ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮੌਜੂਦ ਰਹਿਣਗੇ ਡਾਕਟਰ ਅਮਰਜੀਤ ਸਿੰਘ ਤੇ ਡਾਕਟਰ ਸਾਹਿਬ ਤੋਂ ਅਸੀਂ ਜਾਣਾਂਗੇ ਜੋ ਹੁਣ ਕੁਝ ਘਟਨਾਵਾਂ ਕਾਫੀ ਵੱਡੀਆਂ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ, ਜਿਹਦੇ 'ਚ ਚਾਹੇ ਪਾਕਿਸਤਾਨ ਅਫਗਾਨਿਸਤਾਨ ਦੇ ਦਰਮਿਆਨ ਹੋਇਆ ਟਕਰਾਅ ਹੋਵੇ ਤੇ ਇਸ ਤੋਂ ਇਲਾਵਾ ਡੋਨਲਡ ਟਰੰਪ ਦੇ ਵੱਲੋਂ ਨਰਿੰਦਰ ਮੋਦੀ ਬਾਰੇ ਕੀਤੀ ਗਈ ਟਿੱਪਣੀ ਕਿ ਮੋਦੀ ਰੂਸ ਤੋਂ ਤੇਲ ਲੈਣ ਤੋਂ ਇਨਕਾਰੀ ਹੋ ਗਿਆ ਆ ਤੇ ਇਸ ਗੱਲ ਦੇ ਲਈ ਰਾਜ਼ੀ ਹੋ ਗਿਆ ਕਿ ਉਹ ਰੂਸ ਤੋਂ ਨਹੀਂ ਤੇਲ ਖਰੀਦਣਗੇ। ਤੇ ਨਾਲ ਹੀ ਜੋ ਸਿੱਖ ਸਫ਼ਾਂ ਦੇ ਵਿੱਚ ਦੋ ਜਿਹੜੀਆਂ ਡਿਵੈਲਪਮੈਂਟਸ ਅਸੀਂ ਦੇਖੀਆਂ ਕਿ ਚਾਹੇ ਉਹ ਕੈਲੀਫੋਰਨੀਆ ਦੇ ਵਿੱਚ ਬਿੱਲ SB 509 ਹੋਵੇ ਜਿਹਦੇ ਤੇ ਗਵਰਨਰ ਨੇ ਵੀਟੋ ਕੀਤਾ, ਤੇ ਚਾਹੇ ਉਹ ਕੈਨੇਡਾ ਦੀ ਦੁਬਾਰਾ ਇੰਡੀਆ ਦੇ ਨਾਲ ਜਿਹੜੀ ਗੱਲਬਾਤ ਆ ਉਸ ਦੀ ਜਿਹੜੀ ਇੱਕ ਸ਼ੁਰੂਆਤ ਹੋਈ ਆ, ਜਿਹਦੇ ਵਿੱਚ ਕੈਨੇਡਾ ਦੇ ਫੋਰਨ ਮਿਨਿਸਟਰ ਜਾ ਕੇ ਆਏ ਆ ਭਾਰਤ, ਮੋਦੀ ਨੂੰ ਮਿਲ ਕੇ ਆਏ ਆ ਤੇ ਵਪਾਰਕ ਗੱਲਾਂ ਹੋਈਆਂ ਨੇ। ਪਰ ਇਹਦੇ 'ਚ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਸੀ ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਆ, ਉਹਨੂੰ ਬੈਕਫੁੱਟ ਦੇ ਉੱਤੇ ਧੱਕ ਦਿੱਤਾ ਗਿਆ ਹੈ। ਤਾਂ ਇਹ ਸਾਰੀਆਂ ਡਿਵੈਲਪਮੈਂਟਸ ਦੇ ਉੱਤੇ ਅੱਜ ਅਸੀਂ ਡਾਕਟਰ ਸਾਹਿਬ ਦਾ ਐਨਾਲਿਸਿਸ ਜਾਣਾਂਗੇ। ਤੇ ਡਾਕਟਰ ਸਾਹਿਬ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ ਸੱਚੋ ਸਾਹਿਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਔਰ ਟੀਵੀ 84 ਦੇ ਇਸ ਪ੍ਰੋਗਰਾਮ ਰਾਹੀਂ ਜੁੜੇ ਸਮੂਹ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਔਰ ਬਾਕੀ ਸਭ ਨੂੰ ਅਦਾਬਸ। ਡਾਕਟਰ ਸਾਹਿਬ, ਅਸੀਂ ਜਿਵੇਂ ਕੁਝ ਦਿਨ ਪਹਿਲਾਂ ਮੈਂ ਤੁਹਾਡੇ ਨਾਲ ਜਦੋਂ ਪ੍ਰੋਗਰਾਮ ਕੀਤਾ ਸੀ, ਉਸ ਦਿਨ ਅਸੀਂ ਇਹ ਗੱਲਬਾਤ ਕਰ ਰਹੇ ਸੀ ਕਿ ਜਿਹੜਾ ਟਕਰਾਅ ਆ ਅਫਗਾਨਿਸਤਾਨ ਪਾਕਿਸਤਾਨ ਬਾਰਡਰ ਦੇ ਉੱਤੇ, ਉਹ ਹੋ ਸਕਦਾ ਆ ਕਿਸੇ ਵੀ ਸਮੇਂ, ਜਾਂ ਕੋਈ ਵੱਡੀ ਜੰਗ ਜਿਹੜੀ ਆ ਭਾਰਤ ਦੇ ਨਾਲ ਵੀ ਪਾਕਿਸਤਾਨ ਦੀ ਹੋ ਸਕਦੀ ਆ। ਉਸ ਤੋਂ ਬਾਅਦ ਇੱਕ ਟਕਰਾਅ ਹੋਇਆ ਜਿਹੜਾ ਲਗਭਗ 6 ਦਿਨ ਦਾ ਸਮਾਂ ਦੱਸਿਆ ਜਾ ਰਿਹਾ ਕਿ 6 ਦਿਨ ਦੇ ਕਰੀਬ ਜਿਹੜੀ ਗੋਲੀਬਾਰੀ ਆ ਉਹ ਪਾਕਿਸਤਾਨ ਅਫਗਾਨਿਸਤਾਨ ਸਰਹੱਦ ਤੇ ਹੁੰਦੀ ਰਹੀ। ਕਈ ਫੌਜੀ ਦੋਵੇਂ ਪਾਸਿਆਂ ਤੋਂ ਜਿਹੜੇ ਹੈਗੇ ਆ ਉਹਨਾਂ ਦੀ ਮੌਤ ਹੋਈ ਆ। ਤਾਂ ਜਿਹੜੀ ਇਹ ਡਿਵੈਲਪਮੈਂਟ ਹੋ ਰਹੀ ਆ ਸਾਊਥ ਏਸ਼ੀਆ ਦੇ ਵਿੱਚ ਕਿ ਇਹ ਸਾਰਾ ਖਿੱਤਾ ਆ ਜਿਹੜਾ ਵੋਲੇਟਾਈਲ ਹੁੰਦਾ ਜਾ ਰਿਹਾ ਆ, ਜਿੱਥੇ ਪਹਿਲਾਂ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਹਮੇਸ਼ਾ ਟੈਂਸ ਲੱਗਦਾ ਹੁੰਦਾ ਸੀ, ਹੁਣ ਉਹ ਅਫਗਾਨਿਸਤਾਨ ਵੀ ਉਹਦੇ 'ਚ ਸ਼ਾਮਲ ਹੋ ਗਿਆ ਆ। ਤੇ ਇਹ ਸਾਰੀਆਂ ਡਿਵੈਲਪਮੈਂਟਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ, ਖਾਸ ਤੌਰ ਤੇ ਜੇ ਅਸੀਂ ਸਿਕਿਉਰਿਟੀ ਦੇ ਮੱਦੇਨਜ਼ਰ ਦੇਖਣਾ ਹੋਵੇ ਸਾਊਥ ਏਸ਼ੀਆ ਦੀ ਓਵਰਆਲ ਸਿਕਿਉਰਿਟੀ ਦੇ ਹਿਸਾਬ ਦੇ ਨਾਲ? ਦੇਖੋ, ਮੈਂ ਜਿਹੜੀਆਂ ਡਿਵੈਲਪਮੈਂਟਸ ਪਿਛਲੇ 4-5 ਦਿਨਾਂ 'ਚ ਹੋਈਆਂ ਨੇ, ਜਿਨ੍ਹਾਂ ਨੂੰ ਖਾਸ ਤੌਰ ਤੇ ਇੰਟਰਨੈਸ਼ਨਲੀ ਵੀ ਬੜਾ ਡਿਸਕਸ ਕੀਤਾ ਜਾ ਰਿਹਾ ਹੈ, ਉਹਦੇ 'ਚ ਇੱਕ ਤਾਂ ਅਫਗਾਨਿਸਤਾਨ ਦੇ ਤਾਲਿਬਾਨ ਰਜੀਮ ਦੇ ਫੋਰਨ ਮਿਨਿਸਟਰ ਮੁਤੱਕੀ ਦੀ ਭਾਰਤ ਯਾਤਰਾ, ਤੇ ਉਹਦੇ ਭਾਰਤ 'ਚ ਹੁੰਦਿਆਂ ਹੀ ਪਾਕਿਸਤਾਨ ਔਰ ਅਫਗਾਨਿਸਤਾਨ ਦੇ ਵਿੱਚ ਆਪਸੀ ਟਕਰਾਅ, ਜਿਹੜਾ ਕਿ ਈਵਨ ਵਿਦ ਇਨ ਕਾਬਲ ਕੰਧਾਰ ਵੀ ਹੋਇਆ, ਔਰ ਬਾਰਡਰ ਦੇ ਉੱਤੇ ਵੀ ਜੇ ਦੋਵੇਂ ਪਾਸਿਆਂ ਦੇ ਦਾਅਵੇ ਦੇਖੇ ਜਾਣ ਤਾਂ 6-7 ਫੌਜੀ ਪੋਸਟਾਂ ਦੋਨੋਂ ਪਾਸੇ ਦੀਆਂ, ਉਹਨਾਂ ਦੇ ਨੁਕਸਾਨ ਦੀ ਗੱਲ ਜਾਂ ਟੈਂਕ ਕਾਬੂ ਕਰਨ ਦੀ ਗੱਲ, ਮੈਂ ਇਹਨੂੰ ਆਈਸੋਲੇਟਿਡ ਨਹੀਂ ਦੇਖਦਾ। ਮੈਂ ਇਸ ਨੂੰ ਦੇਖਦਾ ਵੀ ਜਦੋਂ ਤੋਂ ਇਹਨਾਂ ਨੇ ਜਿਹੜਾ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਫਾਲਸ ਫਲੈਗ ਆਪਰੇਸ਼ਨ ਕੀਤਾ, ਔਰ ਜਿਸ ਬਹਾਨੇ ਦੇ ਨਾਲ ਫਿਰ ਇਹਨਾਂ ਨੇ 7, 8, 9, 10 ਮਈ ਨੂੰ 4 ਰੋਜ਼ਾ ਪਾਕਿਸਤਾਨ ਔਰ ਭਾਰਤ ਦੀ ਮਿਸਲ ਔਰ ਡਰੋਨ ਜੰਗ ਹੋਈ, ਔਰ ਭਾਰਤ ਦੀ ਸ਼ਿਕਸਤ ਹੋਈ, ਮੁਕੰਮਲ ਸ਼ਿਕਸਤ ਹਰ ਪੱਖ ਤੋਂ। 24 ਘੰਟੇ ਉਹਨਾਂ ਨੂੰ ਆਪਣੀ 에ਅਰ ਫੋਰਸ ਵੀ ਗਰਾਊਂਡਡ ਰੱਖਣੀ ਪਈ, ਔਰ ਰਿਪੀਟਡਲੀ ਜਦੋਂ ਪ੍ਰੈਜ਼ੀਡੈਂਟ ਟਰੰਪ ਆਲਮੋਸਟ 55 ਵਾਰੀ ਕਹਿ ਚੁੱਕੇ ਨੇ ਕਿ ਇਹ ਜਿਹੜਾ ਜੰਗ ਰੁਕਵਾਇਆ ਮੈਂ, ਅਦਰਵਾਈਜ਼ ਇਹਦੇ ਵਿੱਚ ਨਿਊਕਲੀਅਰ ਔਰ ਤਬਾਹੀ ਹੋਣੀ ਸੀ। ਔਰ ਇਹ ਵੀ ਮੈਂ ਯਾਦ ਦਹਾਨੀ ਕਰਵਾ ਦਿਆਂ, ਜਿਹਨੂੰ ਮੀਡੀਆ ਬਹੁਤ ਵਾਰੀ ਟੱਚ ਨਹੀਂ ਕਰਦਾ, ਈਵਨ ਪ੍ਰੈਜ਼ੀਡੈਂਟ ਪੁਤਿਨ ਨੇ ਵੀ, ਰਸ਼ੀਅਨ ਪ੍ਰੈਜ਼ੀਡੈਂਟ ਨੇ ਟਰੰਪ ਨੂੰ ਵਧਾਈ ਦਿੱਤੀ ਸੀ ਸੀਜ਼ਫਾਇਰ ਕਰਵਾਉਣ ਦੇ ਲਈ। ਇਹ ਜਿਹੜੀ ਭਾਰਤ ਦੀ ਨਮੋਸ਼ੀ ਭਰੀ ਹਾਰ, ਔਰ ਉਸ ਤੋਂ ਬਾਅਦ ਗਲੋਬਲ ਆਈਸੋਲੇਸ਼ਨ ਦਾ ਹੋਣਾ। ਆਈਸੋਲੇਸ਼ਨ ਦਾ ਮੰਜ਼ਰ ਇਹ ਹੈ ਕਿ ਉਹਨਾਂ ਨੇ ਆਪਣੇ ਲਗਭਗ 60 ਮੈਂਬਰ, ਜਿਨ੍ਹਾਂ 'ਚ ਮੈਜੋਰਿਟੀ ਮੈਂਬਰ ਪਾਰਲੀਮੈਂਟ ਸਨ, ਔਰ ਹੋਰ ਵੀ ਹਾਈ ਅਫੀਸ਼ੀਅਲਸ, ਉਹਨਾਂ ਨੂੰ 35 ਤੋਂ ਜ਼ਿਆਦਾ ਮੁਲਕਾਂ ਦੇ ਵਿੱਚ ਭੇਜਿਆ ਆਪਣਾ ਨੈਰੇਟਿਵ ਜਿਹੜਾ ਹੈ ਉਹ ਵੇਚਣ ਦੇ ਲਈ, ਕਿ ਪਹਿਲਗਾਮ ਔਰ ਪਾਕਿਸਤਾਨ ਨੂੰ ਕੰਡੈਮ ਕਰਨ ਦੀ ਲਾਈ। ਨੈਤਨਯਾਹੂ ਨੂੰ ਛੱਡ ਕੇ
ਈਵਨ ਭੂਟਾਨ ਜਾਂ ਨੇਪਾਲ ਤੱਕ ਨੇ ਵੀ ਕਿਸੇ ਨੇ ਪਾਕਿਸਤਾਨ ਦੀ ਕੰਡੈਮਨੇਸ਼ਨ ਨਹੀਂ ਕੀਤੀ, ਕਿਉਂਕਿ ਹਰ ਇੱਕ ਨੂੰ ਆਪੋ ਆਪਣੇ ਸੋਰਸ ਰਾਹੀਂ ਪਤਾ ਸੀ ਕਿ ਵੀ ਇਹ ਕੰਮ ਇਹਨਾਂ ਦਾ ਹੈ। ਔਰ ਇਸ ਸਾਰੇ ਤੋਂ ਬਾਅਦ, ਕਿਉਂਕਿ ਹੁਣ ਅਸੀਂ 3-4 ਮਹੀਨੇ ਬਾਅਦ ਜਦੋਂ ਗੱਲ ਕਰ ਰਹੇ ਹਾਂ, ਤੇ ਜਦੋਂ ਉਹਨਾਂ ਦੇ ਜਨਰਲ, ਜਿਨ੍ਹਾਂ ਦੇ ਵਿੱਚ ਉਹਨਾਂ ਦਾ ਫੁੱਲ ਫਲੈਜ ਜਨਰਲ, ਲੈਫਟੀਨੈਂਟ ਜਨਰਲ ਲੈਵਲ ਤੇ, ਰਾਜਨਾਥ ਸਿੰਘ ਲੈਵਲ ਤੇ, ਜਦੋਂ ਔਰ ਮੋਦੀ ਲੈਵਲ ਤੇ ਉਹ ਇਹ ਕਹਿੰਦੇ ਸੀ ਕਿ ਜੀ ਆਪਰੇਸ਼ਨ ਸੰਦੂਰ ਅਸੀਂ ਸਸਪੈਂਡ ਕੀਤਾ, ਖਤਮ ਨਹੀਂ ਕੀਤਾ, ਤੇ ਅਸੀਂ ਜ਼ਿਕਰ ਕੀਤਾ ਸੀ ਕਿ ਆਪਰੇਸ਼ਨ ਸੰਦੂਰ ਪਾਰਟ 2, ਕਿਉਂਕਿ ਇਹਨਾਂ 'ਚ ਦੋਨੋਂ ਪਾਸਿਓਂ ਜੇ ਕਹਿਣਾ ਹੋਏ ਕਿ ਇੱਕ ਪਾਸੇ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਸਿੱਖਾਂ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ, ਸੋ ਉਸ ਦੀ ਸਜ਼ਾ ਜਿਹੜੀ ਫਲੱਡਿੰਗ ਆਫ ਪੰਜਾਬ, ਜਿਸ ਨੂੰ ਮੈਨ ਮੇਡ ਫਲੱਡ ਉੱਥੇ ਹੁਣ ਆਮ ਕਾਮਨ ਬੰਦਾ ਵੀ ਕਹਿਣ ਲੱਗ ਗਿਆ, ਉਹਦੇ ਥੱਲੇ ਉਹਨਾਂ ਨੇ ਪਨਿਸ਼ ਕੀਤਾ, ਕਿਉਂਕਿ ਸਿੱਖਾਂ ਨੇ ਇਸ ਜੰਗ ਦੇ ਵਿੱਚ ਜਿਹੜਾ ਨਿਊਟਰਲ ਵੀ ਔਰ ਪ੍ਰੋ ਪਾਕਿਸਤਾਨ ਲਾਈਨ ਵੀ ਲਈ, ਕਿਉਂਕਿ ਦੋਨਾਂ ਹੀ ਧਿਰਾਂ ਨੂੰ ਇਹ ਲੱਗਦਾ ਸੀ ਕਿ ਸਾਡੇ ਪੰਜਾਬਾਂ ਦੀ ਬਰਬਾਦੀ ਦੀ ਕਹਾਣੀ ਹੈ। ਸੋ ਮੈਨੂੰ ਇਹ ਲੱਗਦਾ ਹੈ ਵੀ ਪੰਜਾਬ ਦੇ ਵਿੱਚ ਵੀ ਅੱਜ ਵੀ ਇੱਕ ਸੱਜਣ ਪੰਜਾਬ 'ਚ ਮੈਨੂੰ ਦੱਸ ਰਹੇ ਸੀ ਕਿ ਵੀ ਬੜੀ ਤੇਜ਼ੀ ਨਾਲ BSF ਔਰ ਦੂਸਰੇ ਦੀ ਗਿਣਤੀ ਵੱਧ ਰਹੀ ਹੈ, 50 ਕੰਪਨੀਆਂ ਪਹਿਲਾਂ ਹੀ ਪੰਜਾਬ 'ਚ ਆਈਆਂ ਹੋਈਆਂ, ਸੋ ਉਹ ਇਹ ਐਕਸਪੈਕਟ ਕਰਦੇ ਨੇ ਵੀ ਕੁਛ ਨਾ ਕੁਛ ਮਾੜਾ ਵਾਪਰਨ ਵਾਲਾ ਪੰਜਾਬ। ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਆਪਰੇਸ਼ਨ ਸੰਦੂਰ ਦੀ ਕੰਟੀਨਿਊਟੀ ਹੈ, ਜਿਹੜਾ ਅਫਗਾਨਿਸਤਾਨ ਫਰੰਟ ਨੂੰ ਹੌਸਟਾਈਲ ਬਣਾਉਣਾ ਹੈ ਟੋਟਲੀ ਪਾਕਿਸਤਾਨ ਦੇ ਨਾਲ, ਇਹ ਵੀ ਇਸ ਕੰਟੀਨਿਊਸ ਇਹਨਾਂ ਦਾ ਜਿਹੜਾ ਫੌਜੀ ਆਪਰੇਸ਼ਨ ਹੈ ਉਹਦਾ ਹਿੱਸਾ ਹੈ, ਕਿਉਂਕਿ ਇਹ ਗੱਲ ਕੋਈ ਢਕੀ ਛਿਪੀ ਨਹੀਂ ਹੈ ਕਿ ਅਫਗਾਨਿਸਤਾਨ ਦੀ ਸੋਇਲ ਨੂੰ ਭਾਰਤ ਵੱਲੋਂ ਦੋ ਜਿਹੜੀਆਂ ਦਹਿਸ਼ਤਗਰਦ ਤਨਜ਼ੀਮਾਂ, ਜਿਨ੍ਹਾਂ ਚੋਂ ਇੱਕ ਨੂੰ ਈਵਨ ਅਮਰੀਕਾ ਨੇ ਵੀ ਦਹਿਸ਼ਤਗਰਦ ਜਥੇਬੰਦੀ ਐਲਾਨਿਆ ਹੈ, ਬਲੋਚ ਲਿਬਰੇਸ਼ਨ ਆਰਮੀ, ਔਰ ਦੂਸਰੀ ਤਹਿਰੀਕੇ ਤਾਲਿਬਾਨ, ਇਹ ਜਿਹੜੀ ਹੈ ਗਰਾਊਂਡ ਅਫਗਾਨਿਸਤਾਨ ਦੀ ਵਰਤ ਕੇ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਖਾਸ ਤੌਰ ਤੇ ਖੈਬਰ ਪਖਤੂਨਖਵਾ 'ਚ ਕਾਫੀ ਜ਼ਿਆਦਾ, ਔਰ ਯਾਦ ਹੋਏਗਾ ਕੁਝ ਸਾਲ ਪਹਿਲਾਂ ਇਸੇ ਹੀ ਤਹਿਰੀਕੇ ਤਾਲਿਬਾਨ ਨੇ ਪਿਸ਼ਾਵਰ ਦੇ ਇੱਕ ਪਬਲਿਕ ਸਕੂਲ ਦੇ ਉੱਤੇ ਵੀ ਹਮਲਾ ਕਰਕੇ ਬਹੁਤ ਸਾਰੇ ਸਟੂਡੈਂਟਸ ਨੂੰ ਵੀ ਮਾਰ ਦਿੱਤਾ ਸੀ। ਔਰ ਬੇਸ਼ੱਕ 2021 ਤੋਂ ਮੌਜੂਦਾ ਤਾਲਿਬਾਨ ਰਜੀਮ ਜਿਹੜਾ ਹੈ ਇਹ ਉੱਥੇ ਅਫਗਾਨਿਸਤਾਨ 'ਚ ਪਾਵਰ ਦੇ ਵਿੱਚ, ਔਰ ਇਸ ਤੇ ਪਿਛੋਕੜ 'ਚ ਜਾਂਦੇ ਆ ਮੈਂ ਦੱਸਦੇ ਹਾਂ ਕਿ ਇੱਕ ਸਟੇਜ ਸੀ ਕਿ ਅਫਗਾਨਿਸਤਾਨ ਵਾਲੇ ਬਹੁਤ ਸਾਰੇ ਪਸ਼ਤੂਨ ਕਬੀਲਿਆਂ ਦੇ ਨੌਜਵਾਨਾਂ ਨੂੰ ਪਾਕਿਸਤਾਨ ਦੇ ਮਦਰਸਿਆਂ 'ਚ ਲਿਆ ਕੇ, ਔਰ ਜਿਹਨਾਂ ਮਦਰਸਿਆਂ ਦਾ ਸਿਲੇਬਸ ਜਾਂ ਥਿੰਕਿੰਗ ਜਾਂ ਨਜ਼ਰੀਆ ਉਹੀ ਹੈ ਜੋ ਦਿਓਬੰਦੀਆਂ ਦਾ ਹੈ, ਕਿ ਇਸੇ ਲਈ ਜੇ ਤੁਸੀਂ ਮੁਤੱਕੀ ਦੀ ਵਿਜ਼ਿਟ ਨੂੰ ਦੇਖੋਗੇ ਕਿ ਕਿਵੇਂ ਭਾਰਤੀ ਹਾਕਮਾਂ ਨੇ ਜਾਂ ਉਹਨਾਂ ਦੇ ਵਿਦੇਸ਼ ਮੰਤਰਾਲੇ ਨੇ ਉਹ ਸਾਰੇ ਨੂੰ ਜਿਹੜਾ ਹੈ ਉਹ ਆਰਗੇਨਾਈਜ਼ ਕੀਤਾ, ਔਰ ਉਹਦਾ ਇੱਕ ਹਿੱਸਾ ਉਹਨੂੰ ਦਿਓਬੰਦ ਦੇ ਵਿੱਚ ਲਿਜਾ ਕੇ ਵੀ ਜਿਸ ਲੈਵਲ ਦੇ ਉੱਤੇ ਉਹਨੂੰ ਈਵਨ ਗਾਰਡ ਆਫ ਆਨਰ ਦਿੱਤਾ ਜਾਣਾ ਸੀ ਯੂਪੀ ਦੀ ਪੁਲਿਸ ਵੱਲੋਂ, ਪਰ ਇੰਨੇ ਲੋਕ ਇਕੱਠੇ ਹੋ ਗਏ ਕਿ ਭਾਈ ਉਹਨਾਂ ਨੂੰ ਉਹ ਨਹੀਂ ਕਰਨਾ ਪਿਆ, ਲੇਕਿਨ ਬਹੁਤ ਵੱਡੀ ਗਿਣਤੀ 'ਚ ਉਹਨਾਂ ਦਾ ਇਕੱਠ ਕੀਤਾ ਗਿਆ। ਔਰ ਇਹ ਜਿਹੜੀ ਸਾਰੀ ਆਰਕੈਸਟ੍ਰੇਟਡ 6 ਰੋਜ਼ਾ ਵਿਜ਼ਿਟ ਹੈ, ਯੂਜੂਅਲੀ ਤੁਸੀਂ ਦੇਖੋਗੇ ਕਿ ਈਵਨ ਬਹੁਤ ਫਰੈਂਡਲੀ ਮੁਲਕਾਂ ਦੇ ਵਿੱਚ ਵੀ 2 ਦਿਨ ਤੋਂ 3 ਦਿਨ ਤੱਕ ਮੈਕਸਿਮਮ ਕੋਈ ਵੀ ਫੋਰਨ ਡਿਗਨਿਟਰੀ ਵਿਜ਼ਿਟ ਹੁੰਦੀ ਹੈ। ਔਰ ਇਸ ਮਾਮਲੇ 'ਚ ਜੇ ਮੈਂ 2-3 ਐਕਸੈਪਸ਼ਨਸ ਦੀ ਗੱਲ ਕਰਾਂ ਕਿ ਮਿਸਟਰ ਮੁਤੱਕੀ ਸਮੇਤ ਜਿੰਨੀ ਅਫਗਾਨਿਸਤਾਨ ਦੀ ਤਾਲਿਬਾਨ ਰਜੀਮ ਦੀ ਸੋ ਕਾਲਡ ਵਜ਼ਾਰਤ ਹੈ, ਉਹਨਾਂ ਸਾਰਿਆਂ ਨੂੰ ਹੀ ਨੋ ਫਲਾਈ ਜ਼ੋਨ ਤੇ ਰੱਖਿਆ ਹੋਇਆ ਹੈ, ਕਿਉਂਕਿ ਇਹ ਸਾਰੇ ਹੀ ਦਹਿਸ਼ਤਗਰਦੀ ਦੀ ਕੈਟਾਗਰੀ ਦੇ ਵਿੱਚ UN ਸਿਕਿਉਰਿਟੀ ਕਾਉਂਸਲ ਵੱਲੋਂ ਐਲਾਨੇ ਗਏ ਨੇ। ਹੁਣ ਅਸੀਂ ਜਦੋਂ ਦੇਖਦੇ ਹਾਂ ਵੀ ਪਾਕਿਸਤਾਨ ਦੇ 에ਅਰ ਸਪੇਸ ਚੋਂ ਨਿਕਲ ਕੇ ਮੁਤੱਕੀ ਉਹ ਐਕਸੈਪਸ਼ਨ ਲੈ ਕੇ ਕਿ ਫਲਾਈ ਕਰ ਸਕਦਾ, ਉਹ ਇੰਡੀਆ ਆਉਂਦਾ ਹੈ, ਸੋ ਜ਼ਾਹਰ ਹੈ ਕਿ ਵੀ ਉਹ ਖੁਦ ਤਾਂ ਆਪਣੀ ਐਕਸੈਪਸ਼ਨ ਅਪਲਾਈ ਕਰ ਹੀ ਨਹੀਂ ਸਕਦੇ, ਕਿਉਂਕਿ ਆਲਰੇਡੀ ਦਹਿਸ਼ਤਗਰਦ ਨੇ। ਪਾਕਿਸਤਾਨ ਦਾ ਕੋਈ ਇੰਟਰਸਟ, ਇਹਦਾ ਮਤਲਬ ਇਹ ਹੈ ਵੀ ਉਹ ਇੰਡੀਆ ਜਿਹੜਾ ਇਹ ਐਡਵੋਕੇਸੀ ਕਰਦਾ ਰਿਹਾ ਹੁਣ ਤੱਕ ਵੀ 2021 ਤੋਂ ਬਾਅਦ, ਔਰ ਕਿ ਭਾਈ ਇਹ ਦਹਿਸ਼ਤਗਰਦ ਜਮਾਤ ਹੈ, ਪਾਕਿਸਤਾਨ ਨੂੰ ਹਮੇਸ਼ਾ ਤਾਣੇ ਮੀਣੇ ਦਿੱਤੇ ਜਾਂਦੇ ਨੇ ਕਿ ਜੀ ਜਿਨ੍ਹਾਂ ਜਥੇਬੰਦੀਆਂ ਨੂੰ UN ਜਿਹੜੀ ਹੈ ਉਹ ਦਹਿਸ਼ਤਗਰਦ ਐਲਾਨਣਾ ਚਾਹੁੰਦੀ ਹੈ, ਪਾਕਿਸਤਾਨ ਚੀਨ ਰਾਹੀਂ ਉਹਨੂੰ ਵੀਟੋ ਕਰਾ ਦਿੰਦਾ ਹੈ। ਪਰ ਤੁਸੀਂ ਇਸ ਗੱਲ ਨੂੰ ਜਿਹੜਾ ਉਹ ਹੈਰਾਨੀ ਨਾਲ ਦੇਖੋਗੇ ਕਿ ਕਿਸ ਤੇਜ਼ੀ ਨਾਲ ਇਹਨਾਂ ਨੇ ਜਿਹੜੀ ਆਲਰੇਡੀ ਦਹਿਸ਼ਤਗਰਦ ਐਲਾਨੀ ਜਥੇਬੰਦੀ ਹੈ, ਫਿਰ ਇਹ ਵੀ ਨਹੀਂ ਹੈ ਕਿ ਉਹ ਕੋਈ ਮਿਡਲ ਈਸਟ ਆ ਉਹਨਾਂ ਦੀਆਂ ਕਾਰਵਾਈਆਂ ਨੇ। ਜੇ ਮੈਂ
ਇਹਨਾਂ ਦੀਆਂ ਕਾਰਵਾਈਆਂ ਹੀ ਗਿਣਾਉਣਾ ਚਾਹਾਂ ਭਾਰਤ ਦੇ ਅਗੇਂਸਟ। ਬਾਕੀ ਤਾਂ ਜੋ ਦਹਿਸ਼ਤਗਰਦੀ ਇਹਨਾਂ ਨੇ ਕੀਤੀ ਆ ਉਹਦੇ ਚ ਈਵਨ ਭਾਰਤ ਦੀ ਐਮਬੈਸੀ ਦੇ ਉੱਤੇ ਕਾਬਲ ਦੇ ਵਿੱਚ ਕੀਤਾ ਗਿਆ ਹਮਲਾ। ਤੇ ਇਹ ਵੀ ਮੈਂ ਯਾਦ ਦਹਾਨੀ ਕਰਾ ਦਿਆਂ ਕਿ ਇਹ ਮਤਾਨੀ ਜਿਹੜਾ ਹੈ ਇਹ ਜਦੋਂ ਵਾਜਪਾਈ ਦੇ ਵੇਲੇ ਇੱਕ ਜਹਾਜ਼ ਅਗਵਾ ਕਰਕੇ ਕਸ਼ਮੀਰੀ ਦਹਿਸ਼ਤਗਰਦ ਜਿਹੜੇ ਨੇ ਉਹ ਕੰਧਾਰ ਲੈ ਗਏ ਸੀ, ਤੇ ਤਾਲਿਬਾਨ ਦੀ ਸਰਕਾਰ ਸੀ, ਤਾਲਿਬਾਨ 1 ਜਿਹਨੂੰ ਕਿਹਾ ਜਾਂਦਾ। ਤੇ ਇਹ ਮਿਸਟਰ ਮੁਤੱਕੀ ਜਿਹੜਾ ਹੈ ਐਜੂਕੇਸ਼ਨ ਮਿਨਿਸਟਰ ਸੀ ਉਹਦੇ ਚ, ਇਹਨੇ ਹੀ ਉਹ ਨੈਗੋਸ਼ੀਏਸ਼ਨ ਕਰਵਾ ਕੇ ਜਿਹੜੇ ਭਾਰਤ ਦੀ ਜੇਲ੍ਹ ਦੇ ਵਿੱਚ ਜਿਹੜਾ ਮਸੂਦ, ਜਿਸ ਬਾਰੇ ਹੁਣ ਭਾਰਤ ਨੇ ਦਾਅਵਾ ਕੀਤਾ ਕਿ ਜੀ ਉਹਨੇ ਸਟ੍ਰਾਈਕ ਦੇ ਵਿੱਚ ਉਹਦੇ ਟੱਬਰ ਨੂੰ ਔਰ ਦੂਜੇ ਨੂੰ ਮਾਰਨ, ਅਜ਼ਹਰ ਮਸੂਦ, ਉਹਨੂੰ ਛਡਾਇਆ ਸੀ। ਉਹ ਕਸ਼ਮੀਰ ਦੀ ਜੇਲ੍ਹ ਦੇ ਵਿੱਚ ਕੈਦ ਸੀ ਔਰ ਉਹਦੀ ਵਿਚੋਲਗੀ, ਔਰ ਹੋਰ ਵੀ ਛਡਾਏ ਸੀ, ਉਹਦੀ ਵਿਚੋਲਗੀ ਵੇਲੇ ਵੀ ਇਹ ਐਜੂਕੇਸ਼ਨ ਮਿਨਿਸਟਰ ਸੀ। ਸੋ ਇਹ ਖੁਦ ਵੀ ਮੁਲਵਸ ਹੈ ਦਹਿਸ਼ਤਗਰਦੀ। ਔਰ ਇਸ ਤੋਂ ਇਲਾਵਾ ਇਹਨਾਂ ਤਾਲਿਬਾਨ ਨੇ ਜਿਹੜਾ ਉਹ ਦਿਨੇਸ਼ ਸਦੀਕੀ, ਪ੍ਰੋਮੀਨੈਂਟ ਜਰਨਲਿਸਟ ਦਿੱਲੀ ਦਾ, ਉਹਦਾ ਮਰਡਰ ਕੀਤਾ। ਔਰ ਹੋਰ ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀ ਇਹਨਾਂ ਦੀ ਆਪਣੀ ਲਿਸਟ ਦਾ ਹੀ ਹਿੱਸਾ ਹੈ, ਜੋ ਇੰਡੀਆ ਜਦੋਂ ਤਾਲਿਬਾਨ ਦੀ ਦਹਿਸ਼ਤਗਰਦੀ ਦੀ ਗੱਲ ਕਰਦੇ। ਫਿਰ ਦੇਖਣ ਵਾਲੀ ਗੱਲ ਇਹ ਹੈ ਕਿ ਭਾਈ ਹਾਲਾਂ ਇਹਨੂੰ ਜਸਟੀਫਾਈ ਕਰਨ ਲਈ ਭਾਰਤ ਦੇ ਜਿਹੜੇ ਮੰਦਬੁੱਧੀ ਜੇ ਡਿਪਲੋਮੈਟਿਕ ਐਕਸਪਰਟ ਨੇ ਉਹ ਕਹਿੰਦੇ ਨੇ ਜੀ ਦੇਖੋ ਇਹ ਮੁੱਢ ਤੋਂ ਰਿਹਾ ਹੈ ਕਿ ਮਾਈ ਨੇਬਰ ਇਜ਼ ਮਾਈ ਐਨਮੀ ਐਂਡ ਨੇਬਰ ਆਫ ਮਾਈ ਨੇਬਰ ਇਜ਼ ਮਾਈ ਫਰੈਂਡ। ਪਰ ਇਸ ਮਾਮਲੇ 'ਚ ਤੁਸੀਂ ਦੇਖੋਗੇ ਕਿ ਇਹ ਮੰਜੇ ਹੋਏ ਦਹਿਸ਼ਤਗਰਦ, ਫਿਰ ਅਫਗਾਨਿਸਤਾਨ ਦੇ ਨਾਲ ਭਾਰਤ ਦਾ ਬਾਰਡਰ ਨਹੀਂ ਲੱਗਦਾ ਹੈ। ਭਾਰਤ ਨੇ ਜਿਹੜੀ ਆਡਡ ਵਕਤਾਂ ਤੇ ਕੋਸ਼ਿਸ਼ ਕੀਤੀ ਕਿ ਭਾਈ ਕਿਵੇਂ ਨਾ ਕਿਵੇਂ ਜੇ ਵਾਇਆ ਈਰਾਨ ਜਿਹੜੀ ਬੰਦਰਗਾਹ ਜਿਸ ਦੇ ਉੱਤੇ ਅਮਰੀਕਾ ਨੇ ਹੁਣ ਭਾਰਤ ਨੂੰ ਮਨਾ ਕਰ ਦਿੱਤਾ ਚਾਬਹਾਰ, ਉਹ ਵੀ ਇਹਨਾਂ ਦਾ ਮਕਸਦ ਡਾਇਰੈਕਟ ਉਹਨਾਂ ਤੱਕ ਪਹੁੰਚਣਾ ਸੀ। ਲੇਕਿਨ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਦਰਜਨਾ ਕੌਂਸਲੇਟ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਸ ਤੋਂ ਪਹਿਲਾਂ ਕਰਜ਼ਾਈ ਸਰਕਾਰ ਜਿਹਨੂੰ ਭਾਰਤ ਹਮਾਇਤ ਕਰਦਾ ਸੀ ਫੁੱਲੀ, ਉਹਨਾਂ ਦੇ ਰਾਹੀਂ ਹੀ ਬਹੁਤ ਸਾਰੇ ਕੌਂਸਲੇਟ ਖੋਲੇ ਗਏ ਅਫਗਾਨਿਸਤਾਨ, ਭਾਰਤ ਦੇ, ਪਾਕਿਸਤਾਨ ਦੇ, ਬਲੋਚਿਸਤਾਨ, ਖੈਬਰ ਪਖਤੂਨਖਵਾ ਬਾਰਡਰ ਨਾਲ ਲੱਗਦੇ। ਔਰ ਉਸ ਦੇ ਵਿੱਚ ਦਹਿਸ਼ਤਗਰਦੀ ਦੀਆਂ ਘਟਨਾਵਾਂ, ਪਾਕਿਸਤਾਨ ਚੋਂ ਜਫਰ ਐਕਸਪ੍ਰੈਸ ਦੇ ਵਿੱਚ ਬੰਬਾਰਡਮੈਂਟ ਹੋਏ। ਔਰ ਇਹਨਾਂ ਨੂੰ ਜਿਹੜਾ ਤਹਿਰੀਕੇ ਤਾਲਿਬਾਨ ਜਾਂ ਦਹਿਸ਼ਤਗਰਦ ਜਮਾਤਾਂ ਨੂੰ ਭਾਰਤ ਯੂਜ਼ ਕਰਦਾ ਹੈ 2-3 ਪਰਪਸਿਸ ਲਈ। ਇੱਕ ਤਾਂ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਕਰਾ ਕੇ ਅਨਸਟੇਬਿਲਿਟੀ ਪੈਦਾ ਕਰਨਾ, ਦੂਸਰਾ ਇਹਨਾਂ ਦਾ ਨਿਸ਼ਾਨਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨੂੰ ਅੱਗੇ ਨਾ ਵਧਣ ਦੇਣਾ। ਇਸ ਲਈ ਉਹਨਾਂ ਤੋਂ ਈਵਨ ਚਾਈਨੀਜ਼ ਇੰਜੀਨੀਅਰਸ ਦੇ ਮਰਡਰ ਕਰਵਾਉਣਾ, ਔਰ ਉਹ ਸਾਰਾ ਪਾਰਟ ਹੈ। ਹੁਣ ਇਸ ਪਸਮੰਜਰ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਤਾਂ ਫਿਰ ਇਹ ਸਮਝ ਆਏਗੀ ਕਿ ਭਾਰਤ ਨੇ ਜਦੋਂ ਕਿ ਉਹ ਇੰਟਰਨੈਸ਼ਨਲੀ ਪੂਰੀ ਤਰ੍ਹਾਂ ਆਈਸੋਲੇਟ ਹੋਇਆ, ਅਮਰੀਕਾ ਦੇ ਖੈਮੇ ਚੋਂ ਵੀ ਜੁੱਤੀਆਂ ਪੈ ਰਹੀਆਂ ਨੇ। ਜੇ ਚਾਈਨਾ ਵੱਲ ਜਾਂਦਾ ਹੈ ਕਿਉਂਕਿ ਰੂਸ ਉਹਦਾ ਐਲਾਈ ਹੈ, ਪਰ ਰੂਸ ਤਾਂ ਛੋਟਾ ਭਰਾ ਬਣਿਆ ਹੋਇਆ ਚੀਨ ਦਾ। ਔਰ ਇਸ ਸਾਰੇ ਦੇ ਚਲਦਿਆਂ ਉਹਨਾਂ ਨੇ ਇਹ ਬੜਾ ਖਤਰਨਾਕ ਜਿਹੜਾ ਉਹ ਸਟੈਪ ਲਿਆ ਕਿ ਦੋਨੋਂ ਪਾਸੇ ਹੀ ਬਾਰਡਰਸ ਨੂੰ ਵੋਲੇਟਾਈਲ ਕਰ ਦਿੱਤਾ ਜਾਏ, ਕਿਉਂਕਿ ਪਾਕਿਸਤਾਨ ਦੀ ਲੈ ਦੇ ਕੇ ਜਿੰਨੀ ਫੌਜ ਹੈ ਹੁਣ ਤੱਕ ਇਹ ਸੀ ਕਿ ਉਹਨਾਂ ਦਾ ਜਿਹੜਾ ਪਾਕਿਸਤਾਨ ਦਾ ਈਸਟਰਨ ਵੈਸਟਰਨ ਬਾਰਡਰ ਦੀ ਜਦੋਂ ਅਸੀਂ ਗੱਲ ਕਰੀਏ, ਈਸਟ ਵੱਲ ਪੰਜਾਬ ਹੈ ਇੰਡੀਆ, ਜਿਹੜਾ ਕਸ਼ਮੀਰ ਔਰ ਉਧਰ ਹੀ ਫੌਜ ਤਾਇਨਾਤ ਸੀ। ਵੈਸਟਰਨ ਤੇ ਤਾਂ ਇੱਕ ਤਾਂ ਕੋਈ ਡਿਮਾਰਕੇਟਡ ਬਾਰਡਰ ਨਹੀਂ ਹੈ, ਡਿਊਰੈਂਟ ਲਾਈਨ ਹੈ ਥੋੜੀ ਬਹੁਤ, ਉਹਨਾਂ ਨੇ ਜਿਹੜੀ ਆ ਉਹਦੇ ਤੇ ਕੰਡਿਆਲੀ ਤਾਰ ਵੀ ਲਾਈ ਹੈ, ਪਰ ਕਿਉਂਕਿ ਅਫਗਾਨ ਕਬੀਲੇ ਦੋਵੇਂ ਪਾਸੇ ਨੇ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਦੋ ਵੱਡੇ ਆਪਰੇਸ਼ਨ ਜਿਹੜੇ ਅਫਗਾਨਿਸਤਾਨ 'ਚ ਹੋਏ, 1979 'ਚ ਸੋਵੀਅਤ ਯੂਨੀਅਨ ਨੇ ਹਮਲਾ ਕੀਤਾ, 1999 'ਚ ਛੱਡਿਆ, ਉਹ 10 ਸਾਲ ਵੀ ਪਾਕਿਸਤਾਨ ਘਰ ਰਿਹਾ ਬਹੁਤ ਸਾਰੇ ਅਫਗਾਨਾਂ ਦਾ। 3 ਤੋਂ 5 ਮਿਲੀਅਨ ਅਫਗਾਨ ਰਿਫਿਊਜੀ ਪਾਕਿਸਤਾਨ ਨੇ ਜਿਹੜੇ ਨੇ ਉਹਨਾਂ ਨੂੰ ਖਵਾਇਆ ਪਿਆਇਆ। ਔਰ ਇਹ ਠੀਕ ਹੈ ਕਿ ਉਸ ਪੀਰੀਅਡ 'ਚ ਮੁਜਾਹਿਦੀਨ ਅਮਰੀਕਾ ਔਰ ਪਾਕਿਸਤਾਨ ਦਾ ਟੁਗੇਦਰ ਆਪਰੇਸ਼ਨ ਸੀ ਅਗੇਂਸਟ ਸੋਵੀਅਤ ਯੂਨੀਅਨ, ਔਰ ਇੱਥੋਂ ਹੀ ਟ੍ਰੇਡ ਕਰਕੇ ਫਾਈਟ ਦਿੱਤੀ। ਉਦੋਂ ਵੀ ਪਾਕਿਸਤਾਨ ਨੇ ਬਹੁਤ ਸਾਰੀਆਂ ਸਿਵਿਲੀਅਨ ਕੈਜੂਅਲਟੀਜ਼ ਵੀ ਲਈਆਂ ਆਪਣੇ ਉੱਤੇ, ਲੇਕਿਨ ਤਾਲਿਬਾਨ ਨੂੰ ਖੜਾ ਕੀਤਾ, ਪਾਵਰ 'ਚ ਵੀ ਲਿਆਂਦਾ ਹੈ। ਅਨਫੋਰਚੂਨੇਟਲੀ ਉਸਾਮਾ ਬਿਨ ਲੈਡਨ ਵੇਲੇ ਜਿਹੜਾ ਉਹ ਤਾਲਿਬਾਨ ਅੜ ਗਏ ਕਿ ਵੀ ਅਸੀਂ ਸਰੈਂਡਰ ਨਹੀਂ ਕਰਨਾ। ਫਿਰ ਅਮਰੀਕਾ ਔਰ ਨੈਟੋ ਮੁਲਕਾਂ ਦਾ 20 ਸਾਲ ਉੱਤੇ ਮੌਜੂਦਗੀ, ਆਪਰੇਸ਼ਨ, ਲੱਖਾਂ ਮਾਰੇ ਗਏ। ਉਸ ਦੇ ਵਿੱਚ ਵੀ ਕਿਉਂਕਿ ਪਾਕਿਸਤਾਨ ਨੇ ਅਮਰੀਕਾ ਦਾ ਸਾਥ ਦਿੱਤਾ ਹੈ,
ਇਵੈਂਚੁਅਲੀ ਪਾਕਿਸਤਾਨ ਦੀ ਸਰਹੱਦ ਖਾਸ ਤੌਰ ਤੇ ਖੈਬਰ ਪਖਤੂਨਖਵਾ ਇਹ ਜੰਗ ਦਾ ਮੈਦਾਨ ਬਣਿਆ ਰਿਹਾ। ਔਰ 2021 ਦੇ ਵਿੱਚ ਜਦੋਂ ਹੁਣ ਤਾਲਿਬਾਨ ਉੱਥੇ ਆਏ, ਪਹਿਲਾਂ ਉਹਨਾਂ ਦਾ ਆਪਸੀ ਜਿਹੜੇ ਤਾਜ਼ਕ ਔਰ ਉਜ਼ਬੈਕ ਸੀ ਉਹਨਾਂ ਦੇ ਨਾਲ ਜਿਹੜਾ ਪੰਚਸ਼ੀਲ ਵੈਲੀ ਔਰ ਫਲਾਣੇ ਟਿਪਕੇ ਜਿਹੜੀਆਂ ਨੇ ਉਹਦੇ ਜਰਿਆ, ਸੋ ਪਾਕਿਸਤਾਨ ਇਹ ਸਕੂਨ ਸਗੋਂ ਮਹਿਸੂਸ ਕਰਦਾ ਸੀ ਕਿ ਹੁਣ ਤਾਲਿਬਾਨ ਦੀ ਹਕੂਮਤ ਦੇ ਨਾਲ ਜਿਹੜੀ ਹੈ ਨਾਰਮਲ ਰਿਲੇਸ਼ਨਸ਼ਿਪ, ਔਰ ਪਾਕਿਸਤਾਨ ਵਿਦਨ ਕੰਟਰੀ ਆਪਣੇ ਦਹਿਸ਼ਤਗਰਦੀ ਐਂਡ ਕਰਨਾ ਚਾਹੁੰਦਾ ਸੀ। ਕਿਉਂਕਿ ਜਦੋਂ ਇਸ ਕਿਸਮ ਦੀ 40 ਸਾਲ ਜਿਹੜਾ ਲਗਾਤਾਰਤਾ ਨਾਲ ਉੱਥੇ ਫੌਜਾਂ ਦੀਆਂ ਜੰਗਾਂ, ਬਹੁਤ ਸਾਰਾ ਅਸਲਾ ਹਥਿਆਰ ਜਿਹੜੇ ਨੇ ਉਹ ਵੀ ਪਾਕਿਸਤਾਨ ਚ ਆਏ ਹੋਏ ਨੇ। ਲੇਕਿਨ ਠੀਕ ਇਸ ਵੇਲੇ, ਕਿਉਂਕਿ ਪਹਿਲੀ ਵਾਰੀ ਤਾਂ ਸਿਰਫ ਪਾਕਿਸਤਾਨ ਔਰ ਸਾਊਦੀ ਅਰੇਬੀਆ ਨੇ ਹੀ ਰੈਕਗਨਾਈਜ਼ ਕੀਤਾ ਸੀ ਤਾਲਿਬਾਨ ਦੀ ਪਹਿਲੀ ਹਕੂਮਤ ਨੂੰ, ਇਸ ਵਾਰ ਸਭ ਤੋਂ ਪਹਿਲਾਂ ਰੈਕਗਨਾਈਜ਼ ਕਰਨ ਵਾਲਿਆਂ ਰਸ਼ੀਆ, ਚਾਈਨਾ ਨੇ ਆਪਣੀ ਐਮਬੈਸੀ ਖੋਲੀ ਹੈ, ਬਟ ਫਾਰਮਲੀ ਰੈਕਗਨਾਈਜ਼ ਨਹੀਂ ਕੀਤਾ। ਪਰ ਔਰ ਪਾਕਿਸਤਾਨ ਨੇ ਵੀ ਫਾਰਮਲੀ ਰੈਕਗਨਾਈਜ਼ ਨਹੀਂ ਕੀਤਾ, ਭਾਵੇਂ ਉਹਨਾਂ ਨੇ ਆਪਣੀ ਐਮਬੈਸੀ ਖੋਲੀ ਹੈ, ਕਿਉਂਕਿ ਪਾਕਿਸਤਾਨ ਦੀ ਇਹ ਮੰਗ ਰਹੀ ਹੈ ਕੰਸਿਸਟੈਂਟ ਕਿ ਵੀ ਉਹ ਤਹਿਰੀਕੇ ਤਾਲਿਬਾਨ ਨੂੰ, ਜਿਹੜੀ ਇੱਕ ਨਜ਼ਰੀਏ ਦੇ ਨਾਲ ਜੁੜੀ ਹੋਈ ਜਮਾਤ ਵੀ ਹੈ, ਉਹ ਇਸਲਾਮਿਕ ਲੈਵਲ ਦੇ ਉੱਤੇ ਹੀ ਸਟੇਟ ਬਣਾਉਣ ਦੀ ਲਾਈਨ, ਜਿਵੇਂ ਅਫਗਾਨਿਸਤਾਨ ਦੇ ਵਿੱਚ ਅਸੀਂ ਵਿਮਨ ਐਜੂਕੇਸ਼ਨ, ਦੂਜੇ ਤੀਜੇ, ਬਿਲਕੁਲ ਇਸ ਵੇਲੇ ਇਸਲਾਮਿਕ ਐਮਿਰੇਟਸ ਆਫ ਅਫਗਾਨਿਸਤਾਨ ਉਹਦਾ ਨਾਂ ਹੈ। ਇਹ ਤਹਿਰੀਕੇ ਤਾਲਿਬਾਨ ਪਾਕਿਸਤਾਨ ਨੂੰ ਵੀ ਉਸੇ ਤਰਜ਼ ਦੇ ਉੱਤੇ ਹੀ ਖੜਾ ਕਰਨੀ ਚਾਹੁੰਦੀ ਹੈ। ਔਰ ਇੱਕ ਗੱਲ ਜਿਹੜੀ ਤਾਲਿਬਾਨ ਰਜੀਮ ਦੀ, ਜਿਹੜੀ ਮੈਂ ਸਮਝਦਾ ਵੀ ਬੋਨ ਆਫ ਕੰਟੈਂਸ਼ਨ ਹੁਣ ਨਹੀਂ, ਪਹਿਲੇ ਦਿਨ ਤੋਂ ਹੀ ਤੁਰੀ ਆ ਰਹੀ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਪਾਕਿਸਤਾਨ ਅਫਗਾਨਿਸਤਾਨ ਬਾਰਡਰ ਹੈ, ਜਿਹੜਾ ਸਿੱਖਾਂ ਨੇ ਡਰਾ ਕੀਤਾ, ਕਿਉਂਕਿ ਅਦਰਵਾਈਜ਼ ਜੇ ਅਸੀਂ ਪੰਜਾਬ ਦਾ ਕਨਸੈਪਟ ਦੇਖੀਏ ਤੇ ਦਰਿਆਏ ਸਿੰਧ, ਜੇਹਲਮ, ਚਨਾਹ, ਸਤਲੁਜ, ਬਿਆਸ, ਰਾਵੀ ਇਹ ਪੰਜਾਬ ਦੀ ਹੱਦ ਹੈ, ਔਰ ਦਰਿਆਏ ਸਿੰਧ ਦੇ ਪਾਰ ਜਿਹੜਾ ਹੈ ਉਹ ਅਫਗਾਨਿਸਤਾਨ ਸ਼ੁਰੂ ਹੋ ਜਾਂਦਾ ਹੈ। ਲੇਕਿਨ ਸਿੱਖਾਂ ਨੇ, ਕਿਉਂਕਿ ਸੈਂਕੜਿਆਂ ਸਾਲਾਂ ਤੋਂ ਉਸੇ ਧਰਤੀ ਰਾਹੀਂ ਹਮਲਾਵਰ ਆਉਂਦੇ ਰਹੇ, ਔਰ ਖਾਸ ਤੌਰ ਤੇ ਅਹਿਮਦ ਸ਼ਾਹ ਅਬਦਾਲੀ ਨੇ ਜਿਵੇਂ ਸਿੱਖਾਂ ਦਾ ਘੱਲੂਘਾਰਾ ਕੀਤਾ ਹੈ, ਦਰਬਾਰ ਸਾਹਿਬ ਨੂੰ ਨੇਸਤੋ ਨਾਬੂਦ ਕੀਤਾ ਹੈ, ਇਸ ਦੇ ਥੱਲੇ ਸਿੱਖਾਂ ਨੇ ਉਸ ਅਫਗਾਨਿਸਤਾਨ ਨੂੰ, ਜਿਹਦਾ ਫਾਊਂਡਰ ਫਾਦਰ ਅਹਿਮਦ ਸ਼ਾਹ ਅਬਦਾਲੀ ਹੈ, ਜਿਹੜੀ ਮਾਡਰਨ ਸਟੇਟ ਅਫਗਾਨਿਸਤਾਨ ਦੀ ਬਣੀ, ਉਹਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਹੈ। ਦਰਿਆਏ ਸਿੰਧ ਤੋਂ ਜਾਂ ਇੰਡਸ ਤੋਂ ਦਰਾ ਖੈਬਰ ਤੱਕ ਜਿਹੜਾ ਉਹ ਇਲਾਕਾ ਸਿੱਖਾਂ ਨੇ ਫਤਹ ਕਰਕੇ ਉਸ ਨੂੰ ਪਸ਼ਾਵਰ ਸੂਬੇ ਦੇ ਰੂਪ 'ਚ, ਸਿੱਖ ਪਸ਼ੌਰ ਕਹਿੰਦੇ ਸੀ, ਜਿਹੜੇ 4 ਸੂਬੇ ਸਿੱਖ ਰਾਜ ਦੇ, ਲਾਹੌਰ, ਪਸ਼ੌਰ, ਮੁਲਤਾਨ ਔਰ ਕਸ਼ਮੀਰ। ਔਰ ਇਹੀ ਜਦੋਂ ਅੰਗਰੇਜ਼ਾਂ ਨੇ ਪੰਜਾਬ ਟੇਕ ਓਵਰ ਕੀਤਾ 1849 'ਚ, ਆਲਮੋਸਟ ਉਸੇ 'ਚ ਥੋੜੀ ਬਹੁਤ ਤਬਦੀਲੀ ਕਰਕੇ ਅੰਗਰੇਜ਼ਾਂ ਨੇ 1893 ਦੇ ਵਿੱਚ ਇੱਕ ਗੋਰਾ ਡਿਊਰੈਂਟ ਸੀ, ਉਹਦੇ ਨਾਂ ਦੇ ਉੱਤੇ ਡਿਊਰੈਂਟ ਲਾਈਨ ਖਿੱਚ ਦਿੱਤੀ ਕਿ ਇਹ ਬਾਰਡਰ ਹੈ ਅਫਗਾਨਿਸਤਾਨ ਔਰ ਪਾਕਿਸਤਾਨ ਦਾ, ਔਰ ਅਫਗਾਨਿਸਤਾਨ ਦੇ ਕਿੰਗ ਨੇ ਵੀ ਉਹਦੇ ਤੇ ਦਸਤਖਤ ਕਰ ਦਿੱਤੇ 1947। ਔਰ ਉਹਦਾ ਨਾਂ ਜਿਹੜਾ ਉਹ ਪੰਜਾਬ ਤੋਂ ਅੱਡ ਕਰਕੇ ਅੰਗਰੇਜ਼ਾਂ ਨੇ NWFP ਰੱਖਿਆ ਸੀ, ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ। ਔਰ ਇਸ NWFP ਤੋਂ ਇਲਾਵਾ 7 ਹੋਰ ਇਲਾਕੇ ਜਿਨ੍ਹਾਂ ਨੂੰ ਏਜੰਸੀ ਏਰੀਆ ਕਿਹਾ ਜਾਂਦਾ ਸੀ, ਜਿਨ੍ਹਾਂ ਨੇ ਅੰਗਰੇਜ਼ਾਂ ਦੀ ਵੀ ਗੁਲਾਮੀ ਨਹੀਂ ਸੀ ਕਬੂਲੀ, ਉਹ ਸੈਮਾਈ ਆਟੋਨੋਮਸ ਸਨ, ਜਿਨ੍ਹਾਂ ਦੇ ਵਿੱਚ ਬਿਜੌੜ, ਖੈਬਰ, ਔਰਕਜ਼ਾਈ, ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ ਇਤਿਆਦਿ ਸਨ। ਔਰ ਇਹ ਜਿਹੜਾ ਸਿੱਖਾਂ ਦਾ ਹੀ ਕੀਤਾ, ਡਰਾ ਕੀਤਾ ਬਾਰਡਰ ਸੀ, ਜਿਹੜਾ ਅਲਟੀਮੇਟਲੀ ਪਾਕਿਸਤਾਨ 'ਚ ਵੀ NWFP ਬਣਿਆ। ਔਰ ਕੁਝ ਸਾਲ ਪਹਿਲਾਂ ਈਵਨ ਜਿਹੜਾ 7 ਏਜੰਸੀ ਏਰੀਆ ਆਟੋਨੋਮਸ ਸਨ, ਜਿੱਥੇ ਲਾਲੈਸਨੈਸ ਵੀ ਹੁੰਦੀ ਸੀ, ਉਹਨਾਂ ਨੂੰ ਵੀ ਤੋੜ ਕੇ ਪਾਕਿਸਤਾਨ ਦੀ ਹਕੂਮਤ ਨੇ NWFP 'ਚ ਰਲਾ ਕੇ ਜਿਹੜਾ ਨਵਾਂ ਸੂਬਾ ਬਣਾਇਆ, ਉਹਦਾ ਨਾਮ ਉਹਨਾਂ ਨੇ ਖੈਬਰ ਪਖਤੂਨਖਵਾ ਰੱਖਿਆ, ਕਿਉਂਕਿ ਖੈਬਰ ਔਰ ਪਖਤੂਨ ਕਬੀਲੇ ਦੇ ਨਾਲ, ਪਖਤੂਨ ਕਬੀਲੇ ਹੀ ਇਸ ਦੇ ਵਿੱਚ ਮੈਜੋਰਿਟੀ ਦੇ ਵਿੱਚ ਨੇ। ਇਸ ਬੈਕਗ੍ਰਾਉਂਡ ਨੂੰ ਸਮਝਣਾ ਜ਼ਰੂਰੀ ਹੈ। ਪਰ ਜਦੋਂ ਪਾਕਿਸਤਾਨ ਬਣਿਆ 1947 'ਚ, ਸਭ ਤੋਂ ਅਖੀਰ 'ਚ ਰੈਕਗਨਾਈਜ਼ ਪਾਕਿਸਤਾਨ ਨੂੰ ਕਰਨ ਵਾਲਾ ਅਫਗਾਨਿਸਤਾਨ ਸੀ, ਕਿਉਂਕਿ ਉਹਨਾਂ ਨੇ ਡਿਊਰੈਂਟ ਲਾਈਨ ਨਹੀਂ ਸੀ ਮੰਨੀ। ਇਸੇ ਤਰ੍ਹਾਂ ਜਦੋਂ ਤਾਲਿਬਾਨ ਦੀ ਹਕੂਮਤ ਵੀ ਬਣੀ, ਪਹਿਲੀ ਵੀ ਉਹਨਾਂ ਨੇ ਕਦੇ ਵੀ ਇਸ ਬਾਰਡਰ ਨੂੰ ਪਰਮਾਨੈਂਟ ਨਹੀਂ ਮੰਨਿਆ, ਉਹਨਾਂ ਦਾ ਕਲੇਮ ਹਮੇਸ਼ਾ ਹੈ। ਸੋ ਇਸ ਨੂੰ ਵੀ ਭਾਰਤ ਐਕਸਪਲੋਇਟ ਕਰ ਰਿਹਾ ਹੈ, ਔਰ ਭਾਰਤ ਸਮਝਦਾ ਹੈ ਕਿ ਜੇ ਖੈਬਰ ਪਖਤੂਨਖਵਾ ਦੇ ਰਾਹੀਂ, ਕਿਉਂਕਿ ਆਜ਼ਾਦ ਕਸ਼ਮੀਰ ਦਾ ਇੱਕ ਹਿੱਸਾ ਜਿਹੜਾ ਹੈ, ਉਹਦੇ ਰਾਹੀਂ ਭਾਰਤ ਦਾ ਬਾਰਡਰ ਨਾਲ ਲੱਗ ਜਾਂਦਾ ਹੈ। ਸੋ ਇਹ ਬੈਕਗ੍ਰਾਉਂਡ ਹੈ ਜਿਹਦੇ ਚ ਭਾਰਤ ਬਹੁਤ ਡਰਟੀ ਗੇਮ ਖੇਡ ਰਿਹਾ ਹੈ। ਔਰ ਤੁਸੀਂ ਇਹ ਦੇਖਿਆ ਹੋਵੇਗਾ ਕਿ ਪੋਲੀਟੀਕਲੀ ਵੀ
ਭਾਰਤ ਨੇ ਪਹਿਲਾ ਐਲਾਨਨਾਮਾ ਇਸ ਮੁਤੱਕੀ ਤੋਂ ਜਿਹੜਾ ਭਾਰਤ ਦੀ ਸੋਇਲ ਤੇ ਇਹ ਕਰਵਾਇਆ ਪ੍ਰੈਸ ਕਾਨਫਰੰਸ ਕਿ ਅਸੀਂ ਜੰਮੂ ਕਸ਼ਮੀਰ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਮੰਨਦੇ ਹਾਂ। ਔਰ ਅੱਜ ਇੱਕ ਸਟੇਟਮੈਂਟ ਜਿਹੜੀ ਇਸਲਾਮਿਕ ਸਟੇਟ, ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਖੂੰਖਾਰ ਇੰਟਰਨੈਸ਼ਨਲੀ ਦਹਿਸ਼ਤਗਰਦ ਜਥੇਬੰਦੀ ਇਸਲਾਮਿਕ ਸਟੇਟ ਜਾਂ ਆਈਸਿਸ ਜਿਹਨੂੰ ਕਿਹਾ ਜਾਂਦਾ ਹੈ, ਉਹਨਾਂ ਦੀ ਇੱਕ ਸਟੇਟਮੈਂਟ ਜਿਹੜੀ ਹੈ ਉਹ ਅੱਜ ਸਰਕੂਲੇਟ ਹੋ ਰਹੀ ਹੈ, ਜਿਹਦੇ ਚ ਉਹਨਾਂ ਨੇ ਇਹਨਾਂ ਨੂੰ, ਕਿਉਂਕਿ ਆਈਸਿਸ ਵਾਲੇ ਇਹਨਾਂ ਨੂੰ ਐਗਜ਼ਿਸਟਿੰਗ ਤਾਲਿਬਾਨ ਨੂੰ ਵੀ ਚੈਲੰਜ ਕਰਦੇ ਨੇ, ਉਹ ਰਜੀਮ ਚੇਂਜ ਅਫਗਾਨਿਸਤਾਨ 'ਚ ਵੀ ਚਾਹੁੰਦੇ ਨੇ, ਉਹਨਾਂ ਨੇ ਇਹਨਾਂ ਨੂੰ ਸ਼ਰਮ ਦਿੱਤੀ ਹੈ ਕਿ ਤੁਸੀਂ ਇੱਕ ਮੁਸਲਮਾਨ ਮੁਲਕ ਹੁੰਦੇ ਆ ਜਿਹੜਾ ਉਹ ਜਾ ਕੇ ਉੱਥੇ ਬੁੱਤ ਪ੍ਰਸਤਾਂ ਦੇ ਮੁਲਕ 'ਚ, ਔਰ ਤੁਸੀਂ ਜੰਮੂ ਕਸ਼ਮੀਰ ਦੇ ਜਿਹੜੇ ਆਜ਼ਾਦੀ ਪਸੰਦ ਲੋਕ ਨੇ ਉਹਨਾਂ ਨਾਲ ਧਰੋਹ ਕਮਾਇਆ। ਪਰ ਇਸ ਚੋਂ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਪਾਕਿਸਤਾਨ ਨੇ ਇਹਨਾਂ ਸਾਰੇ 4 ਸਾਲਾਂ 'ਚ 2021 ਤੋਂ ਲੈ ਕੇ ਮੈਂ ਸਮਝਦਾ ਕਿ ਉਹਨਾਂ ਨੇ ਕੋਸ਼ਿਸ਼ ਕਰ ਲਈ ਗੱਲਬਾਤ ਰਾਹੀਂ। ਇਮਰਾਨ ਖਾਨ ਦੇ ਵੇਲੇ ਕੁਝ ਤਾਲਿਬਾਨ, ਤਹਿਰੀਕੇ ਤਾਲਿਬਾਨ ਵਾਲਿਆਂ ਨੂੰ ਲਿਆ ਕੇ ਵਸਾਇਆ ਵੀ ਗਿਆ ਇੱਥੇ ਗੱਲਬਾਤ ਰਾਹੀਂ, ਇਹਨਾਂ ਨੂੰ ਪੈਸੇ ਪੂਸੇ ਵੀ ਦਿੰਦੇ ਰਹੇ। ਲੇਕਿਨ ਮੈਨੂੰ ਲੱਗਦਾ ਵੀ ਪਾਕਿਸਤਾਨ ਨੇ ਦੇਖਿਆ ਜਦੋਂ ਕਿ ਮੁਤੱਕੀ ਨੇ ਫਾਈਨਲ ਰੈੱਡ ਲਾਈਨ ਕ੍ਰਾਸ ਕਰ ਲਈ, ਇੰਡੀਆ ਦੀ ਗੋਦ 'ਚ ਬਹਿ ਗਿਆ ਕਿ ਐਨਫ ਇਜ਼ ਐਨਫ। ਔਰ ਜਿਵੇਂ ਪਾਕਿਸਤਾਨ ਨੇ ਮਿਲੀਟੈਰਲੀ ਦੋਵੇਂ ਤਰ੍ਹਾਂ, ਉਹਨਾਂ ਦੀ ਅਫਗਾਨਿਸਤਾਨ ਕੋਲ ਆਪਣੀ 에ਅਰ ਫੋਰਸ ਨਹੀਂ ਹੈ, ਉਹਨਾਂ ਨੇ ਹਵਾਈ ਸਟ੍ਰਾਈਕਸ ਵੀ ਕੀਤੀਆਂ। ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੇ ਤਾਲਿਬਾਨ ਦੇ ਅੱਡੇ, ਤਹਿਰੀਕੇ ਤਾਲਿਬਾਨ ਦੇ, ਉਹਦੇ 'ਚ ਨੰਬਰ ਵੇਰੀ ਕਰਦਾ, ਕਿਤੇ 200 ਹੈ ਕਿਤੇ 100 ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਾਰਾਂ ਇਸ ਕਦਰ ਖੜਕੀਆਂ ਨੇ ਕਿ UN ਦੇ ਸੈਕਟਰੀ ਜਨਰਲ ਨੇ ਵੀ ਅਮਨ ਔਰ ਪੀਸ ਦੀ ਗੱਲ ਕੀਤੀ, ਕਤਰ ਨੇ ਵੀ, ਸਾਊਦੀ ਅਰੇਬੀਆ ਨੇ ਵੀ, ਔਰ ਹੁਣ 48 ਘੰਟੇ ਦਾ ਟਰੂਸ ਜਿਹੜਾ ਉਹ ਲਾਗੂ ਕੀਤਾ ਗਿਆ ਹੈ। ਮੈਨੂੰ ਲੱਗਦਾ ਹੈ ਕਿ ਵੀ ਪਾਕਿਸਤਾਨ ਬਿਲਕੁਲ ਇਸ ਵੇਲੇ ਇਸ ਮੂਡ 'ਚ ਹੈ ਕਿ ਵੀ ਇਹ ਬਥੇਰਾ, ਐਨਫ ਇਜ਼ ਐਨਫ, ਬਹੁਤ ਹੋ ਗਿਆ, ਹੁਣ ਇਹਨਾਂ ਨੂੰ ਸਬਕ ਸਿਖਾਉਣਾ ਪਏਗਾ। ਔਰ ਤੁਸੀਂ ਭਾਰਤੀ ਨੈਰੇਟਿਵ ਦੇਖੋ, ਪਾਕਿਸਤਾਨ ਦੀ ਸੋਵਰਨਿਟੀ, ਇੰਟੈਗ੍ਰਿਟੀ, ਅਫਗਾਨਿਸਤਾਨ ਦੀ ਸੋਵਰਨਿਟੀ, ਇੰਟੈਗ੍ਰਿਟੀ ਦੀ ਗੱਲ ਕਰ ਰਹੇ ਨੇ, ਜਦੋਂ ਕਿ 4 ਮਹੀਨੇ ਪਹਿਲਾਂ ਉਹਨਾਂ ਨੇ ਖੁਦ ਪਾਕਿਸਤਾਨ ਦੀ ਸੋਵਰਨਿਟੀ ਔਰ ਉਹਨਾਂ ਦੀ ਜਿਹੜਾ 에ਅਰ ਸਪੇਸ ਔਰ ਦੂਸਰੇ ਨੂੰ ਵਾਇਲੇਟ ਕੀਤਾ। ਸੋ ਇਹ ਇੱਕ ਇਹਦਾ ਪਿਛੋਕੜ ਹੈ ਔਰ ਇਹ ਸਾਡੇ ਲਈ ਇੱਕ ਬੜੇ ਖਤਰੇ ਵਾਲੀ ਦੀ ਘੰਟੀ ਹੈ, ਕਿਉਂਕਿ ਅਸੀਂ ਹਿਸਟੋਰੀਕਲੀ ਵਾਕਿਫ ਹੈ ਕਿ ਕਿਵੇਂ ਦਰਾ ਖੈਬਰ ਦਾ ਉਹ ਰਸਤਾ ਹਜ਼ਾਰਾਂ ਸਾਲਾਂ ਬਾਅਦ ਸਿੱਖ ਰਾਜ ਨੇ ਰੋਕਿਆ ਸੀ। ਔਰ ਨਤੀਜੇ ਦੇ ਤੌਰ ਦੇ ਉੱਤੇ, ਨਹੀਂ ਤਾਂ ਇੱਕ ਜ਼ਮਾਨਾ 18ਵੀਂ ਸਦੀ ਦਾ ਸਾਡੀਆਂ ਲੋਕ ਬੋਲੀਆਂ 'ਚ ਇਹ ਰਿਹਾ ਕਿ ਜਿਹਦੇ 'ਚ ਇਹ ਸੀ ਕਿ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ। ਸੋ ਅਸੀਂ ਸਮਝਦੇ ਹਾਂ ਵੀ ਇਹ ਲਾਲਸ ਕਬੀਲੇ ਜਿਨ੍ਹਾਂ ਦੇ ਕੋਲ ਕੋਈ ਹੋਰ ਕੰਮ ਨਹੀਂ ਹੈ, ਲੜਨਾ ਭਿੜਨਾ ਉਹ ਜਾਣਦੇ ਨੇ, ਸਵੈਮਾਨ ਵੀ ਆਪਣਾ ਰੱਖਦੇ ਨੇ। ਲੇਕਿਨ ਜੇ ਦੁਨੀਆ ਦੀਆਂ ਡਰੱਗਸ ਦੇ ਹਵਾਲੇ ਨਾਲ ਦੇਖੀਏ ਤੇ 50% ਤੋਂ ਜ਼ਿਆਦਾ ਓਪੀਅਮ ਅਫਗਾਨਿਸਤਾਨ ਗਰੋ ਕਰਦਾ ਹੈ, ਜਿਹਦੇ ਰਾਹੀਂ ਹੈਰੋਇਨ ਔਰ ਦੂਜੀ ਦੁਨੀਆ ਭਰ 'ਚ ਸਪਲਾਈ ਹੁੰਦੀ ਹੈ। ਤੇ ਪੰਜਾਬ ਆਲਰੇਡੀ ਡਰੱਗਸ ਦਾ ਅੱਡਾ ਇਹਨਾਂ ਨੇ ਬਣਾਇਆ ਹੋਇਆ ਹੈ। ਔਰ ਇਸ ਸਾਰੇ ਦੇ ਚੱਲਦੇ ਆ, ਜੇ ਕੋਈ ਵੀ ਇਹਨਾਂ ਦੀ ਹੋਰ ਸਾਂਝ ਹੈ, ਇਹ ਅਸੀਂ ਆਪਣੇ ਪੰਜਾਬ ਦੇ ਐਂਗਲ ਤੋਂ ਵੀ ਦੇਖੀਏ ਔਰ ਪਾਕਿਸਤਾਨ ਦੇ ਐਂਗਲ ਤੋਂ ਵੀ ਅਸੀਂ ਸਮਝਦੇ ਹਾਂ ਕਿ ਸਿੱਖ ਕੌਮ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਸ ਖਤਰੇ ਨੂੰ ਭਾਂਪਦੇ ਹੋਏ ਇਸ ਮੌਕੇ ਪਾਕਿਸਤਾਨ ਦੀ ਸਲਾਮਤੀ, ਸਟੇਬਿਲਿਟੀ ਔਰ ਅਮਨ ਅਮਾਨ ਦੇ ਲਈ ਪਾਕਿਸਤਾਨੀ ਆਵਾਮ, ਪਾਕਿਸਤਾਨੀ ਫੌਜ ਦੇ ਨਾਲ ਅਸੀਂ ਯਕਜਹਿਤੀ ਦਾ ਇਜ਼ਹਾਰ ਕਰਦੇ ਹਾਂ, ਕਿਉਂਕਿ ਭਾਰਤ ਬਹੁਤ ਗੰਦੀ ਖੇਡ ਖੇਡ ਰਿਹਾ ਹੈ। ਇਹ ਦਹਿਸ਼ਤਗਰਦੀ ਨੂੰ ਵਧਾਵਾ ਦੇ ਕੇ ਜੇ ਤੁਸੀਂ ਕਿਸੇ ਖਿੱਤੇ 'ਚ ਅਮਨ ਦੀ ਆਸ ਕਰੋ ਤੇ ਇਵੇਂ ਸੰਭਵ ਨਹੀਂ ਹੈ। ਜਿਨ੍ਹਾਂ ਸੱਪਾਂ ਨੂੰ ਤੁਸੀਂ ਪਾਲਦੇ ਹੋ ਅਲਟੀਮੇਟਲੀ ਉਹਨਾਂ 'ਚੋਂ ਹੀ ਤੁਹਾਨੂੰ ਕਿਸੇ ਨੇ ਦੱਸਣਾ ਹੁੰਦਾ ਹੈ। ਸੋ ਇਹਨੂੰ ਸਾਨੂੰ ਇਸ ਨਜ਼ਰੀਏ ਤੋਂ ਹੀ ਦੇਖਣਾ ਬਣਦਾ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਕਾਫੀ ਜਿਹੜਾ ਵੱਡਾ ਨੁਕਤਾ ਚੁੱਕਿਆ ਹੈ ਕਿ ਸਿੱਖ ਰਾਜ ਨੇ ਜਿਹੜਾ ਉਹ ਦਰਾ ਸੀ, ਦਰਾ ਖੈਬਰ ਜਿਹੜਾ ਬੰਦ ਕੀਤਾ ਸੀ, ਉਹ ਦੁਬਾਰਾ ਜਿਹੜਾ ਭਾਰਤ ਵੱਲੋਂ ਉਹਦੇ 'ਚ ਇਨਵੀਟੇਸ਼ਨ ਦਿੱਤਾ ਜਾ ਰਿਹਾ ਆ, ਜਿਹਦੇ 'ਚ ਜਿਹੜਾ ਅਫਗਾਨਿਸਤਾਨ ਦਾ ਫੋਰਨ ਮਿਨਿਸਟਰ ਆ ਉਹਨੇ ਬੜੇ ਜ਼ੋਰ ਨਾਲ ਇਹ ਗੱਲ ਵੀ ਕਹੀ ਆ ਕਿ ਵਾਹਗਾ ਜਿਹੜਾ ਲਾਂਘਾ ਆ, ਵਾਹਗਾ ਸਰਹੱਦ ਦਾ, ਉਹ ਅਫਗਾਨਿਸਤਾਨ ਲਈ, ਅਫਗਾਨਾਂ ਲਈ ਖੋਲ੍ਹਿਆ ਜਾਣਾ ਚਾਹੀਦਾ ਹੈ। ਤੇ ਜਿਹਦਾ ਕਿ ਪਾਕਿਸਤਾਨ ਵਿਰੋਧ ਵੀ ਕਰਦਾ ਰਿਹਾ ਆ। ਪਰ ਭਾਰਤ ਦੀ ਜਿਹੜੀ ਅਪਰੋਚ ਆ, ਬਿਲਕੁਲ ਤੁਹਾਡੀ ਗੱਲ, ਸਿੱਖਾਂ ਦੇ ਲਈ ਇਹ ਕਾਫੀ ਇੰਪੋਰਟੈਂਟ ਆ ਕਿ
ਹਿਸਟੋਰੀਕਲੀ ਵੀ ਕਿ ਜੇ ਇਸ ਤਰੀਕੇ ਦਾ ਕੋਈ ਰਾਹ ਖੁੱਲ੍ਹਦਾ ਆ ਜਾਂ ਪਾਕਿਸਤਾਨ ਕਮਜ਼ੋਰ ਹੁੰਦਾ ਆ ਤਾਂ ਉਹ ਤੋਂ ਬਾਅਦ ਅਗਲਾ ਰਾਹ ਜਿਹੜਾ ਉਹਨਾਂ ਦਾ ਆ ਉਹ ਵਾਇਆ ਪੰਜਾਬ ਹੀ ਕਿਤੇ ਵੀ ਜਾਣਾ ਹੈ। ਅਤੇ ਇੱਕ ਡਾਕਟਰ ਸਾਹਿਬ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਇੰਡੀਆ ਦੀ ਆਈਸੋਲੇਸ਼ਨ ਦੀ ਗੱਲ ਆ ਕਿ ਹੁਣ ਪਿਛਲੇ ਦਿਨਾਂ 'ਚ ਜਿੱਥੇ ਇਜਿਪਟ ਦੇ ਵਿੱਚ ਜਦੋਂ ਪੀਸ ਸਮਿਟ ਹੋ ਰਿਹਾ ਸੀ ਉੱਥੇ ਕਾਫੀ ਜ਼ਿਆਦਾ ਜਿਹੜੀ ਰੈਕੋਗਨੀਸ਼ਨ ਆ ਉਹ ਪਾਕਿਸਤਾਨ ਨੂੰ ਮਿਲੀ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਇੱਕ ਖਾਸ ਮਤਲਬ ਸਟੇਜ ਤੇ ਬੁਲਾ ਕੇ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਨੂੰ ਆਪਣੀ ਗੱਲ ਰੱਖਣ ਲਈ ਕਿਹਾ। ਤੇ ਦੂਜੇ ਪਾਸੇ ਪਾਕਿਸਤਾਨ ਜਿੱਥੇ ਵਰਲਡ ਸਟੇਜ ਦੇ ਜਿੱਥੇ ਸਾਰੀ ਦੁਨੀਆ ਦੇ ਲੀਡਰ ਸੀ ਉਸ ਸਟੇਜ ਦੇ ਉੱਤੇ ਉੱਥੇ ਉਹ ਰੈਕੋਗਨਾਈਜ਼ ਹੋ ਰਿਹਾ ਸੀ। ਦੂਜੇ ਪਾਸੇ ਇੰਡੀਆ ਜਿਹੜਾ ਕਿ ਕਹਿ ਰਿਹਾ ਸੀ ਕਿ ਸਾਡੀ ਫੋਰਨ ਪੋਲਿਸੀ ਬਹੁਤ ਮਜ਼ਬੂਤ ਆ, ਸਾਡੀ ਸਟ੍ਰੈਟਜਿਕ ਇੰਪੋਰਟੈਂਸ ਆ, ਅਸੀਂ ਦੇਖ ਰਹੇ ਹਾਂ ਕਿ ਇੰਡੀਆ ਅੱਜ ਤਾਲਿਬਾਨ ਨਾਲ ਅਲਾਈ ਹੋ ਰਿਹਾ ਆ। ਪਾਕਿਸਤਾਨ ਜਿਹੜਾ ਕੁਝ ਸਾਲ ਪਹਿਲਾਂ ਆਈਸੋਲੇਟਡ ਨਜ਼ਰ ਆ ਰਿਹਾ ਸੀ ਅੱਜ ਵਰਲਡ ਸਟੇਜ ਤੇ ਨਜ਼ਰ ਆ ਰਿਹਾ। ਤੇ ਇੰਡੀਆ ਜਿਹੜਾ ਇਹ ਲੱਗ ਰਿਹਾ ਸੀ ਕਿ ਪਿਛਲੇ ਕੁਝ ਸਾਲਾਂ 'ਚ ਕਿ ਉਹ ਕਾਫੀ ਸਟ੍ਰੈਟਜਿਕ ਇੰਪੋਰਟੈਂਸ ਆ ਉਹਦੀ ਜਾਂ ਸਾਰੇ ਵਰਲਡ ਪਲੇਟਫਾਰਮਸ ਦੇ ਉੱਤੇ ਨਜ਼ਰ ਆਉਂਦਾ ਸੀ, ਉਹ ਹੁਣ ਸਿਰਫ ਤਾਲਿਬਾਨ ਉਹਦੇ ਕੋਲ ਰਹਿ ਗਿਆ ਆ ਵੀ ਅਲਾਈ ਬਣਾਉਣ ਲਈ। ਤਾਂ ਜਿਹੜੀ ਇਹ ਸਾਰੀ ਡਿਵੈਲਪਮੈਂਟ ਦੇਖ ਰਹੇ ਹੋ ਤੁਸੀਂ, ਇਹਦੇ 'ਚ ਇਹਨੂੰ ਕਿਵੇਂ ਸਮਝਿਆ ਜਾਵੇ ਕਿ ਪਾਕਿਸਤਾਨ ਦਾ ਇੱਕੋ ਦਮ ਇੰਨਾ ਜ਼ਿਆਦਾ ਉਭਾਰ ਹੋਣਾ ਕਿ ਖਾਸ ਤੌਰ ਤੇ ਇਜਿਪਟ ਵਾਲੀ ਜਿਹੜੀ ਉਹ ਸਟੇਜ ਸੀ ਉੱਥੇ ਜਿਸ ਤਰੀਕੇ ਦੇ ਨਾਲ ਰੈਕੋਗਨੀਸ਼ਨ ਮਿਲੀ ਆ ਪਾਕਿਸਤਾਨ ਨੂੰ, ਤੇ ਇੰਡੀਆ ਦਾ ਇਸ ਤਰੀਕੇ ਤੇ ਆਈਸੋਲੇਟ ਹੋ ਜਾਣਾ ਕਿ ਉਹ ਹੁਣ ਤਾਲਿਬਾਨ ਦੇ ਵਿੱਚੋਂ ਆਪਣੇ ਅਲਾਇੰਸਸ ਦੇਖ ਰਿਹਾ ਆ। ਇਹ ਕੀ ਮਤਲਬ ਇਹਦੇ 'ਚ ਤੁਸੀਂ ਚੀਜ਼ਾਂ ਨੂੰ ਇਹ ਕਿਵੇਂ ਸਮਝਿਆ ਜਾਵੇ ਇਹਨਾਂ ਨੂੰ? ਦੇਖੋ, ਮੈਂ ਸਮਝਦਾ ਹਾਂ ਵੀ ਪ੍ਰੈਜ਼ੀਡੈਂਟ ਟਰੰਪ 01 ਪਹਿਲੀ ਟਰਮ ਜਦੋਂ ਕਿ ਭਾਰਤ ਨੂੰ ਟਰੰਪ ਨੇ ਸਿਰ ਤੇ ਚੁੱਕਿਆ, ਇਹ ਵੀ ਧਿਆਨ ਰਿਹਾ ਕਿ 5 ਅਗਸਤ 2019 ਨੂੰ ਜਦੋਂ ਭਾਰਤ ਨੇ ਜੰਮੂ ਕਸ਼ਮੀਰ ਦਾ ਸਪੈਸ਼ਲ ਸਟੇਟਸ ਆਰਟੀਕਲ 370-35A ਦਾ ਖਤਮ ਕੀਤਾ ਹੀ ਕੀਤਾ, ਉਹਦਾ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਹੈ। ਉਦੋਂ ਪ੍ਰੈਜ਼ੀਡੈਂਟ ਟਰੰਪ ਦੀ ਬਲੇਸਿੰਗ ਦੇ ਨਾਲ ਜਾਂ ਐਟਲੀਸਟ ਅਮਰੀਕਾ ਨੇ ਇਸ ਦੇ ਉੱਤੇ ਕੋਈ ਪ੍ਰੋਟੈਸਟ ਨਹੀਂ ਕੀਤਾ। ਔਰ ਕੁਆਡ ਦਾ ਕਾਨਸੈਪਟ ਵੀ ਕਿ 4 ਮੁਲਕ ਜਿਹੜੇ ਚੀਨ ਨੂੰ ਘੇਰਨ ਦੇ ਲਈ ਜਿਹੜਾ ਇੰਡੋ ਪੈਸੀਫਿਕ ਦੇ ਵਿੱਚ ਜਿਹੜਾ ਉਹ ਜੁਆਇੰਟ ਆਪਣਾ ਆਪਰੇਸ਼ਨ ਕਰਨਗੇ, ਜਿਨ੍ਹਾਂ ਦੇ ਵਿੱਚ ਆਸਟ੍ਰੇਲੀਆ, ਜਾਪਾਨ, ਅਮਰੀਕਾ ਜਿਹੜਾ ਇਸ ਸਾਰੇ ਦਾ ਹਿੱਸਾ ਸੀ। ਔਰ ਇਸ ਤੋਂ ਬਾਅਦ ਜਿਹੜੀ ਸੈਕੰਡ ਟਰਮ ਹੈ ਟਰੰਪ ਦੀ, ਉਹਦੇ 'ਚ ਮੈਨੂੰ ਇਹ ਲੱਗਦਾ ਹੈ ਵੀ ਕੁਝ ਤਾਂ ਐਸੇ ਫੈਕਟਰ ਨੇ ਜਿਨ੍ਹਾਂ ਬਾਰੇ ਵੱਡੇ ਵੱਡੇ ਐਕਸਪਰਟ ਵੀ ਸਿਰ ਮਾਰ ਰਹੇ ਨੇ, ਉਹਨਾਂ ਨੂੰ ਸਮਝ ਨਹੀਂ ਆਉਂਦੀ। ਕਿਉਂਕਿ ਗੱਲ ਕੱਲੀ ਇਹ ਨਹੀਂ ਹੈ, ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਕਿ 7, 8, 9, 10 ਮਈ ਦੇ 4 ਰੋਜ਼ਾ ਟਕਰਾਅ ਤੋਂ ਬਾਅਦ ਪਾਕਿਸਤਾਨ ਇੱਕ ਫੌਜੀ ਤਾਕਤ ਦੇ ਤੌਰ ਤੇ ਉਭਰਿਆ। ਔਰ ਸਾਊਦੀ ਅਰੇਬੀਆ ਨਾਲ ਪੈਕਟ ਵੀ ਹੁੰਦਾ ਹੈ। ਉਹਨਾਂ ਦੇ ਫੀਲਡ ਮਾਰਸ਼ਲ ਆਸਮ ਮਨੀਰ ਨੂੰ ਪ੍ਰੈਜ਼ੀਡੈਂਟ ਟਰੰਪ ਸਪੈਸ਼ਲ ਲੰਚਿਓਨ ਤੇ ਵੀ ਸੱਦਦੇ ਨੇ। ਔਰ ਇਹ ਇਜਿਪਟ ਦੇ ਵਿੱਚ ਜਿੱਥੇ 25 ਵੱਡੇ ਮੁਲਕਾਂ ਦੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਸਨ, ਉੱਥੇ ਵੀ ਪ੍ਰੈਜ਼ੀਡੈਂਟ ਟਰੰਪ ਨੇ ਸਪੈਸ਼ਲ ਪਰਸਨ, ਮਾਈ ਫੇਵਰੇਟ ਗ੍ਰੇਟ ਪਾਕਿਸਤਾਨੀ ਫੀਲਡ ਮਾਰਸ਼ਲ ਇਜ਼ ਨਾਟ ਹੀਅਰ, ਉਹਨੂੰ ਰੈਕਗਨਾਈਜ਼ ਵੀ ਕੀਤਾ ਔਰ ਤਾਰੀਫ ਵੀ ਕੀਤੀ। ਪਰ ਜੇ ਤੁਸੀਂ ਸਟੇਟ ਆਫ ਦਾ ਯੂਨੀਅਨ ਐਡਰੈਸ ਦੇਖੋ, ਜਦੋਂ ਪ੍ਰੈਜ਼ੀਡੈਂਟ ਟਰੰਪ ਇਲੈਕਟ ਹੋਏ, ਔਰ ਇਹ ਪਹਿਲਾ ਰਿਚੁਅਲ ਹੁੰਦਾ ਹੈ ਕਿ ਸਟੇਟ ਆਫ ਦਾ ਯੂਨੀਅਨ 'ਚ ਸੈਨੇਟਰ ਔਰ ਕਾਂਗਰਸਮੈਨ ਇਕੱਠੇ ਹੁੰਦੇ ਨੇ, ਉਹਦੇ 'ਚ ਇੱਕੋ ਇੱਕ ਮੁਲਕ ਪਾਕਿਸਤਾਨ ਸੀ ਜਿਹਦਾ ਧੰਨਵਾਦ ਕੀਤਾ ਟਰੰਪ ਨੇ ਕਿ 2 ਬੜੇ ਖਤਰਨਾਕ ਜਿਹੜੇ ਦਹਿਸ਼ਤਗਰਦ ਅਫਗਾਨਿਸਤਾਨ 'ਚ ਜਿਨ੍ਹਾਂ ਨੇ ਕਾਬਲ 'ਚੋਂ ਜਦੋਂ ਅਮਰੀਕੀ ਫੌਜ ਨਿਕਲੀ ਹੈ ਤੇ ਬੰਬ ਧਮਾਕੇ 'ਚ ਸੋਲਜਰ ਮਾਰੇ ਸੀ, ਕਿ ਪਾਕਿਸਤਾਨ ਦਾ ਧੰਨਵਾਦ ਹੈ ਕਿ ਉਹ ਜਿਹੜੇ ਨੇ ਔਨ ਦਾ ਵੇ ਨੇ, ਉਹਨਾਂ ਨੇ ਉਹਨਾਂ ਨੂੰ ਉੱਥੋਂ ਜਿਹੜਾ ਫੜ ਕੇ ਤੇ ਅਮਰੀਕਾ ਦੇ ਹਵਾਲੇ ਕੀਤਾ। ਸੋ ਉਦੋਂ ਤੋਂ ਹੀ ਇਹ ਨਜ਼ਰ ਆਣਾ ਸ਼ੁਰੂ ਹੋ ਗਿਆ ਸੀ। ਔਰ ਇਸ ਗੱਲ ਦਾ ਬਹੁਤਿਆਂ ਨੇ ਨੋਟਿਸ ਵੀ ਲਿਆ ਕਿ ਵੀ ਐਸਾ ਸਟੇਟ ਆਫ ਦਾ ਯੂਨੀਅਨ ਐਡਰੈਸ 'ਚ ਇੱਕ ਕਿੱਡੀ ਵੱਡੀ ਜਿਹੜੀ ਹੈ ਰੈਕਗਨੀਸ਼ਨ ਹੈ। ਲੇਕਿਨ ਅਸੀਂ ਸਮਝਦੇ ਹਾਂ ਕਿ ਵੀ ਇਸ ਸਾਰੇ ਦਾ ਕਾਰਨ ਇੱਕ ਪਾਸੇ ਤਾਂ ਭਾਰਤ ਦੀ ਐਰੋਗੈਂਸ, ਦੂਸਰਾ ਅਮਰੀਕਾ ਨੇ, ਦੇਖੋ ਕੋਈ ਵੀ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਉਹ ਤਾਂ ਹਿੱਤ ਹੁੰਦੇ ਨੇ, ਕੈਪੇਬਿਲਿਟੀ ਹੁੰਦੀ ਹੈ, ਕੌਣ ਕਿਹਦੇ ਜੋਗਾ ਹੈ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਹੜਾ ਈਵਨ ਭਾਰਤ ਨੂੰ ਐਜ਼ ਏ ਬੁਲਵਾਕ ਅਗੇਂਸਟ ਚਾਈਨਾ ਖੜੇ ਕਰਨ ਦੀ ਲਾਈਨ ਇਹ ਟਰੰਪ ਨੇ ਨਹੀਂ ਕੀਤੀ, ਇਹ ਤਾਂ 90s ਦੇ ਵਿੱਚ ਹੀ ਸ਼ੁਰੂ ਹੋ ਗਿਆ ਸੀ। 25-30 ਸਾਲ ਦੀ ਅਮਰੀਕਾ ਦੀ ਇਨਵੈਸਟਮੈਂਟ ਸੀ, ਕਲਿੰਟਨ ਦੀਆਂ ਦੋਨੋਂ ਟਰਮਸ, ਓਬਾਮਾ ਦੀਆਂ ਦੋਨੋਂ ਟਰਮਸ, ਜੂਨੀਅਰ ਬੁਸ਼ ਦੀਆਂ ਦੋਨੋਂ ਟਰਮਸ। ਜੂਨੀਅਰ ਬੁਸ਼ ਦੇ ਵੇਲੇ ਇੰਡੋ ਯੂਐਸ ਨਿਊਕਲੀਅਰ ਡੀਲ ਹੋਈ, ਪਾਕਿਸਤਾਨ ਦੇ ਨਾਲ ਕੋਈ ਇਸ ਕਿਸਮ ਦਾ ਨਹੀਂ ਕੀਤਾ, ਡੀ ਹਾਈਫਨੇਟ ਕੀਤਾ।
ਔਰ ਇਸ ਸਭ ਤੋਂ ਬਾਅਦ ਮੈਂ ਸਮਝਦਾ ਵੀ 20-25 ਚੀਨ ਤੋਂ ਵੀ ਭਾਰਤ ਨੂੰ ਕੁੱਟ ਪਈ ਗਲਵਾਨ ਵਾਲੇ। ਉਹਨਾਂ ਨੇ ਦੇਖਿਆ ਕਿ ਫੌਜੀ ਪਾਰਟ ਤਾਂ ਬਿਲਕੁਲ ਹੀ ਨਹੀਂ ਹੈ। ਔਰ ਜਿਹੜੀ ਗੱਲ ਟਰੰਪ ਨੂੰ, ਮੈਂ ਇਹ ਸਮਝਦਾ ਵੀ ਰਿਪਬਲਿਕਨਸ ਦੇ ਵਿੱਚ ਇੱਕ ਤਬਕਾ ਹੈ ਜਿਨ੍ਹਾਂ ਦੀ ਸਾਈਕੀ ਸਾਡੇ ਪਿੰਡੂ ਸਮਾਜ ਵਰਗੀ ਹੈ, ਕਿ ਜਿੱਥੇ ਜਦੋਂ ਉਹਨਾਂ ਨੂੰ ਇਹ ਲੱਗੇ, ਇੱਥੇ ਡਬਲ ਕ੍ਰਾਸ ਲਫ਼ਜ਼ ਕਹਿੰਦੇ ਨੇ ਕਿ ਵੀ ਡਬਲ ਕ੍ਰਾਸ ਕਰ ਰਿਹਾ। ਔਰ ਖਾਸ ਤੌਰ ਤੇ ਯੂਕਰੇਨ ਦੇ ਮੁੱਦੇ ਦੇ ਉੱਤੇ, ਹਾਲਾਂਕਿ ਯੂਕਰੇਨ ਜਾਂ ਗਜ਼ਾ ਕੋਈ ਟਰੰਪ ਪੀਰੀਅਡ ਦੀ ਦੇਣ ਨਹੀਂ ਹੈ, ਕਿਉਂਕਿ 7 ਅਕਤੂਬਰ 2023 ਨੂੰ ਜੋ ਹਮਾਸ ਨੇ ਕੀਤਾ ਉਦੋਂ ਵੀ ਬਾਈਡਨ ਸੀ। ਔਰ ਫਰਵਰੀ ਚ 3 ਸਾਲ ਪਹਿਲਾਂ ਅੱਜ ਤੋਂ ਜਿਹੜੀ ਯੂਕਰੇਨ ਵਾਰ ਰਸ਼ੀਆ ਨੇ ਸ਼ੁਰੂ ਕੀਤੀ, ਉਹਦੇ ਲਈ ਵੀ ਪ੍ਰੋਵੋਕੇਸ਼ਨ ਬਾਈਡਨ ਦੀ ਸੀ ਕਿ ਵੀ ਉਹਨੂੰ ਬਾਰ-ਬਾਰ ਜਿਹੜਾ ਹੈ ਉਸ ਨੈਟੋ ਦੀ ਮੈਂਬਰਸ਼ਿਪ। ਔਰ ਦੂਸਰਾ, ਲੇਕਿਨ ਇਸ ਦੌਰਾਨ ਇੰਡੀਆ ਦਾ ਰੋਲ ਜਿਹੜਾ ਖਾਸ ਤੌਰ ਤੇ ਯੂਕਰੇਨ ਦੇ ਹਵਾਲੇ ਨਾਲ, ਯੂਕਰੇਨ ਜੰਗ ਤੋਂ ਪਹਿਲਾਂ ਭਾਰਤ ਰੂਸ ਤੋਂ 1% ਆਇਲ ਲੈਂਦਾ ਸੀ, ਜਿਹੜਾ ਕਿ 32% ਪਿਛਲੇ ਸਾਲ ਦੇ ਵਿੱਚ ਹੋਇਆ, ਆਲਮੋਸਟ 1/3 ਜਿੰਨੀ ਟੋਟਲ ਉਹਨਾਂ ਦੀ। ਔਰ ਰਸ਼ੀਆ ਦੇ ਕੋਲ ਗੈਸ ਔਰ ਆਇਲ ਤੋਂ ਬਿਨਾਂ ਕੁਝ ਨਹੀਂ ਹੈ ਦੇਣ ਨੂੰ, ਉਹਨਾਂ ਦੀ ਇਕਨੋਮੀ ਇਹਦੇ ਤੇ ਖੜੀ ਹੈ। ਸੋ ਇਹ ਪਾਰਟ ਜਿਹੜਾ ਟਰੰਪ ਜਦੋਂ ਆਇਆ ਉਹ ਵੈਲ ਵਰਸ ਸੀ, ਪਹਿਲੀ ਵਾਰੀ ਤਾਂ ਅਜੇ ਬੰਦਾ ਸਿੱਖਦਾ ਹੀ ਹੁੰਦਾ ਹੈ, ਇਸ ਗੱਲ ਦਾ ਸੀ। ਇੱਕ ਪਾਰਟ ਅਸੀਂ ਦੱਸਿਆ ਵੀ ਉਹਦੀ ਫੌਜੀ ਕੈਪੇਬਿਲਿਟੀ ਜਾਂ ਬਿਲਕੁਲ ਈਵਨ ਚੀਨ ਦੇ ਮੁਕਾਬਲੇ ਕੁਝ ਵੀ ਨਹੀਂ ਹੈ। ਔਰ ਤੀਸਰਾ ਜਿਹੜਾ ਮੈਨੂੰ ਲੱਗਦਾ ਵੀ ਅਜੇ ਟਰੰਪ ਨੇ ਆਪਣਾ ਟਰੰਪ ਕਾਰਡ ਰੱਖਿਆ ਹੋਇਆ ਭਾਰਤ, ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ। ਡੈਮੋਕ੍ਰੇਟਾਂ ਦੇ ਲਈ ਬਹੁਤ ਵਾਰ ਆ ਜੋ ਕੁਝ ਹੁਣ ਅਸੀਂ ਕੈਨੇਡਾ ਦੇ ਹਵਾਲੇ ਨਾਲ ਵੀ ਦੇਖ ਰਹੇ ਹਾਂ, ਪਰ ਜਦੋਂ ਰਿਪਬਲਿਕਨਸ ਦੀ ਗੱਲ ਆਉਂਦੀ ਹੈ, ਉਹ ਕੱਲਾ ਸਿੱਖ ਮੁਸਲਮਾਨ ਹਿੰਦੂ ਈਸਾਈ ਦਾ ਮਤਲਬ ਨਹੀਂ ਹੈ। ਉਹਨਾਂ ਨੂੰ ਲੱਗਦਾ ਵੀ ਇੱਕ ਥਰਡ ਕਲਾਸ ਪਾਵਰ, ਹਾਊ ਡਿਡ ਦੇ ਡੇਅਰ ਕਿ ਅਮਰੀਕਨ ਸੋਇਲ ਦੇ ਉੱਤੇ ਆ ਕੇ ਅਮਰੀਕਨ ਸਿਟੀਜ਼ਨ ਦਾ ਮਰਡਰ ਕਰਨ ਦਾ ਪਲਾਟ ਕਰੇ। ਸੋ ਮੈਨੂੰ ਇਹ ਲੱਗਦਾ। ਔਰ ਪਲੱਸ ਫਿਰ ਜਿਸ ਤੇਜ਼ੀ ਨਾਲ ਇਹ ਅੰਬਾਨੀ ਅਡਾਨੀ ਇਹਨਾਂ ਦੀ ਡਰਟੀ ਖੇਡ, ਔਰ ਜਿਹੜਾ ਕੇਸ ਅਡਾਨੀ ਦੇ ਖਿਲਾਫ ਅਮਰੀਕਾ ਦੀਆਂ ਅਦਾਲਤਾਂ 'ਚ ਚੱਲ ਰਿਹਾ ਹੈ, ਉਹ ਆਪਣੇ ਆਪ ਦੇ ਵਿੱਚ ਸਾਰੇ ਫੈਕਟਰ ਇਕੱਠੇ ਹੋਏ। ਔਰ ਸੈਕੰਡ ਪਾਰਟ, ਕਿਉਂਕਿ ਟਰੰਪ ਨੇ ਆਪਣਾ ਮੇਨ ਪਲੈਂਕ ਜਿਹੜਾ ਸੀ ਇਲੈਕਸ਼ਨ ਕੈਂਪੇਨ ਦਾ, ਉਹ ਮੈਗਾ ਸੀ, ਮੇਕ ਅਮਰੀਕਾ ਗ੍ਰੇਟ ਅਗੇਨ। ਔਰ ਜਦੋਂ ਉਹਨਾਂ ਨੇ ਉਹਦੇ ਕੰਪੋਨੈਂਟ ਦੇਖੇ ਮੇਕ ਅਮਰੀਕਾ ਗ੍ਰੇਟ ਅਗੇਨ ਦੇ, ਉਹਨਾਂ ਨੇ ਦੇਖਿਆ ਕਿ ਵੱਡੀ ਇੰਡਸਟਰੀ ਖਾਸ ਤੌਰ ਤੇ ਸੌਫਟਵੇਅਰ ਦੇ ਵਿੱਚ ਇਹ ਡੋਮੀਨੇਟ ਹੀ ਨਹੀਂ ਕਰਦੇ, ਇਹ ਉਹਨੂੰ ਸਕੈਂਡਲ ਔਰ ਮਿਸਯੂਜ਼ ਕਰ ਰਹੇ ਨੇ ਪਾਵਰ ਨੂੰ। 72% H1B ਵੀਜ਼ਿਆਂ ਦੇ ਥੱਲੇ ਕਿਵੇਂ ਜਿਹੜਾ ਉਹ ਸਾਰਾ ਸਿਸਟਮ ਕਰਪਟ ਹੈ। ਔਰ ਜ਼ਾਹਰ ਹੈ ਵੀ ਇਸ ਮੁੱਦੇ ਦੇ ਉੱਤੇ ਵੀ ਇੰਡੀਆ ਹੀ ਨਿਸ਼ਾਨੇ ਤੇ ਆਉਂਦਾ ਸੀ। ਔਰ ਕੋਈ ਵੀ ਕੰਪਲਾਈਂਗ ਜਿਹੜੀ ਲਾਈਨ ਸੀ, ਔਰ ਈਵਨ ਇਹਦੇ ਚ ਪਰਸਨਲ ਐਲੀਮੈਂਟ ਵੀ ਇਹ ਜੋੜਿਆ ਜਾਂਦਾ ਹੈ ਕਿ ਜਦੋਂ ਬਾਈਡਨ ਦੇ ਵੇਲੇ ਕੁਆਡ ਦੀ ਮੀਟਿੰਗ ਦੇ ਲਈ ਜਿਹੜੀ ਉਹਦੇ ਬਾਈਡਨ ਦੇ ਘਰ 'ਚ ਹੀ ਹੋਈ, ਮੋਦੀ ਆਇਆ, ਟਰੰਪ ਨਾਲ ਮੁਲਾਕਾਤ ਦਾ ਸਮਾਂ ਨਿਸ਼ਚਿਤ ਸੀ, ਲੇਕਿਨ ਇੱਥੇ ਆ ਕੇ ਉਹਨੇ ਨਾ ਕਰ ਦਿੱਤੀ ਮਿਲਣ ਤੋਂ। ਉਹਨੂੰ ਇਹ ਖਾਬ 'ਚ ਵੀ, ਖਾਬੋ ਖਿਆਲ 'ਚ ਵੀ ਨਹੀਂ ਸੀ ਕਿ ਟਰੰਪ ਜਿੱਤ ਸਕਦਾ ਹੈ। ਪਰ ਮੈਨੂੰ ਲੱਗਦਾ ਵੀ ਪਰਸਨਲ ਨਾਲੋਂ ਜ਼ਿਆਦਾ ਇਹ ਸਾਰੇ ਪਾਰਟ ਜਿਹੜੇ ਨੇ, ਉਹਦਾ ਭਾਰਤ ਦਾ ਰੂਸ ਦੇ ਥੱਲੇ ਲੱਗਣਾ, ਈਵਨ ਇਹ ਸਾਰਾ ਜੋ ਅਸੀਂ 3-4 ਨੁਕਤੇ ਬਿਆਨੇ ਨੇ, ਇਹ ਪਾਲਿਸੀ ਨੂੰ ਚੇਂਜ ਕਰਨ ਦਾ ਕਾਰਨ ਬਣੇ। ਔਰ ਹੁਣ ਵੀ ਜਿਵੇਂ ਭਾਰਤ ਮੁਕਰਨ ਦੇ ਉੱਤੇ ਹੈ, ਇੱਕ ਤੋਂ ਬਾਅਦ ਇੱਕ ਜਿਹੜਾ ਉਹਨਾਂ ਦਾ ਜੇ ਟਰੰਪ ਦਾ ਕਲੇਮ ਹੈ ਕਿ ਭਾਈ ਉਹਨੇ ਸੀਜ਼ਫਾਇਰ ਕਰਵਾਇਆ, ਤੁਸੀਂ ਆਇਲ ਵਾਲੀ ਗੱਲ ਵੀ ਕੀਤੀ ਹੈ, ਉਹਦੇ ਤੇ ਵੀ ਅਸੀਂ ਗੱਲ ਕਰਾਂਗੇ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਵੀ ਭਾਰਤ ਨੂੰ ਬੜਾ ਹੈਵੀ ਪ੍ਰਾਈਸ ਇਹਦਾ ਪੇ ਕਰਨਾ ਪਏਗਾ। ਅਜੇ ਗੱਲਾਂ ਜਿਹੜੀਆਂ ਨੇ ਹੋਰ ਵੀ ਅੱਗੇ ਦੂਰ ਤੱਕ ਜਾਣਗੀਆਂ, ਇਹ ਰਿਜ਼ੋਲਵ ਹੋਣ ਵੱਲ ਕੋਈ ਲਾਈਨ ਲੱਗਦੀ ਨਹੀਂ ਹੈ। ਬਿਲਕੁਲ ਡਾਕਟਰ ਸਾਹਿਬ, ਜਿਹੜੀ ਸਿਚੁਏਸ਼ਨ ਅਸੀਂ ਦੇਖ ਰਹੇ ਹਾਂ ਕਿ ਇੰਡੀਆ ਦੇ ਰਿਗਾਰਡਿੰਗ ਤੁਸੀਂ ਗੱਲ ਕੀਤੀ ਕਿ ਜਿਹੜਾ ਅਮਰੀਕਨ ਐਟੀਟਿਊਡ ਆ, ਖਾਸ ਤੌਰ ਤੇ ਪ੍ਰੈਜ਼ੀਡੈਂਟ ਟਰੰਪ ਦੇ ਐਡਮਿਨਿਸਟ੍ਰੇਸ਼ਨ ਦਾ, ਉਹਦੇ 'ਚ ਵੱਡਾ ਸ਼ਿਫਟ ਸਾਰੀ ਦੁਨੀਆ ਦੇਖ ਰਹੀ ਆ। ਤੇ ਅੱਜ ਦੀ ਜਿਹੜੀ ਸਟੇਟਮੈਂਟ ਆ ਪ੍ਰੈਜ਼ੀਡੈਂਟ ਟਰੰਪ ਦੀ, ਉਹਨੂੰ ਕਿਵੇਂ ਸਮਝਿਆ ਜਾਵੇ? ਮਤਲਬ ਅੱਜ ਉਹ ਸਾਰਾ ਦਿਨ ਸੁਰਖੀਆਂ 'ਚ ਰਹੀ ਆ ਕਿ ਜਿੱਥੇ ਫੇਰ ਦੁਬਾਰਾ ਉਹਨਾਂ ਨੇ ਮੋਦੀ ਨੂੰ ਮਿੱਤਰ ਕਿਹਾ, ਫਰੈਂਡ ਕਿਹਾ, ਗ੍ਰੇਟ ਫਰੈਂਡ, ਪਿਆਰ ਦੀ, ਲਵ ਦੀ ਗੱਲ ਵੀ ਕੀਤੀ ਆ। ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਚਾਹੁੰਦਾ ਨਹੀਂ ਕਿ ਮੋਦੀ ਦਾ ਜਿਹੜਾ ਪੋਲੀਟੀਕਲ ਕਰੀਅਰ ਆ ਉਹਨੂੰ ਮੈਂ ਖ਼ਤਮ ਕਰਾਂ। ਤਾਂ ਜਿਹੜੀ ਜਿਹੜੀ ਇਹ ਸ਼ਬਦਾਵਲੀ ਆ ਪੋਲੀਟੀਕਲ ਕਰੀਅਰ ਖ਼ਤਮ ਕਰਨ ਦੀ, ਜਿਹਦੇ ਤੇ ਇੰਡੀਆ ਨੇ ਫਿਰ ਰਿਸਪੌਂਸ ਵੀ ਦਿੱਤਾ ਆ। ਮਤਲਬ ਇੰਡੀਆ ਤਾਂ ਹੁਣ ਇੱਥੋਂ ਤੱਕ ਕਹਿ ਰਿਹਾ ਕਿ ਜਿਹੜਾ ਟਰੰਪ ਨੇ ਦਾਅਵਾ ਕੀਤਾ ਆ ਕਿ ਮੋਦੀ ਮੰਨ ਗਿਆ ਆ ਕਿ ਮੈਂ ਰੂਸ ਤੋਂ ਤੇਲ ਨਹੀਂ ਖਰੀਦਾਂਗਾ,
ਵੀ ਇਹੋ ਜਿਹੀ ਕੋਈ ਗੱਲ ਹੋਈ ਨਹੀਂ। ਇੰਡੀਆ ਨੇ ਡਿਨਾਈ ਕਰਤਾ ਆ ਕਿ ਕੋਈ ਫੋਨ ਵੀ ਨਹੀਂ, ਕੋਈ ਫੋਨ ਤੇ ਕੋਈ ਗੱਲ ਨਹੀਂ ਹੋਈ ਆ ਦੋਵੇਂ ਲੀਡਰਸ ਦੀ। ਤਾਂ ਪਰ ਜਿਹੜੀ ਟਰੰਪ ਦੀ ਇਹ ਸਟੇਟਮੈਂਟ ਆ, ਜਿੱਥੇ ਮੈਂ ਨਾਲ ਇਹਦੇ ਨਾਲ ਇਹ ਵੀ ਤੁਸੀਂ ਥੋੜ੍ਹਾ ਜੋੜ ਕੇ ਦੱਸਿਓ ਵੀ ਜਿਹੜਾ ਅੱਜ ਨਵੀਂ ਡਿਵੈਲਪਮੈਂਟ ਆ ਕਿ ਪੁਤਿਨ ਦੇ ਨਾਲ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਟਰੰਪ ਦੀ, ਅੱਜ 2 ਘੰਟੇ ਫੋਨ ਤੇ ਵੀ ਗੱਲਬਾਤ ਹੋਈ ਆ। ਤੇ ਉਹਦੇ 'ਚ ਇੰਡੀਆ, ਕਿਉਂਕਿ ਹਮੇਸ਼ਾ ਹੀ ਇਹ ਗੱਲ ਰਹੀ ਹੈ ਕਿ ਸਾਰੀ ਜਿਹੜੀ ਫੰਡਿੰਗ ਆ ਜੰਗ ਦੀ ਯੂਕਰੇਨ ਦੀ, ਉਹ ਇੰਡੀਆ ਕਰ ਰਿਹਾ ਆ, ਉਹ ਵਾਇਆ ਆਇਲ ਕਰ ਰਿਹਾ ਆ। ਤੇ ਇਹ ਸਾਰੀਆਂ ਚੀਜ਼ਾਂ 'ਚ ਮਤਲਬ ਇਹਨੂੰ ਕਿਵੇਂ ਸਮਝਿਆ ਜਾਵੇ, ਕਿਵੇਂ ਡੀਕੋਡ ਕੀਤਾ ਜਾਵੇ ਟਰੰਪ ਦੀ ਸਟੇਟਮੈਂਟ ਨੂੰ ਕਿ ਮੈਂ ਮੋਦੀ ਦਾ ਪੋਲੀਟੀਕਲ ਕਰੀਅਰ ਨਹੀਂ ਖਤਮ ਕਰਨਾ ਚਾਹੁੰਦਾ। ਕੀ ਇਹ ਧਮਕੀ ਮੰਨਿਆ ਜਾਵੇ ਇਹਨੂੰ? ਕੀ ਇਹ ਧਮਕੀ ਸਿਰਫ ਰਜੀਮ ਚੇਂਜ ਦੀ ਆ, ਜਾਂ ਇਹ ਧਮਕੀ ਕੁਝ ਬਹੁਤ ਵੱਡਾ ਜਿਹੜਾ ਇੰਡੀਆ ਦੇ ਵਿੱਚ ਹੋ ਸਕਦਾ ਆ ਅਗਲੇ ਸਮੇਂ ਦੇ ਵਿੱਚ, ਉਹਦੇ ਵੱਲ ਕੋਈ ਇਸ਼ਾਰਾ ਕਰ ਰਹੀ ਆ? ਦੇਖੋ, ਮੈਂ ਇਹਨੂੰ ਇੱਕ ਹੋਰ ਜ਼ਾਵੀਏ ਤੋਂ ਦੇਖਦਾ। ਜਿਉਂ ਹੀ ਟਰੰਪ ਇਲੈਕਸ਼ਨ ਜਿੱਤੇ, ਜਿਹੜਾ ਐਂਬੈਸਡਰ ਸੀ ਅਮਰੀਕਾ ਦਾ ਭਾਰਤ 'ਚ, ਸਾਬਕਾ ਮੇਅਰ ਵੀ ਉਹ ਐਲਏ ਦਾ ਰਿਹਾ, ਉਹਨੇ ਰਿਜ਼ਾਈਨ ਕੀਤਾ। ਔਰ ਲੰਬਾ ਵਕਤ ਬਾਈਡਨ ਦੇ ਜਾਣ ਤੋਂ ਔਰ ਹੁਣ ਤੱਕ 9 ਮਹੀਨੇ ਦੇ ਵਿੱਚ ਅਮਰੀਕਾ ਨੇ ਭਾਰਤ ਦਾ ਕੋਈ ਐਂਬੈਸਡਰ ਵੀ ਜਿਹੜਾ ਹੈ ਉਹ ਨਿਯੁਕਤ ਨਹੀਂ ਸੀ ਕੀਤਾ। ਇਹ ਇੱਕ ਵੱਡੀ ਬੇਇੱਜ਼ਤੀ ਮੰਨੀ ਜਾਂਦੀ ਹੁੰਦੀ ਹੈ ਕਿ ਜਿਹੜੇ ਵੱਡੇ ਮੁਲਕ ਨੇ ਜਿਨ੍ਹਾਂ ਨਾਲ ਤੁਹਾਡੀ ਡੀਲਿੰਗ ਹੈ, ਉੱਥੇ ਤੁਹਾਡਾ ਕੋਈ ਐਂਬੈਸਡਰ ਹੀ ਨਾ ਹੋਵੇ। ਜਦੋਂ ਟਰੰਪ ਨੇ ਐਂਬੈਸਡਰ ਨੂੰ ਚੁਣਿਆ ਸਰਜੀਓ, ਤੇ ਕੱਲਾ ਐਂਬੈਸਡਰ ਹੀ ਨਹੀਂ ਬਣਾਇਆ, ਉਸ ਨੂੰ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦਾ ਸਪੈਸ਼ਲ ਐਨਵॉय ਵੀ ਬਣਾਇਆ। ਔਰ ਜਿਹੜੀ ਸਟੇਟਮੈਂਟ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਓਵਲ ਆਫਿਸ ਦੇ ਵਿੱਚ ਦਿੱਤੀ, ਜਿਹਦੇ 3 ਕੰਪੋਨੈਂਟ ਤੁਸੀਂ ਮੈਂਸ਼ਨ ਕੀਤੇ ਨੇ। ਇੱਕ ਤਾਂ ਉਹਨਾਂ ਨੇ ਕਿਹਾ ਕਿ ਜੀ ਮੇਰੀ ਜਿਹੜੀ ਹੈ ਉਹ ਮੋਦੀ ਨਾਲ ਗੱਲ ਹੋਈ ਔਰ ਉਹ ਮੰਨ ਗਿਆ ਵੀ ਉਹ ਰਸ਼ੀਆ ਤੋਂ ਆਇਲ ਨਹੀਂ ਲਏਗਾ। ਦੂਸਰਾ, ਉਹਨੇ ਉਹਦੇ ਗ੍ਰੇਟ ਹੋਣ ਦੀ ਔਰ ਕਿਹਾ ਜੀ ਇੰਡੀਆ 'ਚ ਤਾਂ ਮਹੀਨੇ ਬਾਅਦ ਕੋਈ ਨਵਾਂ ਆ ਜਾਂਦਾ ਸੀ, ਔਰ ਇਹ ਮੇਰਾ ਗ੍ਰੇਟ ਦੋਸਤ ਜਿਹੜਾ ਹੈ, ਇਹਨੇ ਉਹਨੂੰ ਜਿਹੜਾ ਉਹ ਲੰਬੇ ਵਕਤ ਤੋਂ ਲੀਡਰਸ਼ਿਪ ਦਿੱਤੀ ਹੈ ਜਾਂ ਸਟੇਬਿਲਿਟੀ ਦਿੱਤੀ ਹੈ। ਤੇ ਤੀਸਰਾ ਕੰਪੋਨੈਂਟ ਕਿ ਵੀ ਮੈਂ ਉਹ ਟਰੰਪ ਨੂੰ ਪਿਆਰ ਕਰਦਾ, ਉਹਨੇ ਆਪਣਾ ਫਸਟ ਪਰਸਨ 'ਚ ਜ਼ਿਕਰ ਕੀਤਾ। ਪਰ ਮੈਂ ਇਸ ਤੋਂ ਬਿਯੋਂਡ ਨਹੀਂ ਜਾਵਾਂਗਾ ਕਿਉਂਕਿ ਜਿਹੜਾ ਉਹਦਾ ਪੋਲੀਟੀਕਲ ਕਰੀਅਰ ਨੂੰ ਵੀ ਖਤਰਾ ਹੋ ਸਕਦਾ ਹੈ। ਉਹ ਇੱਕ ਗੋਲ-ਮੋਲ ਜਿਹੀ ਗੱਲ ਹੈ। ਉਹ ਦੋਨੋਂ ਪਾਸਿਓਂ ਹੀ ਮੈਂ ਇੱਕ ਐਂਗਲ ਤੋਂ ਦੇਖਦਾ ਕਿ ਇੱਥੇ ਜਦੋਂ ਇਹ ਲਵ ਵਿਦ ਮੈਨ ਐਂਡ ਮੈਨ ਵੀ ਕਿਹਾ ਜਾਂਦਾ ਹੈ, ਇਹਨੂੰ ਵੀ ਇੱਕ ਨੈਗੇਟਿਵਿਟੀ ਦੇ ਤੌਰ ਤੇ ਦੇਖਿਆ ਜਾਂਦਾ ਇੱਕ ਤਬਕੇ। ਤੇ ਜੇ ਕੋਈ ਇਸ ਕਿਸਮ ਦੀ ਗੱਲ ਹੋਏ ਤੇ ਉਹ ਵੀ ਇੱਕ, ਜਿਵੇਂ ਕਿਉਂਕਿ ਜੇ ਤੁਸੀਂ ਪ੍ਰੈਜ਼ੀਡੈਂਟ ਟਰੰਪ ਦੀ ਸ਼ਬਦਾਵਲੀ ਦੇਖੋ, ਤੇ ਜਦੋਂ ਉਹ ਇਜਿਪਟ ਦੇ ਵਿੱਚ ਇਟਾਲੀਅਨ ਪ੍ਰਾਈਮ ਮਿਨਿਸਟਰ ਮੈਲਾਨੀਆ ਉਹਨੂੰ ਐਪਰੀਸ਼ੀਏਟ ਕਰਦੇ ਨੇ ਕਿ oh here is a beautiful young woman here, Italian prime minister, where is she? ਫਿਰ ਉਧਰ ਨੂੰ ਮੂੰਹ ਕਰਕੇ ਪ੍ਰੈਜ਼ੀਡੈਂਟ ਟਰੰਪ ਕਹਿੰਦਾ ਹੈ ਕਿ in America if we say beautiful woman, political barrier goes away, but at least you don't mind as you are beautiful. ਸੋ ਮਤਲਬ ਇਹ ਹੈ ਵੀ ਇੱਕ ਤਾਂ ਉਹਦਾ ਅੰਦਾਜ਼ ਵੀ ਇਸ ਕਿਸਮ ਦਾ, ਜਿਹਨੂੰ ਤੁਸੀਂ ਮੂੰਹ ਫੱਟ ਵੀ ਕਹਿ ਸਕਦੇ ਹੋ, ਬਟ ਗ੍ਰੇਟ, ਗੁੱਡ, ਦੂਜੇ ਤੀਜੇ ਕਹਿਣਾ, ਇਹ ਤਕੀਆ ਕਲਾਮ ਨੇ। they didn't mean really ਜਦੋਂ ਕੋਈ ਮਾਈ ਗ੍ਰੇਟ ਫਰੈਂਡ ਜਾਂ ਦੂਜਾ ਕਹਿ ਰਿਹਾ ਹੁੰਦਾ। ਲੇਕਿਨ ਮੈਂ ਜੇ ਪਹਿਲੇ 2 ਸੈਗਮੈਂਟਸ ਤੇ ਕਹਾਂ, ਕਿਉਂਕਿ ਇੰਡੀਅਨ ਫੋਰਨ ਮਿਨਿਸਟਰੀ ਨੇ ਬੜੀ ਕੌਸ਼ੀਅਸ ਲਾਈਨ ਲੈਂਦਿਆਂ ਇਹ ਕਿਹਾ ਕਿ ਜੀ ਅੱਜ ਕੋਈ ਗੱਲਬਾਤ ਨਹੀਂ ਹੋਈ ਮੋਦੀ ਔਰ ਟਰੰਪ ਦੇ ਵਿਚਾਲੇ। ਹਾਂ ਚੱਲ ਰਿਹਾ, ਵੀਲ ਸੀ ਕਿ ਸਾਨੂੰ ਲੋੜ ਕਿੰਨੀ ਹੈ, ਕੀ ਹੈ। ਔਰ ਇਹਦੇ ਉੱਤੇ ਮੈਂ ਅੱਜ ਯਸ਼ਵੰਤ ਸਿਨਹਾ, ਜਿਹੜਾ ਫਾਈਨੈਂਸ ਮਿਨਿਸਟਰ ਵੀ ਰਿਹਾ ਵਾਜਪਾਈ ਗਵਰਨਮੈਂਟ ਦੇ ਵੇਲੇ, ਆਈਏਐਸ ਹੈ ਸਾਬਕਾ, ਔਰ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਥੋੜੀ ਦੇਰ ਫੋਰਨ ਮਿਨਿਸਟਰ ਵੀ ਰਿਹਾ, ਉਹ ਕਹਿੰਦਾ ਵੀ ਜਦੋਂ ਗਵਰਨਮੈਂਟਾਂ ਇਹ ਕਹਿੰਦੀਆਂ ਨੇ ਵੀ ਗੱਲ ਹੋਈ, ਕੋਈ ਜ਼ਰੂਰੀ ਨਹੀਂ ਹੁੰਦਾ ਕਿ ਫਸਟ ਪਰਸਨ ਨਾਲ ਹੋਈ। ਔਰ ਮੈਨੂੰ ਇੱਕਦਮ ਸਟ੍ਰਾਈਕ ਕੀਤਾ ਕਿ 2 ਦਿਨ ਪਹਿਲਾਂ ਜਿਹੜਾ ਐਂਬੈਸਡਰ ਨੋਮੀਨੇਟ ਕੀਤਾ ਹੋਇਆ ਸਰਜੀਓ ਦਿੱਲੀ 'ਚ ਸੀ, ਉਹਨੇ ਮੋਦੀ ਨਾਲ ਵੀ 1-to-1 ਮੁਲਾਕਾਤ ਕੀਤੀ, ਐਸ ਜੈ ਸ਼ੰਕਰ ਨਾਲ ਵੀ ਕੀਤੀ, ਅਜੀਤ ਡੋਵਲ ਨਾਲ ਵੀ ਕੀਤੀ। ਦੈਨ ਹੀ ਫਲੂ ਬੈਕ। ਔਰ ਜਦੋਂ ਓਵਲ ਆਫਿਸ ਪ੍ਰੈਜ਼ੀਡੈਂਟ ਟਰੰਪ ਐਡਰੈਸ ਕਰ ਰਹੇ ਸੀ, ਉਹ ਐਂਬੈਸਡਰ ਸਰਜੀਓ ਉਹਨਾਂ ਦੇ ਨਾਲ ਖੜਾ ਸੀ। ਸੋ ਮੈਨੂੰ ਇਹ ਲੱਗਦਾ ਵੀ ਬੇਸ਼ੱਕ ਟਰੰਪ ਨੇ ਉਹਨੂੰ ਫਸਟ ਪਰਸਨ ਬਣਾਇਆ, ਲੇਕਿਨ ਸਰਜੀਓ ਦੇ ਨਾਲ, ਕਿਉਂਕਿ ਅਜੇ ਉਹਦੇ ਕ੍ਰੈਡੈਂਸ਼ੀਅਲਸ ਔਰ ਉਹਨੇ ਐਜ਼ ਏ ਐਂਬੈਸਡਰ ਫੰਕਸ਼ਨਿੰਗ ਸ਼ੁਰੂ ਨਹੀਂ ਕੀਤੀ, ਉਹਦੀ ਮੁਲਾਕਾਤ ਸੀ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਮੈਸੇਜ ਸਰਜੀਓ ਹੀ ਲੈ ਕੇ ਆਇਆ ਮੋਦੀ ਤੋਂ ਕਿ ਭਾਈ ਅਸੀਂ ਉਹਨਾਂ ਤੋਂ ਸਮ ਟੈਕਨੀਕੈਲਿਟੀਜ਼ ਔਰ ਦੂਜੇ ਦਾ ਜ਼ਿਕਰ ਕੀਤਾ ਹੈ ਉਹਨੇ ਟਰੰਪ ਨੇ, ਔਰ ਉਹ ਆਪਣੇ ਵੱਲੋਂ ਈਵਨ ਇਹਨੂੰ ਐਜ਼ ਏ ਐਗਜ਼ਾਮਪਲ ਕੋਟ ਕਰਕੇ ਜਿਹੜੀ ਟਰੰਪ ਨੇ ਨੈਕਸਟ ਗੱਲ ਕਹੀ, ਉਹ ਚਾਈਨਾ ਨੂੰ ਧਮਕਾਣਾ ਸੀ ਕਿ ਦੇਖੋ ਇੰਡੀਆ ਵੀ ਮੰਨ ਗਿਆ
ਔਰ ਹੁਣ ਇੰਡੀਆ ਦੀ ਲਾਈਨ ਦੇ ਉੱਤੇ ਤੁਸੀਂ ਵੀ ਜਿਹੜਾ ਤੇਲ ਲੈਣਾ ਬੰਦ ਕਰੋ। ਰਸ਼ੀਆ ਚਾਈਨਾ ਤਾਂ ਇਹਨਾਂ ਦੀ ਆਪਸੀ ਜਿਹੜੀ ਆ ਗੱਲਬਾਤ ਕਿਵੇਂ ਕਿੱਥੇ ਕਿੱਧਰ ਨੂੰ ਜਾਏਗੀ ਉਹ ਵੱਖਰੀ ਗੱਲ ਹੈ, ਪਰ ਇਸ ਸਾਰੇ ਦੇ ਵਿੱਚ ਭਾਰਤ ਦਾ ਇੱਕ ਵਾਰ ਫੇਰ ਕਬਾੜਾ ਹੋ ਗਿਆ। ਜਿਵੇਂ ਆਪੋਜੀਸ਼ਨ ਨੇ ਇਸ ਨੂੰ ਲਿਆ ਉੱਥੇ, ਔਰ ਬਿਹਾਰ ਚੋਣਾਂ ਵੀ ਅਰਾਊਂਡ ਨੇ, ਵਿਦਨ ਕੰਟਰੀ ਵੀ, ਜਿਹਨੂੰ ਅੰਗਰੇਜ਼ੀ ਚ ਕਹਿਣਾ ਹੋਵੇ ਕਿ ਮੋਦੀ ਦੀ ਕ੍ਰੈਡੀਬਿਲਿਟੀ ਜਿਲਚ ਹੋ ਗਈ ਹੈ, ਕਿਉਂਕਿ ਹਰ ਵਾਰ ਇਸ ਕਿਸਮ ਦੀ ਹਿਊਮਿਲੇਸ਼ਨ ਮੈਨੂੰ ਨਹੀਂ ਲੱਗਦਾ ਵੀ ਡਿਪਲੋਮੇਸੀ ਦੀ ਹਿਸਟਰੀ ਚ 77-78 ਸਾਲ ਦੀ ਚ ਕਦੇ ਵੀ, ਹਾਲਾਂਕਿ ਠੀਕ ਹੈ ਡਿਸਲਾਈਕਿੰਗ ਰਹੀ ਹੈ ਰੀਗਨ ਤੋਂ ਪਹਿਲਾਂ, ਨਿਕਸਨ ਦੇ ਜ਼ਮਾਨੇ ਚ ਜਦੋਂ ਹੈਨਰੀ ਕਿਸਿੰਜਰ ਸੈਕਟਰੀ ਆਫ ਸਟੇਟ ਸੀ, ਉਹਦੇ ਚ ਜਿਹੜਾ ਨਿਕਸਨ ਹੈ ਉਹ ਇੰਦਰਾ ਗਾਂਧੀ ਨੂੰ ਵਿੱਚ ਕਹਿ ਕੇ ਹੀ ਐਡਰੈਸ ਕਰਦਾ, ਪਰ ਇੰਦਰਾ ਗਾਂਧੀ ਵੀ ਡਿਫਾਈਂਡ ਸੀ ਉਸ ਪੀਰੀਅਡ ਦੇ ਵਿੱਚ। ਇਹੀ ਕਾਰਨ ਹੈ ਕਿ ਵੀ 1971 ਦੇ ਵਿੱਚ ਭਾਵੇਂ ਅਮਰੀਕਨ ਸਾਇਮਨ ਫਲੀਟ ਇੰਡੀਅਨ ਓਸ਼ਨ ਚ ਪਹੁੰਚ ਗਿਆ ਸੀ, ਲੇਕਿਨ ਉਹਨੇ 14 ਦਿਨਾਂ ਦੇ ਵਿੱਚ ਆਪਣਾ ਕੰਮ ਕਰ ਦਿੱਤਾ ਸੀ। ਲੇਕਿਨ ਇਹ ਗੱਲ ਕਹੀ ਜਾ ਰਹੀ ਹੈ, ਉਹ ਸੁਬਰਾਮਨੀਅਮ ਸਵਾਮੀ ਹੋਏ, ਆਰਐਸਐਸ ਦਾ ਆਈਡੀਆਲੋਗ ਰਾਜਾ ਯਸ਼ਵੰਤ ਸਿਨਹਾ ਵੀ ਕਹਿ ਰਿਹਾ ਸੀ ਕਿ ਇੰਨੀ ਹਿਊਮਿਲੇਸ਼ਨ ਕੋਈ ਡਿੱਗਿਆ ਤੋਂ ਡਿੱਗਿਆ ਬੰਦਾ ਵੀ ਨਹੀਂ ਲੈ ਸਕਦਾ ਜਿਹੜਾ ਮੂੰਹ ਨਾ ਖੋਲੇ। ਇਹਦਾ ਇਹੀ ਹੈ ਕਿ ਉਹਨਾਂ ਦੇ ਕੋਲ, ਅਮਰੀਕਾ ਕੋਲ, ਇਸ ਮੋਦੀ ਦਾ ਕੁਝ ਐਸਾ ਭੇਤ ਹੈ ਜਿਹੜਾ ਉਹਦੇ ਕਰੀਅਰ ਨੂੰ ਖਤਮ ਕਰ ਸਕਦਾ ਹੈ, ਜਾਂ ਉਸ ਭਾਰਤ ਨੂੰ ਓਵਰਆਲ ਜਿਹੜਾ ਹੈ ਉਹ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਇਹੀ ਕਾਰਨ ਹੈ ਕਿ ਇੰਨੀ ਹਿਊਮਿਲੇਸ਼ਨ ਇਹ ਲੈ ਰਹੇ ਨੇ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਸਾਰੇ ਚੋਂ ਬੇਸ਼ੱਕ ਉੱਥੇ ਰਜੀਮ ਚੇਂਜ ਵੀ ਹੋ ਜਾਏ, ਪਰ ਅਮਰੀਕਾ ਨਾਲ ਜਿਹੜੇ ਇਹਨਾਂ ਦੇ ਰਿਸ਼ਤੇ ਨੇ ਉਹ ਉਸ ਲੈਵਲ ਤੇ ਕਦੇ ਵੀ ਨਹੀਂ ਜਾਣਗੇ। ਰਾਦਰ ਪਾਕਿਸਤਾਨ ਦੇ ਨਾਲ ਅਮਰੀਕਾ ਦਾ ਜਿਸ ਕਿਸਮ ਦਾ ਸਬੰਧ ਜੁੜਿਆ, ਹਾਂ ਇੱਕ ਚੀਜ਼ ਦੇ ਉੱਤੇ ਅਸੀਂ ਇਵਨ ਇਹਨਾਂ 8-9 ਮੁਲਕਾਂ ਨੂੰ ਇਕੱਠੇ ਦੇਖ ਸਕਦੇ ਹਾਂ, ਬਡਗਾਮ ਦੇ ਮੁੱਦੇ ਤੇ ਜਿਹੜੀ ਮੀਟਿੰਗ ਇੱਕ ਹੋਈ ਜਿਹਦੇ ਚ ਇੰਡੀਆ, ਪਾਕਿਸਤਾਨ, ਅਫਗਾਨਿਸਤਾਨ, ਚੀਨ, ਰੂਸ ਸਾਰਿਆਂ ਨੇ ਕਿਹਾ ਕਿ ਭਾਈ ਇੱਥੇ ਕੋਈ ਅੱਡਾ ਨਹੀਂ ਹੋਣਾ ਚਾਹੀਦਾ। ਇਹ ਵੱਖਰੀ ਕਹਾਣੀ ਹੈ ਕਿ ਵੀ ਇੱਕ ਗਰੁੱਪ ਹੁੰਦੇ ਨੇ, ਇੱਕ ਗਰੁੱਪਸ ਵਿਦਨ ਗਰੁੱਪ ਹੁੰਦੇ ਨੇ, ਸੋ ਉਹ ਵੀ ਦੌੜ ਆਪਣੀ ਥਾਂ ਤੇ ਹੈ। ਲੇਕਿਨ ਸਾਡੇ ਜੇ ਸਿੱਖ ਨੁਕਤਾ ਨਿਗਾਹ ਤੋਂ ਮੈਂ ਕਹਿਣਾ ਹੋਵੇ ਕਿ ਇਸ ਵੇਲੇ ਸਾਊਥ ਏਸ਼ੀਆ, ਸੈਂਟਰਲ ਏਸ਼ੀਆ, ਔਰ ਤੁਸੀਂ ਜੇ ਅੱਜ ਦੀਆਂ ਡਿਵੈਲਪਮੈਂਟਸ ਦੇਖੋ ਕਿ ਮੰਗੋਲੀਆ ਦਾ ਪ੍ਰੈਜ਼ੀਡੈਂਟ ਜਿਹੜਾ ਹੈ ਉਹ 2 ਰੋਜ਼ਾ ਭਾਰਤ ਦੌਰੇ ਤੇ ਹੈ, ਔਰ ਇੰਡੀਆ ਮੰਗੋਲੀਆ ਦੀਆਂ ਸਿਕਿਉਰਿਟੀ ਫੋਰਸਿਸ ਨੂੰ ਟ੍ਰੇਨਡ ਕਰੇਗਾ। ਹੁਣ ਮੰਗੋਲੀਆ ਐਸਾ ਮੁਲਕ ਹੈ, ਉਹਨਾਂ ਦਾ ਚੰਗੇਜ਼ ਖਾਨ ਦਾ, ਜਿਹਦਾ ਬਾਰਡਰ ਸਿਰਫ ਚਾਈਨਾ ਔਰ ਰਸ਼ੀਆ ਨਾਲ ਲੱਗਦਾ ਹੈ। ਹੁਣ ਇਹ ਮੰਗੋਲੀਆ ਦੀ ਫੌਜ ਟ੍ਰੇਨਡ ਕਰਨਾ ਜਾਂ ਉਹਨਾਂ ਨੂੰ ਮਦਦ ਕਰਨੀ ਜਾ ਰਿਹਾ, ਚਾਈਨਾ ਨੂੰ ਪ੍ਰਵੋਕ ਕਰਨ ਦੇ ਬਰਾਬਰ ਹੈ। ਇਸੇ ਤਰ੍ਹਾਂ ਜਿਹੜਾ ਅਜੀਤ ਡੋਵਾਲ ਹੈ ਉਹ ਕਿਰਗਿਸਤਾਨ ਚ ਪਹੁੰਚਿਆ ਹੋਇਆ ਹੈ, ਜਿੱਥੇ 4 ਸੈਂਟਰਲ ਮੁਲਕ ਜਿਹੜੇ ਨੇ ਸੈਂਟਰਲ ਏਸ਼ੀਅਨ ਮੁਲਕ, ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਦਹਿਸ਼ਤਗਰਦੀ ਇੱਧਰ ਉੱਧਰ ਕੀ ਹੈ। ਸੋ ਇਸ ਖਿੱਤੇ ਚ ਚਾਈਨਾ, ਰਸ਼ੀਆ ਔਰ ਜ਼ਾਹਰ ਹੈ ਕਿ ਭਾਈ ਸਾਡੇ ਇੰਟਰਸਟ ਵੀ ਜੁੜੇ ਹੋਏ ਨੇ। ਸੋ ਕਾਫੀ ਕੁਝ ਇਸ ਵੇਲੇ ਫਲੂਇਡ ਹੈ, ਲੇਕਿਨ ਇੰਡੀਆ ਆਈਸੋਲੇਟਡ ਵੀ ਹੈ, ਔਰ ਸਿਚੁਏਸ਼ਨ ਜਿਹੜੀ ਹੈ ਉਹ ਫਲੂਇਡ ਹੈ, ਕਿਸੇ ਪਾਸੇ ਵੀ ਉਹ ਟਰਨ ਲੈ ਸਕਦੀ। ਬਿਲਕੁਲ ਡਾਕਟਰ ਸਾਹਿਬ, ਇਹ ਤਾਂ ਮਤਲਬ ਅਸੀਂ ਦੇਖਿਆ ਹੈ ਕਿ ਨਰਿੰਦਰ ਮੋਦੀ ਜਿਹੜਾ ਕਿ ਲਗਾਤਾਰ ਵਿਦੇਸ਼ੀ ਦੌਰਿਆਂ ਦਾ ਸ਼ੌਕੀਨ ਕਿਹਾ ਜਾਂਦਾ ਸੀ, ਕਿ ਪਤਾ ਨਹੀਂ, ਮੈਂ ਹੁਣ ਡਾਟਾ ਤਾਂ ਨਹੀਂ ਹੈ, ਪਰ ਕਾਫੀ ਚਰਚਾ 'ਚ ਰਿਹਾ ਸੀ ਕਿ ਸਭ ਤੋਂ ਵੱਧ ਜਿਹੜੇ ਵਿਦੇਸ਼ੀ ਦੌਰੇ ਆ ਮੋਦੀ ਨੇ ਕੀਤੇ। ਪਰ ਹੁਣ ਜਿਸ ਦਿਨ ਤੋਂ ਉੱਥੇ ਜੋਕ ਰਿਹਾ ਵੀ ਇੰਡੀਆ ਤਾਂ ਆਪਣੇ ਟੈਚੀ ਚੋਂ ਨਵੇਂ ਟੈਚੀ ਚੁੱਕਣ ਆਉਂਦਾ ਕੱਪੜਿਆਂ ਦੇ, ਉਹ ਬਾਹਰ ਹੀ ਹੈ। ਤੇ ਬਿਲਕੁਲ ਜੀ, ਹੁਣ ਜਿੱਦਣ ਤੋਂ ਟਰੰਪ ਨੇ ਮਤਲਬ ਟਰੰਪ ਨੇ ਦਾ ਮੂਡ ਢਿਬਰੀ ਟਾਈਟ ਮੂਡ ਕੀਤੀ ਹੈ। ਸਵਿੰਗ ਹੋਇਆ ਆ, ਤੇ ਉਸ ਦਿਨ ਤੋਂ ਮਤਲਬ ਜਹਾਜ਼ ਖੜਿਆ ਹੋਇਆ ਆ ਮੋਦੀ ਸਾਹਿਬ ਦਾ। ਤੇ ਭਾਵੇਂ ਯੂਨਾਈਟਿਡ ਨੇਸ਼ਨ ਦੀ ਬੜੀ ਇੰਪੋਰਟੈਂਟ ਗੈਦਰਿੰਗ ਸੀ ਇਸ ਵਾਰ, ਜਨਰਲ ਅਸੈਂਬਲੀ ਦੀ, ਉੱਥੇ ਵੀ ਨਹੀਂ ਗਏ। ਤੇ ਇਸ ਤੋਂ ਇਲਾਵਾ ਵੀ ਜਿਹੜੇ ਹੋਰ ਸਾਰੇ ਦੌਰੇ ਆ ਉਹ ਫਿਲਹਾਲ ਠੰਡੇ ਬਸਤੇ 'ਚ ਨੇ। ਤਾਂ ਉਹਦੇ ਪਿੱਛੇ ਕਾਰਨ ਜਿਹੜੀ ਗੱਲ ਤੁਸੀਂ ਕਹੀ ਆ, ਉਹ ਕੀ ਉਹ ਰਮਜ਼ ਆ ਜਿਹੜੀ ਅਮਰੀਕਾ ਦੇ ਕੋਲ ਆ, ਵੀ ਜਿਹਦੇ ਕਰਕੇ ਮੋਦੀ ਇਸ ਟਾਈਮ ਕਿਤੇ ਤੇ ਗੁਫਾ ਉਹ ਬਣਿਆ ਹੋਇਆ। ਟਰੰਪ ਨੂੰ ਫੇਸ ਨਹੀਂ ਕਰਨਾ ਚਾਹੁੰਦਾ। ਤੁਸੀਂ G7 ਵੇਲੇ ਦੇਖੋ, ਕੈਨੇਡਾ ਆਇਆ, ਟਰੰਪ ਨੇ ਉਹਨੂੰ ਕਿਹਾ ਵੀ ਜਾਂਦੇ ਇੱਥੋਂ ਦੀ ਹੁੰਦਾ ਜਾਈ, ਨਹੀਂ ਗਿਆ। ਫਿਰ UN ਜਨਰਲ ਅਸੈਂਬਲੀ ਤਾਂ ਹੋਇਆ। ਹੁਣ ਅਸੀਂ ਇਜਿਪਟ ਦੇ ਵਿੱਚ ਦੇਖਦੇ ਹਾਂ ਕਿ ਬਈ ਜਿਹੜਾ ਉਹ 20-25 ਮੁਲਕਾਂ ਦੇ ਹੈੱਡ ਇਕੱਠੇ ਹੋਏ, ਉੱਥੇ ਜੂਨੀਅਰ ਮਿਨਿਸਟਰ ਨੂੰ ਭੇਜ ਦਿੱਤਾ ਹੈ। ਔਰ ਆਉਣ ਵਾਲੇ ਪੀਰੀਅਡ 'ਚ ਵੀ ਸ਼ਾਇਦ ਮਲੇਸ਼ੀਆ ਕਿ ਕਿਤੇ ਕੋਈ ਹੈ
ਪਰ ਅਜੇ ਤੱਕ ਇੰਡੀਆ ਨੇ ਪੱਤੇ ਨਹੀਂ ਖੋਲੇ ਕਿ ਬਈ ਮੋਦੀ ਜਾਏਗਾ ਕਿ ਨਹੀਂ। ਹਾਲਾਂ ਉਹਦੇ ਟ੍ਰੇਡ ਮਿਸ਼ਨ ਇੱਥੇ ਆਏ ਨੇ, ਐਸ ਜੈ ਸ਼ੰਕਰ 3-4 ਵਾਰ ਆਇਆ, ਪਰ ਐਸਾ ਕੁਝ ਹੈ ਜਿਹੜਾ ਉਸ ਨੂੰ ਇਹ ਲੱਗਦਾ ਹੈ ਕਿ ਭਾਈ ਮੇਰਾ ਜਿਹੜਾ ਕਰੀਅਰ ਸਾਰਾ ਖਤਮ ਹੋ ਜਾਏਗਾ। ਔਰ ਅਮਰੀਕਾ ਵੀ ਉਹਨੂੰ ਟੂ ਦਾ ਹਿਲਟ ਇਸਤੇਮਾਲ ਕਰ ਰਿਹਾ ਹੈ, ਇੰਡੀਆ ਨੂੰ ਐਮਬੈਰਸ ਕਰਨ ਲਈ ਵੀ ਔਰ ਮੋਦੀ ਨੂੰ ਟਿਕਾਣੇ ਲਾਉਣ ਲਈ। ਬਿਲਕੁਲ ਜੀ। ਤੇ ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਆਖਰੀ ਜਿਹੜਾ ਸੈਗਮੈਂਟ ਆ ਉਹਦੇ ਵੱਲ ਚੱਲੀਏ ਵੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਸਿਚੁਏਸ਼ਨ ਜਿਹੜੀ ਆ ਉਹ ਬੜੀ ਅਨਸਰਟੇਨ ਆ, ਸਿਚੁਏਸ਼ਨ ਵੋਲੇਟਾਈਲ ਆ। ਤੇ ਜਿਹੜੀ ਇਸ ਮਤਲਬ ਅਨਸਰਟੇਨਿਟੀ ਦਾ ਇੱਕ ਜਿਹੜਾ ਸੈਂਟਰਲ ਪੁਆਇੰਟ ਬਣਦਾ ਜਾ ਰਿਹਾ ਉਹ ਸਾਊਥ ਏਸ਼ੀਆ, ਸੈਂਟਰਲ ਏਸ਼ੀਆ, ਸਾਊਥ ਏਸ਼ੀਆ ਦਾ ਜਿਹੜਾ ਇਹ ਸਾਰਾ ਖਿੱਤਾ ਆ ਇਹ ਬਣ ਰਿਹਾ। ਤੇ ਕੁਦਰਤੀ ਸਿੱਖ ਵੀ ਇਸ ਖਿੱਤੇ 'ਚ ਵੱਸਦੇ ਆ, ਸਿੱਖਾਂ ਦਾ ਕੌਮੀ ਘਰ ਇਸ ਖਿੱਤੇ 'ਚ ਆ। ਤੇ ਜਦੋਂ ਸਿੱਖ ਭਾਵੇਂ ਅੱਜ ਸਟੇਟਲੈਸ ਆ, ਪਰ ਸਿੱਖਾਂ ਦੀ ਇੱਕ ਆਪਣੀ ਪੋਲਿਟਿਕਸ ਆ, ਇੱਕ ਆਪਣੀ ਡਿਪਲੋਮੇਸੀ ਆ ਜਿਹੜੀ ਲਗਾਤਾਰ ਕੰਮ ਕਰ ਰਹੀ ਆ। ਪਰ ਇੱਕ ਜਿਹੜਾ ਮੋਮੈਂਟਮ ਸਿੱਖ ਸਟਰਗਲ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਮਿਲਿਆ, ਕਿ ਜਿੱਥੇ ਅਸੀਂ ਦੇਖਿਆ ਕਿ ਦੁਨੀਆ ਭਰ ਦਾ ਜਿਹੜਾ ਮੀਡੀਆ ਆ ਉਹ ਖਾਲਿਸਤਾਨ ਦੇ ਉੱਤੇ ਚਰਚਾ ਕਰ ਰਿਹਾ ਸੀ। ਇੰਡੀਆ ਜਿੱਥੇ ਵਰਲਡ ਸਟੇਜ ਦੇ ਉੱਤੇ ਅੱਜ ਆਈਸੋਲੇਟ ਹੋਇਆ, ਇੰਨਾ ਕਮਜ਼ੋਰ ਅਸੀਂ ਇੰਡੀਆ ਨੂੰ ਕਦੇ ਨਹੀਂ ਦੇਖਿਆ। ਜਦੋਂ ਅਸੀਂ ਆਪਣੀ ਸੋਝੀ ਮਤਲਬ ਸੰਭਾਲੀ ਆ ਵੀ ਅੱਜ ਬਹੁਤ ਕਮਜ਼ੋਰ ਇੰਡੀਆ ਦਿਖ ਰਿਹਾ। ਦੂਜੇ ਪਾਸੇ ਸਿੱਖਾਂ ਦੀ ਮੂਵਮੈਂਟ ਨੂੰ ਮੋਮੈਂਟਮ ਮਿਲਿਆ ਹੋਇਆ ਸੀ। ਪਰ ਇਹ ਸਭ ਦੇ ਬਾਵਜੂਦ ਦੋ ਘਟਨਾਵਾਂ ਜਿਹੜੀਆਂ ਹੁਣ ਹੋਈਆਂ ਨੇ, ਇੱਕ SB 509 ਜਿਹੜਾ ਬਿੱਲ ਆ ਕਿ ਜਿੱਥੇ ਇੱਕ ਪੂਰੀ ਲਗਭਗ ਯੂਨੈਨਿਮਸਲੀ ਉਹ ਬਿੱਲ ਪਾਸ ਹੋਇਆ ਅਸੈਂਬਲੀ ਦੇ ਵਿੱਚ, ਤੇ ਫਿਰ ਗਵਰਨਰ ਨੇ ਉਹਨੂੰ ਵੀਟੋ ਕਰਤਾ। ਉੱਥੇ ਸਿੱਖ ਇਹ ਕੀ ਕੀ ਕਮਜ਼ੋਰੀਆਂ ਰਹੀਆਂ ਸਿੱਖ ਪਾਵਰ ਦੀਆਂ ਅਮਰੀਕਾ ਦੇ ਵਿੱਚ, ਇਹ ਇੱਕ ਵਿਸ਼ਾ ਬੜਾ ਗੰਭੀਰ ਇਸ ਟਾਈਮ ਸਿੱਖ ਸਭਾ ਦੇ ਵਿੱਚ ਚੱਲ ਰਿਹਾ। ਤੇ ਦੂਜਾ ਕੈਨੇਡਾ ਦੇ ਪੱਖ ਤੋਂ ਕਿ ਪ੍ਰਾਈਮ ਮਿਨਿਸਟਰ ਕੈਨੇਡਾ ਦਾ ਪਾਰਲੀਮੈਂਟ ਦੇ ਵਿੱਚ ਕਹਿ ਚੁੱਕਿਆ ਹੋਵੇ ਕਿ ਇੰਡੀਆ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਪਿੱਛੇ ਆ। RCMP ਇਹ ਐਵੀਡੈਂਸ ਬੇਸਡ ਇਹ ਗੱਲ ਕਹਿ ਚੁੱਕੀ ਹੋਵੇ ਕਿ ਲਾਰੈਂਸ ਬਿਸ਼ਨੋਈ, ਜਿਹਨੂੰ ਹੁਣ ਟੈਰਰਿਸਟ ਗੈਂਗ ਡਿਕਲੇਅਰ ਕਰਤਾ ਗਿਆ ਆ, ਉਹਨੂੰ ਇੰਡੀਆ ਦੀਆਂ ਏਜੰਸੀਜ਼ ਰਨ ਕਰ ਰਹੀਆਂ ਆ। ਉਹਦੇ ਬਾਵਜੂਦ ਜਿਹੜੀ ਫੋਰਨ ਮਿਨਿਸਟਰ ਆ ਕੈਨੇਡਾ ਦੀ, ਉਹ ਜਾਂਦੀ ਆ ਇੰਡੀਆ, ਟ੍ਰੇਡ ਦੀ ਗੱਲ ਕਰਦੀ ਆ, ਮਿਲਦੀ ਆ ਸਾਰਿਆਂ ਨੂੰ, ਖੁਸ਼ੀ ਖੁਸ਼ੀ ਵਾਪਸ ਆਉਂਦੀ ਆ। ਕੋਈ ਰਿਐਕਸ਼ਨ ਨਹੀਂ ਨਜ਼ਰ ਆ ਰਿਹਾ ਕਮਿਊਨਿਟੀ ਦੇ ਵਿੱਚੋਂ। ਮਤਲਬ ਉਹਨਾਂ ਨੂੰ ਕੋਈ ਡਰ ਨਹੀਂ ਲੱਗ ਰਿਹਾ ਵੀ ਸਿੱਖ ਸਾਡਾ ਵਿਰੋਧ ਕਰਨਗੇ। ਹਾਲਾਂਕਿ ਸਿੱਖਾਂ ਦੀ ਇੱਕ ਵੱਡੀ ਵੋਇਸ ਕੈਨੇਡਾ ਦੇ ਵਿੱਚ ਹੈਗੀ ਆ, ਵੋਟਾਂ ਦੇ ਪੱਖ ਤੋਂ ਵੀ। ਤਾਂ ਜਿਹੜਾ ਇਹ ਮੋਮੈਂਟਮ ਸਿੱਖ ਗਵਾ ਰਹੇ ਆ ਇਸ ਸਾਰੀ ਸਿਚੁਏਸ਼ਨ 'ਚ, ਜਿੱਥੇ ਇੰਡੀਆ ਆਈਸੋਲੇਟਡ ਵੀ ਆ, ਇੰਡੀਆ ਕਮਜ਼ੋਰ ਵੀ ਨਜ਼ਰ ਆ ਰਿਹਾ ਆ, ਇਹਨੂੰ ਤੁਸੀਂ ਕਿਵੇਂ ਸਮਝ ਰਹੇ ਹੋ ਕਿ ਇਹ ਕਮਜ਼ੋਰੀਆਂ ਕਿਵੇਂ ਦੂਰ ਕੀਤੀਆਂ ਜਾ ਸਕਦੀਆਂ ਨੇ? ਕੀ ਇਹ ਕਮਜ਼ੋਰੀਆਂ ਨੇ, ਇਹਨਾਂ ਤੇ ਕੰਮ ਕਰਨਾ ਚਾਹੀਦਾ ਹੈ? ਕੀ ਕੀਤਾ ਜਾਵੇ ਇਸ ਸਮੇਂ ਜਿਹੜੇ ਸਿਚੁਏਸ਼ਨ ਬਣ ਰਹੀ ਆ? ਦੇਖੋ, ਇਹਦੇ 'ਚ ਤੁਹਾਡਾ ਸਵਾਲ ਬੜਾ ਹੱਕ ਬਨਾਜ਼ਬ ਹੈ, ਕਿਉਂਕਿ ਜਦੋਂ ਹਰਦੀਪ ਸਿੰਘ ਨਿੱਜਰ ਦਾ 18 ਜੂਨ 2023 ਨੂੰ ਕੋਲਡ ਬਲੱਡਡ ਮਰਡਰ ਹੋਇਆ ਔਰ ਠੀਕ 3 ਮਹੀਨੇ ਬਾਅਦ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ, ਜਿਹੜਾ ਅਨਪ੍ਰੈਸੀਡੈਂਟਡ ਸੀ, ਕਦੇ ਇਹ ਨਹੀਂ ਹੋਇਆ ਕਿ ਇੰਟੈਲੀਜੈਂਸ ਲੈਵਲ ਜਾਂ ਇਸ ਕਿਸਮ ਦੀ ਫੇਲਿਓਰ ਜਾਂ ਕੋਈ ਉਹਨਾਂ ਦੇ ਐਕਸ਼ਨ ਨੂੰ ਕਦੇ ਕਿਸੇ ਨੇ ਪਾਰਲੀਮੈਂਟ 'ਚ ਡਿਸਕਸ ਕੀਤਾ ਹੈ। ਉਹਨਾਂ ਨੇ ਸਿੱਧਾ ਇੰਡੀਆ ਨੂੰ ਸਕੇਅਰਲੀ ਬਲੇਮ ਕੀਤਾ। ਔਰ ਫੋਲੋਇੰਗ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ 6 ਟਾਪ ਉਹਨਾਂ ਦੇ ਡਿਪਲੋਮੈਟ, ਜਿਨ੍ਹਾਂ 'ਚ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ, ਉਹਨੂੰ ਮੁਲਕ 'ਚੋਂ ਕੱਢਿਆ। ਬਾਅਦ 'ਚ ਦੋਨੋਂ ਪਾਸਿਓਂ ਸਟਾਫ ਕੱਢਿਆ ਗਿਆ, ਟ੍ਰੇਡ ਟਾਕਸ ਰੁਕ ਗਈਆਂ ਔਰ ਬਿਟਰਨੈਸ ਦਾ ਦੌਰ ਸ਼ੁਰੂ ਹੋਇਆ। ਔਰ ਉਹ ਸਾਰੇ ਦੇ ਚੱਲਦੇ ਆ ਜਸਟਿਸ ਹੌਕ ਕਮਿਸ਼ਨ, ਜਿਹਨੇ ਪਬਲਿਕ ਇਨਕੁਆਇਰੀ ਜਿਹੜੀ ਹੈ ਉਹ ਆਲਮੋਸਟ 192 ਸਫੇ ਦੀ ਰਿਪੋਰਟ, ਇੰਡੀਆ ਦੀ ਈਵਨ ਫੈਡਰਲ ਇਲੈਕਸ਼ਨਾਂ ਦੇ ਵਿੱਚ ਇੰਟਰਫੇਰੈਂਸ ਦੀ ਗੱਲ ਵੀ ਕੀਤੀ। ਜਿਹੜੀਆਂ ਇੰਡਾਇਕਟਮੈਂਟਸ ਹੋਈਆਂ ਉਹਦੇ 'ਚ ਨਾ ਫਿਰ ਭਾਰਤ ਦਾ ਵੱਜਿਆ। ਇਹ ਵੀ ਕਿਹਾ ਗਿਆ ਵੀ ਕੱਲਾ ਮਰਡਰ ਹੀ ਨਹੀਂ ਹੋਏ, ਐਕਸਟੋਰਸ਼ਨ ਗੈਂਗਸ ਔਰ ਦੂਸਰਿਆਂ ਨੂੰ ਵੀ ਜਿਹੜੀ ਇਨਫੋਰਮੇਸ਼ਨ ਉਹਨਾਂ ਦੇ ਹਾਈ ਕਮਿਸ਼ਨ ਔਰ ਕੌਂਸੂਲੇਟ ਦਿੰਦੇ ਨੇ, ਔਰ ਸਿੱਧੇ ਤੌਰ ਤੇ ਅਮਿਤ ਸ਼ਾਹ ਦਾ ਨਾਮ ਵੀ ਆਇਆ। ਸੋ ਇਸ ਔਰ ਜਸਟਿਨ ਟਰੂਡੋ ਨੂੰ ਇਸ ਸਾਰੇ ਦੇ ਪਿੱਛੇ ਇਹ ਤਾਂ ਨਹੀਂ ਹੈ ਕਿ ਵੀ ਉਸ ਦਾ ਨੂੰ ਰਿਜ਼ਾਈਨ ਕਰਨ ਦੇ ਪਿੱਛੇ ਕਾਰਨ ਸੀ, ਪਰ ਇਹ ਜਿੱਥੇ ਕਿ ਆਲਰੇਡੀ ਕੈਨੇਡਾ ਫਾਈਨੈਂਸ਼ੀਅਲ ਕਰੰਚ ਦੇ ਵਿੱਚ ਸੀ, ਇਸ ਲੈਵਲ ਤੇ ਇੰਡੀਆ ਨੂੰ ਹੈਡ ਆਨ ਲੈਣਾ ਜਸਟਿਨ ਟਰੂਡੋ ਦਾ ਇਹ ਵੀ ਇੱਕ ਕਾਰਨ ਬਣਿਆ ਕਿ ਕਾਫੀ ਹੱਦ ਤੱਕ ਜਿਹੜਾ ਫੋਕਸ ਹੈ ਉਹ ਉਸ ਪਾਸੇ ਵੱਲ ਚਲਾ ਗਿਆ। ਜਿਹੜਾ ਕਿ ਹਾਲਾਂ ਇਹ ਨਹੀਂ ਹੈ ਵੀ ਜਸਟਿਨ ਟਰੂਡੋ ਨੂੰ ਪਹਿਲੀ ਵਾਰ ਪਤਾ ਲੱਗਾ ਇਵੇਂ ਹੋਇਆ,
ਮੈਂ ਜੇ ਉਸ ਤੋਂ ਵੀ ਪਿੱਛੇ ਜਾਵਾਂ, ਕੈਨੇਡਾ ਵੀਜ਼ਾ ਵੀ ਇੰਡੀਆ ਦੀ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਆ, ਕੈਨੇਡੀਅਨ ਏਜੰਸੀਆਂ ਨੂੰ ਔਰ ਪੋਲੀਟੀਕਲ ਲੀਡਰਸ਼ਿਪ ਨੂੰ ਅਹਿਸਾਸ ਹੋ ਗਿਆ ਸੀ ਕਿ ਏਅਰ ਇੰਡੀਆ ਦਾ ਹਾਦਸਾ ਇੰਡੀਅਨ ਏਜੰਸੀਆਂ ਨੇ ਕੀਤਾ, ਪਰ ਆਪਣੀ ਫੇਲਿਅਰ ਨਾ ਮੰਨਣ ਦੇ ਨਾਂ ਥੱਲੇ ਜਦੋਂ ਇਹ ਕੇਸ ਟ੍ਰਾਇਲ ਦੇ ਵਿੱਚ ਗਿਆ ਤੇ ਬਹੁਤ ਸਾਰੀਆਂ ਆਡੀਓ ਕੈਸੇਟਸ ਜਿਹੜੀਆਂ ਕੀ ਸੀ ਉਹ ਡਿਸਟਰੋਏ ਕਰ ਦਿੱਤੀਆਂ ਗਈਆਂ। ਇਸ ਲਈ ਨਾ ਕੇਸ ਦੇ ਵਿੱਚ ਕੋਈ ਪ੍ਰੋਪਰ ਕਨਵਿਕਸ਼ਨ ਹੋ ਸਕੀ, ਨਾ ਅਸਲ ਐਨਮੀ ਬਾਹਰ ਆਇਆ। ਦੂਸਰਾ ਪਾਰਟ ਸਾਡੇ ਸਾਹਮਣੇ ਜਥੇਦਾਰ ਤਲਵਿੰਦਰ ਸਿੰਘ ਦਾ। ਤਲਵਿੰਦਰ ਸਿੰਘ ਕੈਨੇਡੀਅਨ ਸਿਟੀਜ਼ਨ ਸਨ। ਜ਼ਾਹਰ ਹੈ ਇੰਡੀਆ ਨੇ ਉਹਨਾਂ ਨੂੰ ਫੜਿਆ, ਟਾਰਚਰ ਕਰਕੇ ਮਾਰਿਆ। ਉਹ ਵੈਦਰ ਏਅਰ ਇੰਡੀਆ 'ਚ ਉਹਨਾਂ ਦਾ ਹੱਥ ਸੀ ਨਹੀਂ ਸੀ, ਇਸ ਡਿਬੇਟ ਨੂੰ ਪਾਸੇ ਰੱਖ ਦਈਏ, ਪਰ ਇੱਕ ਕੈਨੇਡੀਅਨ ਸਿਟੀਜ਼ਨ ਜਿਹੜਾ ਭਾਰਤ ਟਾਰਚਰ ਕਰਕੇ ਮਾਰਦਾ ਹੈ, ਕੈਨੇਡਾ ਗਵਰਨਮੈਂਟ ਨੇ ਕਦੇ ਵੀ ਇਸ ਇਸ਼ੂ ਨੂੰ ਹਾਈਲਾਈਟ ਨਹੀਂ ਕੀਤਾ। ਨਾ ਹੀ ਉਹਨਾਂ ਨੇ ਉਦੋਂ ਜਦੋਂ ਤਲਵਿੰਦਰ ਸਿੰਘ ਪਰਮਾਰ ਉਹਨਾਂ ਦੀ ਹਿਰਾਸਤ 'ਚ ਗਏ ਕੋਈ ਮੰਗ ਨਹੀਂ ਕੀਤੀ ਗਈ ਕਿ ਭਾਈ ਇਹਨੂੰ ਦਿੱਤਾ ਜਾਏ, ਸਾਡਾ ਸਿਟੀਜ਼ਨ ਹੈ, ਜੇ ਏਅਰ ਇੰਡੀਆ 'ਚ ਵੀ ਲੋੜੀਂਦਾ ਤੁਸੀਂ ਟ੍ਰਾਇਲ ਕਰ ਲਿਓ, ਇੱਥੇ ਵੀ ਟ੍ਰਾਇਲ ਹੋਏਗਾ। ਉਹਨੂੰ ਪਲੇਨਲੀ ਜਿਹੜਾ ਉਹ ਐਲੀਮੀਨੇਟ ਕਰ ਦਿੱਤਾ ਗਿਆ। ਕੈਨੇਡਾ ਨੇ ਕੋਈ ਪ੍ਰੋਟੈਸਟ ਤੱਕ ਵੀ ਨਹੀਂ ਕੀਤਾ। ਉਸ ਤੋਂ ਬਾਅਦ ਦੇ ਦੌਰ 'ਚ ਵੀ ਅਸੀਂ ਦੇਖਦੇ ਹਾਂ ਕਿ ਜਸਟਿਨ ਟਰੂਡੋ ਦੀ ਪਹਿਲੀ ਟਰਮ ਵੇਲੇ ਵੀ ਜਿਹੜੀ ਇੰਟੈਲੀਜੈਂਸ ਬਾਅਦ 'ਚ ਸਾਹਮਣੇ ਆਈ ਕਿ ਇਹ ਗੱਲ ਸਾਬਤ ਸੀ ਕਿ ਭਾਈ ਭਾਰਤ ਇੰਟਰਫੀਅਰ ਕਰ ਰਿਹਾ ਹੈ, ਫੈਡਰਲ ਇਲੈਕਸ਼ਨ 'ਚ ਵੀ ਇੰਟਰਫੀਅਰ ਕਰ ਰਿਹਾ ਹੈ। ਔਰ ਅਨੀਤਾ ਆਨੰਦ ਜਿਸ ਥਿੰਕ ਟੈਂਕ 'ਚ ਕੰਮ ਕਰਦੀ ਰਹੀ ਹੈ, ਉਹਨਾਂ ਨੇ ਪੁੱਜ ਕੇ ਜਿਹੜਾ ਹੈ ਉਹ ਇਸ ਕਿਸਮ ਦੇ ਹਿੰਦੂਤਵੀ ਏਜੰਡੇ ਨੂੰ ਜਿਹੜਾ ਉਹ ਪ੍ਰਮੋਟ ਕੀਤਾ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕੈਨੇਡਾ ਨੇ ਵੀ ਅਮਰੀਕਾ ਦੀ ਲਾਈਨ ਦੇ ਉੱਤੇ, ਨਰਿੰਦਰ ਮੋਦੀ ਦੇ ਉੱਤੇ, ਜਦੋਂ ਅਮਰੀਕਨ ਯੂਐਸ ਸਰਫ ਦੀ ਰਿਪੋਰਟ ਦੇ ਥੱਲੇ 2002 ਤੋਂ ਬਾਅਦ ਅਮਰੀਕਾ ਐਂਟਰੀ ਤੇ ਪਾਬੰਦੀ ਲਾ ਦਿੱਤੀ ਸੀ, ਕੈਨੇਡਾ ਨੇ ਵੀ ਉਹ ਪਾਬੰਦੀ ਰੱਖੀ। ਔਰ ਮਨਮੋਹਨ ਸਿੰਘ ਬੜੀ ਦੇਰ ਬਾਅਦ ਜਿਹੜੇ ਨੇ ਵਿੱਚ ਗੈਪ, ਕਿਉਂਕਿ 85 ਤੋਂ ਬਾਅਦ ਵੀ ਬਿਟਰਨੈਸ ਰਹੀ। ਇੰਡੀਆ ਜਿਹਨੇ ਏਅਰ ਇੰਡੀਆ ਕੀਤਾ ਸੀ ਉਹ ਫਿਰ ਵੀ ਕੈਨੇਡਾ ਤੇ ਇਲਜ਼ਾਮ ਲਾਈ ਗਿਆ ਕਿ ਜੀ ਤੁਸੀਂ ਉੱਥੇ ਪ੍ਰੋਪਰ ਟ੍ਰਾਇਲ ਨਹੀਂ ਹੋਇਆ, ਔਰ ਜਿਹੜੇ ਗਿਲਟੀ ਨੇ ਉਹਨਾਂ ਨੂੰ ਪਤਾ ਸੀ ਵੀ ਗਿਲਟੀ ਦਾ ਖੁਦ ਰਹੇ ਹੋ। ਇਹ ਮੈਂ ਪਿਛੋਕੜ ਇਸ ਲਈ ਦਿੱਤਾ ਹੈ ਵੀ ਇਹਦੇ ਬਾਵਜੂਦ ਕਿ ਕੈਨੇਡਾ 'ਚ 125 ਸਾਲ ਪਹਿਲਾਂ ਸਿੱਖ ਆਏ, ਇਹਦੇ ਬਾਵਜੂਦ ਕਾਮਾਗਾਟਾ ਮਾਰੂ ਵਰਗੀਆਂ ਜਾਂ ਗੁਰੂ ਨਾਨਕ ਜਹਾਜ਼ ਦੇ ਮੁੱਦੇ ਤੇ ਮਾਫੀਆਂ ਵੀ ਮੰਗੀਆਂ ਗਈਆਂ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵਿਦ ਇਨ ਕੈਨੇਡੀਅਨ ਸਿਸਟਮ ਇਹਨਾਂ ਦੀ ਵੀ ਟ੍ਰੇਨਿੰਗ ਉਹ ਵਪਾਰਕ ਮਾਈਂਡਸੈਟ ਹੈ। ਔਰ ਸੈਕੰਡਲੀ ਮੈਨੂੰ ਇਹ ਲੱਗਦਾ ਹੈ ਕਿ ਵੀ ਕਿਸੇ ਹੱਦ ਤੱਕ ਇਹਨਾਂ ਦੇ ਲਈ ਜਿਹੜੀ ਸਿੱਖਾਂ ਦੀ ਅਹਿਮੀਅਤ ਪਾਵੇ, ਉਹ ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ ਵੀ ਸਿੱਖ ਰਿਹਾ, ਉਹ ਵੀ ਉਸ ਕਿਸਮ ਦਾ ਹੀ ਵਿਗੜਿਆ ਹੋਇਆ ਹੈ। ਸੈਂਟਰਲ ਲੈਵਲ ਤੇ ਤੁਸੀਂ ਜੇ ਦੇਖਣਾ ਹੋਏ, ਜੇ 17-18 ਐਮਪੀ ਵੀ ਸਿੱਖਾਂ ਦੇ ਰਹੇ, ਇੱਕ ਅੱਧੇ ਨੂੰ ਛੱਡ ਕੇ ਤੁਹਾਨੂੰ ਕਦੇ ਕੈਨੇਡਾ 'ਚ ਲੱਗਾ ਨਹੀਂ ਹੋਏਗਾ ਕਿ ਉਹਨਾਂ ਨੇ ਵੋਕਲੀ ਆਪਣੀ ਕਮਿਊਨਿਟੀ ਦੇ ਹੱਕਾਂ ਦੀ ਪੈਰਵਾਈ ਕੀਤੀ ਹੋਏ। ਇਹ ਵੀ ਇੱਕ ਕਿਸਮ ਦਾ ਫੀਅਰ, ਕਿਉਂਕਿ ਸੰਭਵ ਹੈ ਕਿ ਪਾਰਟੀ ਦੇ ਵਿੱਚ ਵੀ ਉਹਨਾਂ ਨੂੰ ਫੋਰਬਿਡ ਕਰ ਦਿੱਤਾ ਜਾਂਦਾ ਹੈ ਕਿ ਤੁਸੀਂ ਇਹ ਲਾਈਨ ਕ੍ਰਾਸ ਨਹੀਂ ਕਰਨੀ। ਜੇ ਉੱਥੇ ਕਿਸੇ ਨੇ ਅਸਰਟਿਵਨੈਸ ਨਾਲ ਕੈਨੇਡੀਅਨ ਰਾਈਟਸ, ਕੈਨੇਡੀਅਨ ਚਾਰਟਰ ਆਫ ਰਾਈਟਸ ਦੀ ਵਜ਼ਾਹਤ ਕੀਤੀ ਹੈ ਤੇ ਉਹ ਜਗਮੀਤ ਸਿੰਘ ਹੈ। ਔਰ ਜਗਮੀਤ ਸਿੰਘ ਨੂੰ ਵੀ ਜਿਹੜਾ ਉਹ ਡਿਊਟੀ ਟੂ ਵਾਰ ਨੋਟਿਸ ਮਿਲ ਗਿਆ ਸੀ, ਉਹਨੂੰ ਵੀ ਮਾਰਨ ਦਾ ਏਜੰਡਾ ਇਹਨਾਂ ਦਾ ਸੀ। ਸੋ ਮੈਂ ਸਮਝਦਾ ਵੀ ਇਹਦੇ 'ਚ ਫੇਲਿਅਰ ਸਾਡੀ ਨਾਲੋਂ ਵੀ ਜ਼ਿਆਦਾ ਸਿਸਟਮ ਦੀ। ਔਰ ਜਿੱਦਨ ਕਾਰਨੀ ਬਣਿਆ ਸੀ ਉਦੋਂ ਹੀ ਨਜ਼ਰ ਆ ਰਿਹਾ ਸੀ ਵੀ ਇਹ ਬੈਂਕਰ ਹੈ। ਇਹ ਵੀ ਕੁਝ ਇਸ ਕਿਸਮ ਦਾ ਸਾਹਮਣੇ ਆਇਆ ਕਿ ਇਹਦਾ ਲੜਕਾ ਕਿਸੇ ਇੰਡੀਅਨ ਜਾਂ ਦੂਸਰੀ ਫਰਮ ਲਈ ਕੰਮ ਕਰਦਾ ਹੈ ਪ੍ਰੋਮੀਨੈਂਟਲੀ, ਜਿਹਨੂੰ ਅਸੀਂ ਇਹ ਕਹਿੰਦੇ ਹਾਂ ਕਿ ਕਲੈਸ਼ ਆਫ ਇੰਟਰਸਟ ਹੈ ਜਿਹੜਾ ਇਹਨਾਂ ਦਾ ਜੁੜਿਆ ਹੋਇਆ। ਸੋ ਆਪਣੀ ਨੀਤੀ ਵੀ ਪਲੱਸ ਜਿਹੜੀ ਇਸ ਵੇਲੇ ਐਂਟਾਈ ਇਮੀਗ੍ਰੈਂਟ ਵੇਵ ਪ੍ਰੈਜ਼ੀਡੈਂਟ ਟਰੰਪ ਦੇ ਆਉਣ ਤੋਂ ਬਾਅਦ ਅਮਰੀਕਾ, ਕੈਨੇਡਾ ਸਮੇਤ ਯੂਰਪ ਦੇ ਵਿੱਚ ਚੱਲੀ ਹੋਈ ਹੈ, ਉਸਨੇ ਵੀ ਇਸ ਇਸ਼ੂ ਨੂੰ ਕਿਤੇ ਨਾ ਕਿਤੇ ਡਾਇਲੂਟ ਕੀਤਾ ਹੈ। ਔਰ ਥਰਡਲੀ ਮੈਨੂੰ ਲੱਗਦਾ ਵੀ ਵਿਦਨ, ਕਿਉਂਕਿ ਟਰੰਪ ਨੇ ਜਿਵੇਂ ਕੈਨੇਡਾ ਨੂੰ ਹੈਡ ਔਨ ਲਿਆ ਟੈਰਿਫ ਦੇ ਮੁੱਦੇ ਤੇ, ਇਕਨੋਮਿਕਲ ਕਰੰਚ ਵੀ ਹੈ ਕੈਨੇਡਾ ਦੇ ਵਿੱਚ, ਸੋ ਉਹਨਾਂ ਨੂੰ ਲੱਗਦਾ ਕਿ ਵੀ ਜੇ ਭਾਰਤ ਦੀ ਮਾਰਕੀਟ ਖੁੱਲਦੀ ਹੈ, ਹਾਲਾਂਕਿ ਭਾਰਤ ਨਾਲ ਬਹੁਤ ਜ਼ਿਆਦਾ ਕੈਨੇਡਾ ਦੀ ਆਪਣੀ ਇਕਨੋਮੀ ਬਹੁਤ ਸਟਰੋਂਗ ਰਹੀ ਹੈ, ਲੇਕਿਨ ਇਹ ਸਾਰਾ ਜਿਹੜਾ ਮਲਟੀਪਲ ਫੈਕਟਰਸ ਨੇ ਜਿਹਦੇ ਥੱਲੇ ਕੈਨੇਡਾ ਨੇ ਅਲਟੀਮੇਟਲੀ ਜਿਹੜੀ ਗੱਲ ਬਾਰਗੇਨਿੰਗ ਚਿਪ ਲਫ਼ਜ਼ ਹੈ ਉਹ ਸਿੱਖਾਂ ਨੂੰ ਇਸਤੇਮਾਲ ਕੀਤਾ। ਅਮਰੀਕਾ ਦੇ ਹਵਾਲੇ ਨਾਲ ਤੁਸੀਂ ਹੋਰ ਕੋਈ ਇਹਦੇ ਚ ਕੁਝ ਕਹਿਣਾ ਚਾਹੋਗੇ? ਜੀ ਬਿਲਕੁਲ ਹੀ। ਤੁਸੀਂ ਪਹਿਲਾਂ ਅਮਰੀਕਾ ਵਾਲੀ ਆਪਾਂ ਗੱਲ ਕਰ ਲਈ, ਉਹ ਤੋਂ ਬਾਅਦ ਮੈਂ ਜਾਂਦੇ ਜਾਂਦੇ ਫਿਰ ਮੇਰਾ ਸਵਾਲ ਜਿਹੜਾ ਮੇਰੇ ਦਿਮਾਗ 'ਚ ਆ ਰਿਹਾ ਸੀ ਮੈਂ ਜ਼ਰੂਰ ਤੁਹਾਨੂੰ ਪੁੱਛੂੰਗਾ ਜੀ। ਦੇਖੋ, ਅਮਰੀਕਾ ਦੇ ਹਵਾਲੇ ਨਾਲ ਮੈਂ ਸਮਝਦਾ ਹਾਂ ਵੀ
ਡਾਕਟਰ ਜਸਮੀਤ ਬੈਂਸ ਨੇ ਇਸ ਤੋਂ ਪਹਿਲਾਂ ਬੜੀ ਕਾਮਯਾਬੀ ਨਾਲ ਨਵੰਬਰ 84 ਨੂੰ ਸਿੱਖ ਜੈਨੋਸਾਈਡ ਰੈਕਗਨਾਈਜ਼ ਕਰਾਉਣ ਵਾਲਾ ਮਤਾ ਪਾਸ ਕਰਵਾਇਆ, ਪਰ ਉਹਦੇ ਲਈ ਕੋਈ ਗਵਰਨਰ ਦੀ ਕੰਸੈਂਟ ਜ਼ਰੂਰੀ ਨਹੀਂ ਸੀ। ਇਹ ਉਹਨਾਂ ਨੇ ਤੰਜ ਵੀ ਕੀਤੀ ਜਦੋਂ ਹੁਣ ਇਹ ਗਵਰਨਰ ਨੇ ਵੀਟੋ ਕੀਤਾ। ਉਹਨਾਂ ਨੇ ਕਿਹਾ ਵੀ ਥੈਂਕ ਗॉड ਕਿ ਉਸ ਮਤੇ ਤੇ ਗਵਰਨਰ ਦੇ ਸਿਗਨੇਚਰ ਦੀ ਲੋੜ ਨਹੀਂ ਸੀ। ਦੇਖੋ, ਦੋ ਗੱਲਾਂ ਸਮਝਣ ਵਾਲੀਆਂ ਨੇ। ਜੇ ਤੁਸੀਂ ਟ੍ਰੈਡੀਸ਼ਨਲੀ ਡੈਮੋਕ੍ਰੈਟਿਕ ਪਾਰਟੀ ਅਮਰੀਕਾ ਦੀ, ਲਿਬਰਲ ਪਾਰਟੀ ਕੈਨੇਡਾ ਦੀ ਔਰ ਲੇਬਰ ਪਾਰਟੀ ਯੂਕੇ ਦੀ ਦੇਖੋ, ਇਹ ਟ੍ਰੈਡੀਸ਼ਨਲੀ ਪ੍ਰੋ ਇੰਡੀਆ ਨੇ। ਹਮੇਸ਼ਾ ਇਹਨਾਂ ਦਾ ਟ੍ਰੈਂਡ ਉਸ ਪਾਸੇ ਰਿਹਾ। ਹਿੰਦੂ ਵੀ ਵੱਡੀ ਗਿਣਤੀ 'ਚ ਦਾ ਹਿੱਸਾ ਨੇ ਔਰ ਅਮਰੀਕਾ 'ਚ ਵੀ, ਕਿਉਂਕਿ ਜਿਹੜਾ ਗਵਰਨਰ ਹੈ ਇਹ ਐਸਪੀਰੈਂਟ ਵੀ ਹੈ ਪ੍ਰੈਜ਼ੀਡੈਂਟ ਲਈ ਰਨ ਕਰਨ 'ਚ। ਹਿੰਦੂ ਤਵੀ ਆਰਗੇਨਾਈਜੇਸ਼ਨਾਂ ਖੁੱਲਾ ਪੈਸਾ ਵੀ ਦਿੰਦੀਆਂ ਨੇ ਔਰ ਮੈਂ ਸਮਝਦਾ ਵੀ ਇਹ ਸਾਡੀ ਕਾਮਯਾਬੀ ਹੈ ਕਿ ਵੀ ਈਵਨ ਡਾਕਟਰ ਬੈਂਸ ਔਰ ਉਹਨਾਂ ਦੀਆਂ ਸਾਥਣਾਂ ਅਸੈਂਬਲੀ ਵੂਮਨ ਨੇ ਇੰਨੀ ਪਾਵਰ ਜੁਟਾਈ ਕਿ ਯੂਨੈਨਿਮਸਲੀ ਇਹ ਪਾਸ ਹੋਇਆ। ਇਹਦਾ ਇਹੀ ਫੇਟ ਹੋਣਾ ਸੀ। ਹੁਣ ਅਸੀਂ ਫੈਡਰਲ ਲੈਵਲ ਦੇ ਉੱਤੇ ਐਕਸਪੈਕਟ ਕਰਦੇ ਹਾਂ ਕਿ ਫੈਡਰਲ ਲੈਜਿਸਲੇਸ਼ਨ ਇਸ ਦੇ ਉੱਤੇ ਆਏਗਾ। ਬਿਲਕੁਲ ਜੀ। ਡਾਕਟਰ ਸਾਹਿਬ, ਮੇਰਾ ਸਵਾਲ ਇਹੀ ਹੈ, ਮੈਂ ਮਤਲਬ ਜੋ ਮੈਨੂੰ ਲੱਗ ਰਿਹਾ ਵੀ ਜਦੋਂ ਜਿਹੜਾ ਐਕਟਿਵਿਜ਼ਮ ਦੀ ਗੱਲ ਹੁੰਦੀ ਆ, ਸਿੱਖ ਐਕਟਿਵਿਜ਼ਮ ਦੀ ਗੱਲ ਹੁੰਦੀ ਆ, ਤਾਂ ਸਿੱਖਾਂ ਦੇ ਵਿੱਚ, ਜਿਵੇਂ ਖਾਸ ਤੌਰ ਤੇ ਮੈਂ ਕੈਨੇਡਾ ਦੇ ਵਿੱਚ ਹੀ ਦੇਖ ਰਿਹਾ ਹਾਂ ਕਿ ਜਿਹੜੀ ਪੋਲੀਟੀਕਲ ਕਲਾਸ ਆ, ਉਹ ਪ੍ਰੈਸ਼ਰ ਦੇ ਅੱਗੇ, ਅਸੀਂ ਜਾਣਦੇ ਹਾਂ ਕਿ ਜਾਂ ਤਾਂ ਪੈਸੇ ਦੇ ਅੱਗੇ ਜਾਂ ਪ੍ਰੈਸ਼ਰ ਦੇ ਅੱਗੇ, ਇਹਨਾਂ ਦੇ ਅੱਗੇ ਕੰਮ ਕਰਦੀ ਆ। ਤੇ ਸਿੱਖ ਸੰਦਰਭ ਦੇ ਵਿੱਚ ਸਿੱਖਾਂ ਵੀ ਮਤਲਬ ਕੋਈ ਜਿਹੜਾ ਪੋਲੀਟੀਕਲ ਪ੍ਰੈਸ਼ਰ ਵੀ ਜਿਸ ਤਰੀਕੇ ਦਾ ਬਣਾਇਆ ਜਾ ਸਕਦਾ ਆ, ਵੀ ਉਹ ਕੀ ਉਹ ਕੋਈ ਇਹੋ ਜਿਹੀਆਂ ਐਕਟੀਵਿਟੀਜ਼, ਕੋਈ ਇਹੋ ਜਿਹੇ ਜਿਹੜੇ ਪ੍ਰੋਗਰਾਮ ਆ ਵੀ ਉਹ ਸਿੱਖਾਂ ਨੂੰ ਆਰਗੇਨਾਈਜ਼ ਕਰਨੇ ਚਾਹੀਦੇ ਜਿਹਦੇ ਨਾਲ ਕਿ ਇਹ ਚੀਜ਼ ਐਸਟੈਬਲਿਸ਼ ਨਾ ਹੋ ਜੇ ਵੀ ਕੀ ਫਰਕ ਪੈਂਦਾ ਆ ਵੀ ਜੇ ਅਸੀਂ ਮਤਲਬ ਸਿੱਖਾਂ ਦੇ ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਬੈਕ ਬਰਨਰ ਤੇ ਕਰਕੇ ਤੇ ਆਪਣੇ ਟ੍ਰੇਡ ਦੀ ਗੱਲ ਅੱਗੇ ਤੋਰੀਏ ਜਾਂ ਪ੍ਰੋ ਇੰਡੀਆ ਸਟਾਂਸ ਲਈਏ, ਕਿਉਂਕਿ ਇੰਡੀਆ ਦੀਆਂ ਵੀ ਤਾਂ ਲੋਬੀ ਫਰਮਸ ਜਿਹੜੀਆਂ ਉਹ ਕੰਮ ਕਰ ਰਹੀਆਂ ਨੇ। ਚਾਹੇ ਉਹ ਹੁਣ ਅਨੀਤਾ ਆਨੰਦ ਦਾ ਅਸੀਂ ਦੇਖੀਏ ਵੀ ਉਹ ਪਹਿਲਾਂ ਮਤਲਬ ਜਿਹੜੇ ਥਿੰਕ ਟੈਂਕ ਦੇ ਰਾਹੀਂ ਕੰਮ ਕਰਕੇ ਜਿੱਥੇ ਹੁਣ ਪਹੁੰਚੀ ਆ, ਜੇ ਅੱਜ ਅਨੀਤਾ ਆਨੰਦ ਇੱਕ ਪੋਸਟ ਤੇ ਪਹੁੰਚੀ ਤਾਂ ਉਹ ਸਰਵ ਕਰ ਰਹੀ ਆ ਆਪਣੇ ਉਹਨਾਂ ਇੰਟਰਸਟ ਨੂੰ ਜਿੱਥੋਂ ਆਈ ਆ। ਪਰ ਸਿੱਖ ਪੋਲੀਟੀਸ਼ੀਅਨ ਜਿਹੜੇ ਆ ਉਹ ਇੰਨਾ ਕਾਮਯਾਬ ਨਹੀਂ ਹੁੰਦੇ ਨਜ਼ਰ ਆਏ ਆਪਣੀ ਕਮਿਊਨਿਟੀ ਦੇ ਇੰਟਰਸਟ ਸਰਵ ਕਰਨ ਦੇ ਵਿੱਚ। ਤੇ ਇਹਦੇ ਚ ਸਵਾਲ ਮੇਰਾ ਇਹੀ ਆ ਵੀ ਕੀ ਮਤਲਬ ਪ੍ਰੈਸ਼ਰ ਬਣਾਉਣ ਦੇ ਲਈ ਕੀ ਜਿਹੜਾ ਇਹ ਸਟੇਟਮੈਂਟਸ ਦੇ ਦੇਣੀਆਂ, ਬਿਆਨ ਦੇ ਦੇਣੇ, ਕਿ ਇਹ ਇਨਫ ਆ ਜਾਂ ਕੋਈ ਹੋਰ ਵੀ ਜਿਹੜੀ ਅਪਰੋਚ ਆ ਸਿੱਖਾਂ ਨੂੰ ਲੈਣੀ ਚਾਹੀਦੀ ਹੈ ਡਾਇਸਪੋਰਾ ਦੇ ਵਿੱਚ ਵੀ, ਜਿਹਦੇ ਨਾਲ ਕਿ ਜਿਹੜੀਆਂ ਸਰਕਾਰਾਂ ਆ ਉਹਨਾਂ ਨੂੰ ਘੱਟੋ ਘੱਟ ਅਕਾਊਂਟੇਬਲ ਤਾਂ ਬਣਾਇਆ ਜਾ ਸਕੇ। ਦੇਖੋ, ਸਿਆਸਤ ਦੇ ਵਿੱਚ ਵੋਟ ਤੇ ਨੋਟ ਇਹ ਦੋ ਕੀ ਨੇ। ਔਰ ਮੈਂ ਅੱਜ ਵੀ ਇੱਕ ਆਪਣੇ ਪ੍ਰੈਜੈਂਟੇਸ਼ਨ ਦੇ ਵਿੱਚ ਕਿਹਾ ਕਿ ਵੀ ਸਾਡੇ ਲੋਕ ਹੁਣ ਤੱਕ ਅਮਰੀਕਾ 'ਚ, ਮੈਨੂੰ ਪਤਾ ਹੈ ਵੀ ਜਦੋਂ ਤੱਕ ਇਹ ਟਰੰਪ ਵਾਲਾ ਇਮੀਗ੍ਰੈਂਟ ਇਸ਼ੂ ਨਹੀਂ ਆਇਆ, ਬਹੁਤ ਸਾਰੇ ਤਾਂ ਸਿਟੀਜ਼ਨਸ਼ਿਪ ਵੀ ਨਹੀਂ ਸੀ ਲੈਂਦੇ। ਉਹਨਾਂ ਨੂੰ ਸੀ ਵੀ ਗ੍ਰੀਨ ਕਾਰਡ ਨਾਲ ਆਉਣਾ ਜਾਣਾ ਬਣਿਆ ਰਹਿੰਦਾ, ਉਧਰ ਵੀ ਜ਼ਮੀਨ ਦਾ ਦੂਜਾ ਹੈ ਤੇ ਜਿਹੜੇ ਬਣ ਵੀ ਜਾਂਦੇ ਸੀ ਉਹਨਾਂ ਲਈ ਵੋਟ ਪਾਉਣਾ ਕਦੇ ਅਹਿਮੀਅਤ ਵਾਲੀ ਗੱਲ ਨਹੀਂ ਰਹੀ। ਇਹ ਹੁਣ ਵੱਖਰੀ ਕਹਾਣੀ ਹੈ ਕਿ ਹੁਣ ਕਿਉਂਕਿ ਸਿਟੀਜ਼ਨਸ਼ਿਪ ਨੂੰ ਸਿਕਿਉਰ ਮੰਨਿਆ ਜਾ ਰਿਹਾ ਤੇ ਇਸ ਪਾਸੇ ਆਏ ਨੇ। ਸੋ ਮੈਂ ਸਮਝਦਾ ਹਾਂ ਵੀ ਜਿਨ੍ਹਾਂ ਦੇ ਨਾਲ ਸਾਡੀ ਟੱਕਰ ਹੈ ਉਹਨਾਂ ਦੇ ਪਿੱਛੇ ਹਕੂਮਤ ਵੀ ਖੜੀ ਹੈ, ਉਹਨਾਂ ਦੇ ਕੋਲ ਨੰਬਰ ਵੀ ਹੁਣ ਜ਼ਿਆਦਾ ਹੈ। ਕੈਨੇਡਾ 'ਚ ਵੀ ਤੁਹਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਹਿੰਦੂ ਪੋਪੂਲੇਸ਼ਨ ਸਿੱਖਾਂ ਨਾਲੋਂ ਜ਼ਿਆਦਾ ਹੋ ਚੁੱਕੀ ਹੈ ਔਰ ਇਹ ਵੀ H1B ਵੀਜ਼ੇ ਦਾ ਫਾਇਦਾ ਚੁੱਕ ਕੇ ਟੱਬਰਾਂ ਦੇ ਟੱਬਰ ਆਏ ਹੋਏ ਨੇ। ਅਮਰੀਕਾ 'ਚ ਵੀ ਇਹੀ ਕਹਾਣੀ ਹੈ। ਸੌਫਟਵੇਅਰ ਦੀ ਇੰਡਸਟਰੀ 'ਚ ਜਿਹੜੇ ਵੱਡੇ ਵੱਡੇ CEO ਔਰ ਦੂਸਰੇ ਤਾਂ ਆਏ ਹੀ ਆਏ ਨੇ, ਬਹੁਤ ਸਾਰਿਆਂ ਨੇ ਆਪਣੀ ਪ੍ਰੋਗਰਾਮਿੰਗ ਔਰ ਦੂਸਰੇ ਲਿਖ ਕੇ ਸੌਫਟਵੇਅਰ ਦੇ ਥੱਲੇ ਬਹੁਤ ਮਨੀ ਬਣਾਈ ਹੈ। ਔਰ ਇੰਡੀਅਨ ਸਟੇਟ ਵੱਲੋਂ ਉਹਨਾਂ ਦੀਆਂ ਆਰਗੇਨਾਈਜ਼ਡ ਲੌਬਿੰਗ ਫਰਮਸ ਵੀ, ਪਲੱਸ ਬਲੈਕ ਮਨੀ ਜਿਹੜੀ ਇਹਨਾਂ ਨੂੰ ਦਿੱਤੀ ਜਾਂਦੀ ਹੈ ਲੌਬੀ ਦੇ ਨਾਂ ਥੱਲੇ। ਅਮਰੀਕਾ 'ਚ ਲਲਿਤ ਗਾਦੀਆ ਔਰ ਦੂਸਰੇ ਸਕੈਂਡਲ ਵੀ ਹੋਏ ਕਿ ਕਿਵੇਂ ਇੰਡੀਅਨ ਐਮਬੈਸੀ ਇਨਵੋਲਵ ਸੀ, ਜਿਹੜੀ ਇਲੈਕਸ਼ਨਾਂ ਦੇ ਮੌਕੇ ਫੰਡ ਰੇਜ਼ਿੰਗ ਕਰਨ ਦੇ ਲਈ। ਜੇ ਕੋਈ ਹੋਟਲ ਹੈ ਕਿਸੇ ਹਿੰਦੂ ਤਵੀ ਦਾ 20 EMPLOYE ਨੇ ਤੇ ਉਹਨਾਂ ਤੋਂ $1000 ਵੇਟਰਾਂ ਤੋਂ ਡੋਨੇਟ ਕਰਾ ਦਿੱਤਾ, ਬਾਅਦ 'ਚ ਉਹਨਾਂ ਨੂੰ ਕੈਸ਼ ਦੇ ਦਿੱਤਾ। ਅਮਰੀਕਾ 'ਚ ਇੱਕ ਵੱਡਾ ਕੇਸ ਹੋਇਆ ਸੀ ਜਿਹਦੇ 'ਚ ਫਿਰ
2 ਡਿਪਲੋਮੈਟ ਇੰਡੀਆ ਦੇ ਕੱਢੇ ਗਏ ਸੀ। ਸੋ ਅਸੀਂ ਸਮਝਦੇ ਹਾਂ ਵੀ ਸਾਨੂੰ ਆਰਗੇਨਾਈਜ਼ ਹੋਣ ਦੀ ਲੋੜ। ਔਰ ਸੈਕੰਡ ਪਾਰਟ, ਤੁਸੀਂ ਕਦੇ ਅਮਰੀਕਨ ਕਾਂਗਰਸਮੈਨਾਂ ਦੇ ਜਾਂ ਕੈਨੇਡਾ ਦੇ ਵਿੱਚ ਮੈਂਬਰ ਪਾਰਲੀਮੈਂਟ ਦੇ ਜਾਓ, 60-70% ਹਿੰਦੂ ਤੋਂ ਵੀ ਬੱਚੇ ਜਿਹੜੇ ਨੇ ਉਹਨਾਂ ਦਾ ਸਰਵ ਕਰ ਰਹੇ ਹੋਣਗੇ ਲੈਜਿਸਲੇਚਰ ਅਸਿਸਟ ਇੰਟਰਨੀਜ਼। ਪਹਿਲਾਂ ਇੰਟਰਨੀਜ਼ ਤੋਂ ਬਾਅਦ ਜੌਬ ਮਾਰਕੀਟ ਦੇ ਵਿੱਚ ਵੀ ਉਹ ਆਉਂਦੇ ਨੇ। ਸਾਡੀ ਸਮ ਹੋ ਜਿਹੜੇ ਸਾਡੇ ਪੜ੍ਹ ਲਿਖ ਵੀ ਜਾਂਦੇ ਨੇ, ਪਹਿਲਾਂ ਤਾਂ ਯੂਨੀਵਰਸਿਟੀ ਐਜੂਕੇਸ਼ਨ ਜਾਂ ਦੂਜੀ ਪਹਿਲੀ ਜਨਰੇਸ਼ਨ ਕੋਲ ਕੀ ਦੂਜੀ ਕੋਲ ਵੀ ਨਹੀਂ ਸੀ। ਹੁਣ ਜਿਹੜੇ ਹੈ ਵੀ ਨੇ ਅਲਟੀਮੇਟਲੀ ਉਹ ਆਪਣੇ ਮਾਂ-ਬਾਪ ਦੀ ਐਸਟੈਬਲਿਸ਼ ਜਿਹੜਾ ਕਾਰੋਬਾਰ ਹੈ, ਕੋਈ ਟਰਾਂਸਪੋਰਟ ਹੈ, ਕੋਈ ਗੈਸ ਸਟੇਸ਼ਨ ਨੇ, ਕੋਈ ਦੂਜੇ ਨੇ, ਉਹਨਾਂ ਚ ਆਉਂਦੇ ਨੇ। ਉਹ ਗਵਰਨਮੈਂਟ ਜੌਬ ਇੱਕ ਪੈਸੇ ਦੀ ਦੌੜ ਵੀ ਹੈ, ਜਿਹਦਾ ਇੱਕ ਵੱਡਾ ਕਾਰਨ ਹੈ ਕਿ ਵੀ ਸਾਡਾ ਕੋਈ ਵਿਰਲਾ ਹੀ ਜਗਮੀਤ ਸਿੰਘ ਵਰਗਾ ਜਾਂ ਉਹਦਾ ਬ੍ਰਦਰ ਜਿਵੇਂ ਪੈਸ਼ਨੇਟ ਨੇ, ਕੈਪੇਬਿਲਿਟੀ ਵੀ ਹੈ। ਸੈਕੰਡਲੀ ਜਿਹੜੇ ਆਉਂਦੇ ਵੀ ਨੇ ਥੋੜੇ ਬਹੁਤ, ਜੇ ਤੁਸੀਂ ਕੈਨੇਡਾ ਦੇ ਹਵਾਲੇ ਨਾਲ ਦੇਖੋ ਕਿ ਵੈਰੀ ਫਿਊ ਟੈਲੈਂਟਡ ਹੁੰਦੇ ਨੇ, ਬਹੁਤੇ ਬਿਲੋ ਐਵਰੇਜ ਹੁੰਦੇ ਨੇ, ਉਹ ਆਪਣੇ ਕੰਪਲੈਕਸ ਦੇ ਮਾਰੇ ਹੁੰਦੇ ਨੇ। ਇਹ ਕਪਲ ਆਫ ਫੈਕਟਰਸ ਇਹਦੇ ਚ ਜੁੜੇ ਹੋਏ ਨੇ। ਥਰਡਲੀ ਜਿਹੜਾ ਧਨਾੜ ਸਿੱਖ ਹੈ, ਮੈਂ ਬਾਰ-ਬਾਰ, ਹਾਲਾਂ ਮੈਂ ਲਾਈਨ ਨਹੀਂ ਖਿੱਚਣਾ ਚਾਹੁੰਦਾ, ਸਿੱਖੀ ਨੇ ਕੋਈ ਅਮੀਰਾਂ ਲਈ ਦਰਵਾਜ਼ੇ ਬੰਦ ਨਹੀਂ ਕੀਤੇ ਹੋਏ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਉਹ ਇਸ ਨੇ ਕਿ ਸਾਨੂੰ ਕੋਈ ਕਮਿਊਨਲ ਨਾ ਕਹਿ ਦੇ, ਸਾਨੂੰ ਕੋਈ ਫੈਨੇਟਿਕ ਨਾ ਕਹਿ ਦੇ। ਉਹ ਜੇ ਆਉਣਗੇ ਵੀ ਇਸ ਪਾਸੇ ਤੇ ਉਹ ਆਪਣੇ ਆਪ ਨੂੰ ਬੜਾ ਨਿਊਟਰਲ ਜਿਹਾ ਹੋ ਕੇ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਨਗੇ, ਜਦੋਂ ਕਿ ਜਿਹੜਾ ਪ੍ਰੈਕਟਿਸਿੰਗ ਹਿੰਦੂ ਨਹੀਂ ਵੀ ਹੈ, ਹਿੰਦੂ ਤੋਂ ਵੀ, ਉਹ ਜਦੋਂ ਸਿੱਖਾਂ ਦਾ ਇਸ਼ੂ ਆਉਂਦਾ ਹੈ, ਉਹਦੇ ਵਿਚਲਾ ਐਂਟਾਈ ਸਿੱਖ ਜਿਹੜਾ ਐਲੀਮੈਂਟ ਹੈ ਉਹ ਆਊਟ ਹੁੰਦਾ। ਔਰ ਉਹਦੇ ਚ ਇੰਡੀਅਨ ਨੈਸ਼ਨਲਿਜ਼ਮ, ਭਾਵੇਂ ਉਹ ਵਿਸਕੀ ਡਰਿੰਕਿੰਗ ਜਾਂ ਕਲੱਬ ਗੋਇੰਗ ਉਹਨਾਂ ਦੇ ਮੁੰਡੇ ਕੁੜੀਆਂ ਵੀ ਨੇ, ਉਹ ਉਸ ਮਾਮਲੇ ਦੇ ਵਿੱਚ ਪੂਰੇ ਨੈਸ਼ਨਲਿਸਟ ਰੂਪ ਬਣ ਜਾਂਦੇ ਨੇ। ਸੋ ਇਹ ਕਪਲ ਆਫ ਫੈਕਟਰਸ ਨੇ, ਸਾਨੂੰ ਦੇਖਣਾ ਪਵੇਗਾ। ਇਹ ਨਹੀਂ ਹੈ ਕਿ ਸਾਡੀ ਸਕਸੈਸ ਨਹੀਂ ਹੈ। ਅਮਰੀਕਾ ਚ 1950s ਦੇ ਵਿੱਚ ਦਲੀਪ ਸਿੰਘ ਸੌਂਧ ਪਹਿਲਾ ਕਾਂਗਰਸਮੈਨ ਜਿਹੜਾ PhD ਵੀ ਸੀ, ਵੋਕਲ ਸਪੀਕਰ ਸੀ, ਕਾਂਗਰਸ ਟ੍ਰੈਂਡ ਸੈਟਰ ਸੀ। ਜਾਂ ਜਿਵੇਂ ਮੈਂ ਜਗਮੀਤ ਸਿੰਘ ਦੇ ਹਵਾਲੇ ਨਾਲ ਇਸ ਲਈ ਗੱਲ ਕਰਦਾ ਕਿ ਜਿਹੜੀਆਂ ਪ੍ਰਾਈਮ ਮਿਨਿਸਟਰੀਅਲ ਡਿਬੇਟਸ ਹੋਈਆਂ, ਉਹ ਪ੍ਰਾਈਮ ਮਿਨਿਸਟਰ ਮੈਟੀਰੀਅਲ ਹੈ ਜਦੋਂ ਆਪਣੀ ਪ੍ਰੈਜ਼ੈਂਟੇਸ਼ਨ ਔਰ ਦੂਸਰਾ ਦਿੰਦਾ, ਔਰ ਕੋਈ ਕੰਪਲੈਕਸ ਨਹੀਂ ਅਸਰਟ ਕੀਤਾ। ਔਰ ਇਵੇਂ ਹੀ ਅਸੀਂ ਹੋਪ ਕਰਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਜਿਹੜਾ ਉਹ ਸਾਡਾ ਪ੍ਰੈਸ਼ਰ ਜਿਹਦੇ ਥੱਲੇ, ਔਰ ਇਹਦੇ 'ਚ ਅਨਫੋਰਚੂਨੇਟਲੀ ਗੁਰਦੁਆਰਿਆਂ ਦਾ ਰੋਲ ਬਹੁਤ ਨਖਿੱਧ ਰੋਲ ਹੈ। ਉਹਨਾਂ 'ਚੋਂ ਤੁਹਾਨੂੰ ਕੋਈ ਵੀ ਨਾ, ਤੁਸੀਂ ਕੌਮੀ ਪੱਖ ਤੋਂ ਕੋਈ ਬਹੁਤਾ ਉਹਨਾਂ 'ਚੋਂ ਕੱਢ ਸਕਦੇ ਹੋ। ਸਾਡਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਰਿਚੁਅਲਿਸਟਿਕ ਪ੍ਰੈਕਟਿਸਿਸ ਦੇ ਵਿੱਚ ਤਾਂ ਆਪਣੇ ਆਪ ਨੂੰ ਜਿਹੜਾ ਉਹ ਕੰਫਰਟੇਬਲ ਮਹਿਸੂਸ ਕਰਦਾ ਹੈ, ਪਰ ਕੋਈ ਵੀ ਜਿਹੜਾ ਐਕਟਿਵਿਜ਼ਮ ਦਾ ਪਾਰਟ ਹੈ, ਨਾ ਉਹਨੂੰ ਕਮੇਟੀਆਂ ਐਨਕਰੇਜ ਕਰਨਾ ਚਾਹੁੰਦੀਆਂ ਨੇ, ਨਾ ਬਹੁਤ ਵਾਰ ਸਾਰੇ ਮਾਮਲੇ ਜੀਵਨ ਸਾਡੀਆਂ ਫੈਮਿਲੀਜ਼ ਦੇ ਵਿੱਚ ਵੀ ਜਿਹੜੇ ਬੱਚੇ ਬੱਚੀਆਂ ਇਸ ਪਾਸੇ ਨੇ, ਉਹਨਾਂ ਨੂੰ ਬਹੁਤ ਘੱਟ ਪੇਰੈਂਟਸ ਨੇ ਜਿਹੜੇ ਐਨਕਰੇਜ ਕਰ ਰਹੇ ਹੁੰਦੇ ਨੇ। ਪਰ ਇਸ ਦੇ ਉਲਟ ਜੇ ਤੁਸੀਂ ਲਿਟਰੇਸੀ ਲੈਵਲ, ਐਜੂਕੇਸ਼ਨ, ਔਰ ਈਵਨ ਅਮਰੀਕਾ ਦੇ ਵਿੱਚ ਤੁਸੀਂ ਦੇਖੋ, ਜੇ ਹੁਣ ਉਹਨਾਂ ਦਾ ਰਾਮਾਸਵਾਮੀ ਤੱਕ ਵਾਈਸ ਪ੍ਰੈਜ਼ੀਡੈਂਟ ਤੱਕ ਪਹੁੰਚ ਜਾਂਦਾ ਹੈ, ਜਿਹੜਾ ਉਸ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਲੜਦਾ ਹੈ ਔਰ ਏਬਲੀ ਉਹ ਡੀਲ ਕਰਦਾ ਸਿਚੁਏਸ਼ਨ ਨੂੰ। ਔਰ ਈਵਨ ਹੁਣ ਵਾਈਸ ਪ੍ਰੈਜ਼ੀਡੈਂਟ ਦੀ ਵਾਈਫ ਜੇ ਇਸ ਪਾਸੇ ਹੈ, ਤੇ ਉਹ ਜਦੋਂ ਤੁਸੀਂ ਉਹਨਾਂ ਦਾ ਪਾਰਟ ਦੇਖੋਗੇ, ਜਾਂ ਜਿਵੇਂ ਉਹਨਾਂ ਨੇ ਜਿਹੜੀ ਉਹ ਕਨਵਰਟ ਕੀਤੀ ਉਹਨੂੰ ਹਿੰਦੂ ਬਣਾਇਆ, ਔਰ ਹੁਣ ਉਹਦੇ ਥੱਲੇ 18-19 ਇੰਟੈਲੀਜੈਂਸ ਏਜੰਸੀਆਂ, ਤੁਲਸੀ ਗੈਬਰਟ, ਔਰ ਦੂਸਰੇ ਪਾਸੇ ਈਵਨ ਕਾਸ਼ ਪਟੇਲ ਵਰਗੇ ਲੋਕ ਵੀ ਜਿਹੜੇ ਨਾ, ਜਿਹਨਾਂ ਨੂੰ ਚੱਜ ਨਾਲ ਉਹ ਅੰਗਰੇਜ਼ੀ ਵੀ ਨਹੀਂ ਬੋਲਣੀ ਆਉਂਦੀ ਸੀ ਇੱਕ ਜ਼ਮਾਨੇ। ਸੋ ਉਹ ਸਿਸਟਮ ਦੇ ਵਿੱਚ ਵੜੇ ਨੇ, ਪਰ ਅਸੀਂ ਲੈ ਦੇ ਕੇ ਅਜੇ ਵੀ ਬਹੁਤ ਸਾਰੀ ਸਾਡੇ ਲਈ ਗੁਰਦੁਆਰਾ ਸਟੇਜ ਜਾਂ ਗੁਰਦੁਆਰਾ ਪਲੇਟਫਾਰਮ ਮਾਈਕ ਦੇ ਦੁਆਲੇ ਘੁੰਮਣਾ ਉਹ ਜ਼ਿਆਦਾ ਅਹਿਮੀਅਤ ਵਾਲਾ ਲੱਗਦਾ। ਉਹਦੇ ਲਈ ਅਸੀਂ ਕਾਫੀ ਤਰੱਦਦ ਕਰਦੇ ਹਾਂ, ਕਾਫੀ ਝੂਠ ਸੱਚ ਵੀ ਬੋਲਦੇ ਹਾਂ, ਪਰ ਪੋਲੀਟੀਕਲ ਅਰੀਨਾ ਦੇ ਵਿੱਚ ਨਾ ਸਾਡੀ ਵਾਸਟ ਮੈਜੋਰਿਟੀ ਉਸ ਲੈਵਲ ਦੇ ਉੱਤੇ ਜਿਹੜੀ, ਹਾਲਾਂ ਅਮਰੀਕਾ ਜਿਵੇਂ 50 ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਨੇ, ਉਹਦੇ ਥੱਲੇ ਵੀ ਕੰਸਿਸਟੈਂਟ ਲੌਬੀ ਮਿਹਨਤ ਹੈ। ਪਰ ਜੇ ਇਹ ਕਹੀਏ ਕਿ ਵੀ ਕੁੱਲ ਮਿਲਾ ਕੇ ਸਾਡੀ ਪੋਲੀਟੀਕਲ ਦਿਲਚਸਪੀ ਬਹੁਤ ਜ਼ਿਆਦਾ ਹੈ, ਜਾਂ ਅਸੀਂ ਆਉਣ ਵਾਲੇ ਪੀਰੀਅਡ 'ਚ ਇੱਕ, ਹਾਲਾਂਕਿ ਅਸੀਂ ਮਾਈਨੋਰਿਟੀ ਵੀ ਹੈ, ਲੇਕਿਨ ਸਾਡੇ ਲਈ ਇਹ ਸਿੱਖਣ ਵਾਲੀ ਗੱਲ ਹੈ ਕਿ ਯਹੂਦੀਆਂ ਨੇ ਆਪਣੇ ਆਪ ਨੂੰ ਕਿਵੇਂ, ਯਹੂਦੀਆਂ ਦੀ ਕੁੱਲ ਪੋਪੂਲੇਸ਼ਨ ਸਾਡੇ ਨਾਲੋਂ ਅੱਧੀ ਹੈ, ਅਸੀਂ 35 ਮਿਲੀਅਨ ਹੈ, 14-15 ਮਿਲੀਅਨ ਤੋਂ ਜ਼ਿਆਦਾ ਨਹੀਂ। ਔਰ ਲੇਕਿਨ ਉਹਨਾਂ ਨੇ ਵੀ ਓਵਰ ਅ ਪੀਰੀਅਡ ਆਫ ਟਾਈਮ ਵਿਦ ਇਨ ਦਾ ਸਿਸਟਮ ਵੜ ਕੇ ਆਪਣੀ ਅਹਿਮੀਅਤ ਨੂੰ ਬਣਾਇਆ।
ਇਵੇਂ ਹੀ ਹੋਰ ਸਟਰੋਂਗਰ ਲੌਬੀ ਆਰਮੀਨੀਅਨਸ ਨੇ, ਉਹਨਾਂ ਦੇ ਸਟਰੋਂਗ ਲੌਬੀ ਗਰੁੱਪ ਨੇ। ਸੋ ਸਾਨੂੰ ਇਸ ਲਾਈਨ ਦੇ ਉੱਤੇ ਗੰਭੀਰਤਾ ਨਾਲ ਸੋਚਣਾ ਹੋਏਗਾ ਕਿ ਬਹੁਤ ਵਾਰ ਅਸੀਂ ਇੱਕ ਸਕਸੈਸ ਦੇ ਨੇੜੇ ਲੱਗਦਾ, ਜਿਵੇਂ ਤੁਸੀਂ ਠੀਕ ਕਿਹਾ ਕਿ 2 ਸਾਲ ਦੇ ਵਿੱਚ ਇਹ ਮਾਹੌਲ ਬਣਿਆ ਸੀ, ਲੇਕਿਨ ਅਸੀਂ ਹੁਣ ਇਵੇਂ ਕਈਆਂ ਨੂੰ ਲੱਗਦਾ ਕਿ ਭਾਈ ਇਹ ਤਾਂ ਕੁਝ ਵੀ ਨਹੀਂ ਇਹਦੇ ਚੋਂ ਨਿਕਲਿਆ। ਹਾਲਾਂ ਪਹਿਲਾਂ ਵੀ ਇਹ ਪਤਾ ਹੁੰਦਾ ਵੀ ਇਨ ਦਾ ਐਂਡ ਵੈਸਟਡ ਇੰਟਰਸਟ, ਪੋਲੀਟੀਕਲ ਇੰਟਰਸਟ ਇਹੀ ਸਕ੍ਰਿਪਟ ਰਾਈਟ ਕਰਦੇ ਨੇ। ਪਰ ਮੈਂ ਸਮਝਦਾ ਵੀ ਸਾਨੂੰ ਜਿਹੜਾ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਫਿਰ ਵੀ ਕੁਝ ਹਾਲਤਾਂ 'ਚ ਅਸੀਂ ਬਿਯੋਂਡ ਵੇਟ ਵੀ ਪਲੇ ਕਰਦੇ ਹਾਂ। ਜਿਵੇਂ ਮੈਂ ਅੱਜ ਵੀ ਡਿਸਕਸ ਕਰ ਰਿਹਾ ਸੀ ਕਿ ਹੁਣ ਜੇ ਮੁਮਦਾਨੀ ਨਿਊਯਾਰਕ ਦੀ ਮੇਅਰ ਰੇਸ ਦੇ ਵਿੱਚ ਇਸ ਵੇਲੇ ਵਿਨਿੰਗ ਪੋਜੀਸ਼ਨ 'ਚ ਲੱਗਦਾ, 4 ਨਵੰਬਰ ਨੂੰ ਵੋਟਾਂ ਪੈਣੀਆਂ ਨੇ, ਤੇ ਜਦੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੋਇਆ, ਇਹ ਹੁਣ ਵੀ ਅਸੈਂਬਲੀਮੈਨ ਹੈ। 9 ਹੋਰ ਅਸੈਂਬਲੀਮੈਨਾਂ ਦੇ ਨਾਲ ਜਿਹੜਾ ਪਾਵਰਫੁਲ ਲੈਟਰ ਉਹਨੇ ਗਵਰਨਰ ਨੂੰ ਲਿਖਿਆ, ਉਹਦੀ ਤੁਸੀਂ ਸਕ੍ਰਿਪਟ ਦੇਖੋ ਤੇ ਉਹਦੇ 'ਚ ਬਿਲਕੁਲ ਮੋਦੀ ਨੂੰ, ਇੰਡੀਆ ਨੂੰ ਗੁਨਾਹਗਾਰ ਸਾਬਤ, ਉਹਨਾਂ 'ਚੋਂ 10 'ਚੋਂ ਕੋਈ ਵੀ ਸਿੱਖ ਨਹੀਂ ਹੈ, ਲੇਕਿਨ ਬਿਹਾਈਂਡ ਦਾ ਸੀਨਸ ਜਿਨ੍ਹਾਂ ਨੇ ਇਹਦੇ ਤੇ ਕੰਮ ਕੀਤਾ। ਸੋ ਸਾਨੂੰ ਦੇਖਣਾ ਹੋਏਗਾ ਕਿਤੇ ਕਿਤੇ ਜਿੱਥੇ ਅਸੀਂ ਆਪਣੇ ਨੁਮਾਇੰਦੇ ਲਿਆ ਸਕੀਏ, ਪਰ ਇਹ ਇੱਕ ਲੌਂਗ ਟਰਮ ਪ੍ਰੋਜੈਕਟ ਹੈ, ਐਡਹੌਕਿਜ਼ਮ ਨਹੀਂ ਹੈ ਕਿ ਜੀ ਤੁਸੀਂ ਕਿਸੇ ਤੋਂ ਇੱਕ ਬਿਆਨ ਦਵਾਤਾ ਜਾਂ ਕਿਸੇ ਨੂੰ ਜਾਲੀ ਜਿਹੀ ਪੱਗ ਬੰਨ ਕੇ ਗੁਰਦੁਆਰੇ ਲੈ ਆਂਦਾ ਤੇ ਜਕਾਰਾ ਵਜਾਤਾ। ਜਿਸ ਕਿਸਮ ਦੀਆਂ ਆਪਟਿਕਸ ਸਾਡੇ ਲੋਕ ਜ਼ਿਆਦਾ ਕਰਦੇ ਨੇ, ਔਰ ਇਹੋ ਜਿਹਾ ਸੌਦਾ ਜ਼ਿਆਦਾ ਵਿਕਦਾ ਵੀ ਹੈ। ਬਿਲਕੁਲ ਡਾਕਟਰ ਸਾਹਿਬ, ਇਹ ਬੜਾ ਇੱਕ ਗੰਭੀਰ ਮਸਲਾ ਆ ਇਸ ਟਾਈਮ ਸਾਡੇ ਨਾਲ ਜੁੜੇ ਦਰਸ਼ਕਾਂ ਦੇ ਲਈ ਵੀ, ਇਹ ਸਾਰੀ ਕਮਿਊਨਿਟੀ ਦੇ ਲਈ, ਕਿ ਆਪਣੀਆਂ ਸਟਰੈਂਥਸ ਤੇ ਆਪਣੀਆਂ ਵੀਕਨੈਸਿਸ ਇਹ ਤੁਹਾਨੂੰ ਦੋਵੇਂ ਪਤਾ ਹੋਣੀਆਂ ਚਾਹੀਦੀਆਂ ਨੇ। ਤੇ ਸਟਰੈਂਥ ਨੂੰ ਹੋਰ ਮਜ਼ਬੂਤ ਕਰੋ, ਪਰ ਜਿਹੜੀਆਂ ਤੁਹਾਡੀਆਂ ਵੀਕਨੈਸ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਪਹਿਲਾਂ ਤਾਂ ਮੰਨੋ ਵੀ ਹਾਂ ਇੱਥੇ ਸਾਡੀ ਕਮਜ਼ੋਰੀ ਹੈਗੀ ਆ। ਤੇ ਫਿਰ ਜਿਵੇਂ ਤੁਸੀਂ ਗੱਲ ਕਹੀ ਕਿ ਜਿਹੜੀ ਪੋਲੀਟੀਕਲ ਮੈਚਿਓਰਿਟੀ ਆ, ਚਾਹੇ ਉਹ ਗੁਰਦੁਆਰਾ ਕਮੇਟੀਆਂ ਹੋਣ, ਚਾਹੇ ਉਹ ਆਮ ਸਿੱਖ ਸੰਗਤ ਹੋਵੇ, ਉਹਨਾਂ ਨੂੰ ਇਹ ਜ਼ਰੂਰੀ ਆ ਕਿ ਚਾਹੇ ਸੱਚੋ ਸੱਚ ਦਾ ਹੁਣ ਪ੍ਰੋਗਰਾਮ ਆ, ਹੋ ਸਕਦਾ ਕਿ ਮੈਂ ਦੇਖਦਾ ਹੁੰਦਾ ਕਿ ਵੀ ਹਾਸੇ ਮਜ਼ਾਕ ਵਾਲੇ ਕਮੈਂਟੇਟਰ ਨੇ, ਉਹ ਲੋਕ ਉਹਨਾਂ ਨੂੰ ਜ਼ਿਆਦਾ ਸੁਣਦੇ ਆ। ਪਰ ਜਿਹੜੀ ਇਹ ਮੈਚਿਓਰ ਪੋਲੀਟਿਕਸ ਆ, ਲੋਕਾਂ ਨੂੰ ਇਹ ਲੱਗਦਾ ਕਿ ਇਹ ਗੱਲਾਂ ਭਾਰੀਆਂ ਹੈਵੀ ਲੱਗਦੀਆਂ ਨੇ, ਪਰ ਕੌਮਾਂ ਦੇ ਭਵਿੱਖ ਇਹਨਾਂ ਗੱਲਾਂ ਦੇ ਨਾਲ ਹੀ ਬਣਦੇ ਆ। ਤੇ ਅਸੀਂ ਟੀਵੀ 84 ਦੇ ਦਰਸ਼ਕ ਬੜੇ ਸਿਆਣੇ ਨੇ, ਤੇ ਉਮੀਦ ਕਰਦੇ ਹਾਂ ਕਿ ਤੁਸੀਂ ਜਿਵੇਂ ਤੁਸੀਂ ਸੁਣ ਰਹੇ ਹੋ ਲਗਾਤਾਰ ਸੱਚੋ ਸੱਚ ਪ੍ਰੋਗਰਾਮ ਨੂੰ, ਹੋਰ ਵੀ ਜਿਹੜੇ ਆਪਣੇ ਭੈਣ ਭਰਾ ਨੇ, ਅਸੀਂ ਉਹਨਾਂ ਨੂੰ ਇਹਨਾਂ ਗੱਲਾਂ ਨੂੰ ਸੁਣਨ ਦੀ, ਪੜ੍ਹਨ ਦੀ ਜਿਹੜੀ ਆਦਤ ਆ ਉਹ ਪਾਈਏ, ਤਾਂ ਕਿ ਜਿਹੜੀ ਕਾਮਨ ਕੌਨਸ਼ੀਅਸਨੈਸ ਆ ਕੌਮ ਦੀ, ਉਹਦੇ 'ਚ ਇੱਕ ਮੈਚਿਓਰਿਟੀ ਆ ਸਕੇ। ਤੇ ਜਿਹੜੇ ਹਾਲਾਤ ਬਣ ਰਹੇ ਨੇ ਅਗਲੇ ਸਮੇਂ ਦੇ ਵਿੱਚ, ਅਸੀਂ ਉਹਨਾਂ ਹਾਲਾਤਾਂ ਨੂੰ ਨਜਿੱਠ ਸਕੀਏ ਤੇ ਇਸ ਟਰਬੂਲੈਂਟ ਜਿਹੜਾ ਪੀਰੀਅਡ ਆ ਇਹਦੇ 'ਚੋਂ ਆਪਣੀ ਜਿੱਤ ਜਿਹੜੀ ਆ ਉਹ ਪ੍ਰਾਪਤ ਕੌਮ ਕਰ ਸਕੇ। ਤੇ ਡਾਕਟਰ ਸਾਹਿਬ, ਸਾਡੇ ਨਾਲ ਜੁੜਨ ਦੇ ਲਈ ਤੇ ਜਿਹੜੇ ਇਹ ਟੌਪਿਕ ਸੀ, ਮਸਲੇ ਸੀ, ਇਹਨਾਂ ਤੇ ਆਪਣਾ ਐਨਾਲਿਸਿਸ ਦੇਣ ਦੇ ਲਈ ਤੁਹਾਡਾ ਬਹੁਤ ਧੰਨਵਾਦ। ਤੇ ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ। ਤੇ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਦੀ ਆਵਾਜ਼ ਲਗਾਤਾਰ ਜਿਸ ਤਰ੍ਹਾਂ ਕੌਮ ਸਟਰਗਲ ਕਰ ਰਹੀ ਆ, ਉਸੇ ਤਰ੍ਹਾਂ ਟੀਵੀ 84 ਵੀ ਉਸੇ ਸਟਰਗਲ ਦਾ ਪਾਰਟ ਆ। ਤੇ ਲਗਾਤਾਰ ਸਰਕਾਰ ਦੀਆਂ ਪਾਬੰਦੀਆਂ ਟੀਵੀ 84 ਦੇ ਉੱਤੇ ਲੱਗਦੀਆਂ ਰਹਿੰਦੀਆਂ ਨੇ, ਪਰ ਤੁਹਾਡੀ ਸਪੋਰਟ ਦੇ ਨਾਲ ਜਿਹੜੀ ਵਿਊਅਰਸ਼ਿਪ ਆ ਉਹ ਵੀ ਟੀਵੀ 84 ਦੀ ਲਗਾਤਾਰ ਵੱਧ ਰਹੀ ਆ। ਇਫੈਕਟਿਵ ਜਿਹੜਾ ਰੋਲ ਆ ਟੀਵੀ 84 ਪਲੇ ਕਰ ਰਿਹਾ, ਪਰ ਤੁਹਾਡੇ ਸਹਿਯੋਗ ਦੀ ਲੋੜ ਆ। ਤੁਸੀਂ ਟੀਵੀ 84 ਨੂੰ ਆਪਣਾ ਦਸਵੰਧ ਜਿਹੜਾ ਆ ਸਕਰੀਨ ਦੇ ਉੱਤੇ ਦਿੱਤੇ ਗਏ ਜਿਹੜੇ ਨੰਬਰ ਨੇ, ਉਹਨਾਂ ਦੇ ਰਾਹੀਂ ਤੁਸੀਂ ਆਪਣਾ ਦਸਵੰਧ ਭੇਜ ਸਕਦੇ ਹੋ ਤੇ ਕੰਟੈਕਟ ਕਰ ਸਕਦੇ ਹੋ। ਟੀਵੀ 84 ਨੂੰ ਚੈੱਕ ਬਣਾ ਕੇ ਵੀ ਭੇਜ ਸਕਦੇ ਹੋ। ਤੇ ਟੀਵੀ 84 ਦੀ ਵੈਬਸਾਈਟ ਆ tv84.com, ਉੱਥੇ ਜਾ ਕੇ ਤੁਸੀਂ ਡੋਨੇਟ ਬਟਨ ਤੇ ਕਲਿੱਕ ਕਰਕੇ ਉੱਥੋਂ ਵੀ ਆਪਣੀਆਂ ਡੋਨੇਸ਼ਨਸ ਕਰ ਸਕਦੇ ਹੋ। ਤੇ ਟੀਵੀ 84 ਦੀ ਜਿਹੜੀ ਐਪਸ ਨੇ, ਭਾਵੇਂ ਉਹ ਤੁਸੀਂ ਗੂਗਲ, ਤੁਹਾਡੇ ਕੋਲ ਐਂਡਰੋਇਡ ਫੋਨ ਆ ਚਾਹੇ ਐਪਲ ਦਾ ਫੋਨ ਆ, ਤੁਸੀਂ ਦੋਵਾਂ ਤੇ ਐਪ ਸਟੋਰ 'ਚ ਜਾ ਕੇ ਟੀਵੀ 84 ਦੀ ਐਪ ਡਾਊਨਲੋਡ ਕਰ ਸਕਦੇ ਹੋ ਤੇ ਹੋਰ ਖਬਰਾਂ ਨਾਲ ਜੁੜ ਸਕਦੇ ਹੋ। ਇਸੇ ਤਰ੍ਹਾਂ ਟੀਵੀ 84 ਦਾ YouTube ਪੇਜ ਆ, ਫੇਸਬੁੱਕ ਅਕਾਊਂਟ ਆ, ਉਹਨਾਂ ਨੂੰ ਤੁਸੀਂ ਫੋਲੋ ਕਰਕੇ ਟੀਵੀ 84 ਦੇ ਨਾਲ ਜੁੜੋ। ਤੇ ਡਾਕਟਰ ਸਾਹਿਬ ਕਰ ਫਿਰ ਤੁਹਾਡਾ ਬਹੁਤ ਧੰਨਵਾਦ, ਦਰਸ਼ਕਾਂ ਦਾ ਵੀ ਬਹੁਤ ਧੰਨਵਾਦ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ।